ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 31 ਜੁਲਾਈ 2020 16 ਸਾਉਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸ਼ੁਰੂਆਤੀ ਦੌਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਨਾਰਮਲੀ ਨੀਲਮ ਕੌਰ ਇਹ ਪ੍ਰੋਗਰਾਮ ਕਰਦੇ ਹੁੰਦੇ ਆ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਪਰ ਅੱਜ ਕਿਸੇ ਕਾਰਨ ਕਰਕੇ ਉਹ ਨਹੀਂ ਆ ਸਕੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੀ ਡਿਊਟੀ ਲੱਗੀ ਹੈ। ਸੋ ਅੱਜ ਦਾ ਜਿਹੜਾ ਇਹ ਸਾਰਾ ਪ੍ਰੋਗਰਾਮ ਹੈ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਦੇ ਨਾਲ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV84 ਦੇ ਸਾਡੇ ਦੁਨੀਆ ਭਰ 'ਚ ਬੈਠੇ ਬਹੁਤ ਹੀ ਪਿਆਰੇ ਸੂਝਵਾਨ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਨਾਲ ਜਿਹੜੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦਾ ਜਿਹੜਾ ਦਿਨ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ 31 ਜੁਲਾਈ ਦਾ ਦਿਨ। ਤਾਂ 1940 ਦੇ ਵਿੱਚ ਸ਼ਹੀਦ ਊਧਮ ਸਿੰਘ ਦੀ ਜਿਹੜੀ ਸ਼ਹਾਦਤ ਹੈ ਉਹ ਹੁੰਦੀ ਹੈ। ਜਦੋਂ ਅਸੀਂ ਆਪਣੇ ਪਿਛੋਕੜ ਨੂੰ ਦੇਖਦੇ ਹਾਂ, ਜਿਹੜੇ ਕਰੰਟ ਸਟਰਗਲ ਸਿੱਖ ਸਟਰਗਲ ਦੇ ਯੋਧੇ ਨੇ, ਜੋ ਉਹਨਾਂ ਦੇ ਕਾਰਨਾਮੇ ਨੇ, ਤੁਸੀਂ ਹਮੇਸ਼ਾ ਉਹਨਾਂ ਦਾ ਜ਼ਿਕਰ ਕਰਦੇ ਹੋ। ਸੋ ਨਾਲ ਹੀ ਨਾਲ ਜਦੋਂ ਅਸੀਂ ਭਾਵੇਂ ਕਿ ਊਧਮ ਸਿੰਘ, ਭਗਤ ਸਿੰਘ, ਇਹਨਾਂ ਸਾਰਿਆਂ ਦੀ ਜਿਹੜੀ ਸ਼ਹਾਦਤ ਹੈ ਭਾਰਤ ਦੇ ਲਈ ਸੀ, ਆਜ਼ਾਦ ਇੱਕ ਮੁਲਕ ਦੇ ਲਈ ਸੀ, ਜੋ ਉਹਨਾਂ ਦਾ ਵਿਜ਼ਨ ਸੀ। ਸੋ ਉਸ ਵਿਜ਼ਨ ਨੂੰ ਜਦੋਂ ਅਸੀਂ ਦੇਖਦੇ ਹਾਂ, ਵਿਜ਼ਨ ਬਹੁਤ ਹੀ ਇੱਕ ਪਾਕ ਸਾਫ਼ ਨਜ਼ਰ ਆਉਂਦਾ ਹੈ, ਪਰ ਜੋ ਅੱਜ ਹਾਲਾਤ ਬਣੇ ਹੋਏ ਨੇ ਉਹ ਕੁਝ ਹੋਰ ਨੇ। ਸੋ ਜਿਹੜਾ ਪਹਿਲਾ ਟੌਪਿਕ ਹੈ ਉਹ ਵੀ ਊਧਮ ਸਿੰਘ ਹੋਰਾਂ ਦੀ ਸ਼ਹਾਦਤ ਦੇ ਉੱਤੇ, ਤੇ ਨਾਲ ਹੀ ਨਾਲ ਜਿਹੜਾ ਉਹਨਾਂ ਦਾ ਵਿਜ਼ਨ ਸੀ, ਮੈਂ ਉਹਨਾਂ ਦੀ ਸ਼ਹਾਦਤ ਬਾਬਤ ਤੇ ਜਦੋਂ ਉਹਨਾਂ ਨੂੰ ਤੁਸੀਂ ਰਿਲੇਟ ਕਰਕੇ ਦੇਖਦੇ ਹੋ ਅੱਜ ਦੇ ਕੰਟੈਕਸਟ ਦੇ ਵਿੱਚ, ਉਸ ਬਾਬਤ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਫਿਰ ਗੱਲਬਾਤ ਅੱਗੇ ਤੋਰਦੇ ਹਾਂ। ਦੇਖੋ, ਯੂਰਪ ਦੀਆਂ ਅੱਡ-ਅੱਡ ਪਾਵਰਸ ਨੇ, ਉਹ ਬ੍ਰਿਟਨ ਹੋਏ, ਫਰਾਂਸ ਹੋਏ, ਸਪੇਨ ਹੋਏ, ਪੁਰਤਗਾਲ ਹੋਏ, ਨਾਰਵੇ ਹੋਏ, ਹਾਲੈਂਡ ਹੋਏ। ਤੁਸੀਂ ਕਿਸੇ ਵੀ ਕੋਈ ਵੀ ਯੂਰਪੀਅਨ ਮੁਲਕ ਐਸਾ ਨਹੀਂ ਹੈ ਜਿਨ੍ਹਾਂ ਨੇ ਬਾਹਰ ਜਾ ਕੇ 18ਵੀਂ 19ਵੀਂ ਸਦੀ 'ਚ ਤੋਂ ਸ਼ੁਰੂ ਕਰਕੇ ਤੇ 20ਵੀਂ ਸਦੀ ਦੇ ਅੱਧ ਤੱਕ ਸਾਰੀ ਦੁਨੀਆ ਨੂੰ ਕੋਲੋਨਾਈਜ਼ ਨਾ ਕੀਤਾ ਹੋਏ। ਇਹਨਾਂ ਨੇ ਬੇਸ਼ੱਕ ਇਹਨਾਂ ਦੀਆਂ ਆਪਸੀ ਜੰਗਾਂ ਵੀ ਹੋਈਆਂ, ਉਹ ਵੀ ਇਸ ਗੱਲ ਨੂੰ ਲੈ ਕੇ ਸੀ ਕਿ ਕਿੱਥੇ ਕਿਹਦਾ ਕਬਜ਼ਾ, ਕਿਹਦੀ ਟੈਰੀਟਰੀ ਹੋਣੀ ਹੈ। ਅਸੀਂ ਸਾਊਥ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਸਪੈਨਿਸ਼ ਔਰ ਬ੍ਰਿਟਿਸ਼ ਦੀ ਜਿਹੜੀ ਆਪਸੀ ਟਕਰਾਅ ਦੀ ਲਾਈਨ ਸੀ, ਉਹਦੇ 'ਚ ਪੋਪ ਇਨਵੋਲਵ ਹੋ ਜਾਂਦਾ ਸੀ। ਸੋ ਕੁੱਲ ਮਿਲਾ ਕੇ ਦੁਨੀਆ ਭਰ ਦੇ ਵਿੱਚ ਜਿਹੜਾ ਜੇ ਅਸੀਂ ਮਿਜ਼ਰੀ ਦੇਖਣੀ ਹੋਏ 2-2.5-3 ਸਦੀਆਂ ਦੀ, ਤੇ ਇਹਦੇ ਲਈ ਇਹ ਕਲੋਨੀਅਲ ਪਾਵਰ ਜ਼ਿੰਮੇਵਾਰ ਨੇ। ਇਸੇ ਤਰ੍ਹਾਂ ਸਾਡੇ ਸਬ ਕੰਟੀਨੈਂਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਫਰੈਂਚ ਪਹੁੰਚੇ ਡੁਪਲੇ ਦੇ ਰਾਹੀਂ, ਕਲਾਈਵ ਦੇ ਨਾਲ ਉੱਥੇ ਸੁਪਰਾਮੇਸੀ ਹੁੰਦੀ ਹੈ ਬ੍ਰਿਟਿਸ਼ਰਸ ਦੀ, ਔਰ ਉਸ ਸਾਰੇ ਦੌਰ ਦੇ ਵਿੱਚ ਬਾਕੀ ਜਿਹੜੇ ਨੇ ਉਹ ਵੀ ਆਪਣਾ ਸਿਰ ਕੱਢਦੇ ਨੇ। ਪੁਰਤਗਾਲੀ ਵਾਸਕੋ ਡੀ ਗਾਮਾ 1492 ਦੇ ਵਿੱਚ ਪਹੁੰਚ ਜਾਂਦਾ ਹੈ ਗੋਆ ਦੇ ਵਿੱਚ, ਔਰ ਇੱਧਰ ਜਿਹੜਾ ਅਸੀਂ ਦੇਖਦੇ ਹਾਂ ਉਹੀ ਵਰ੍ਹਾ ਜਦੋਂ ਕਿ ਕੋਲੰਬਸ ਅਮਰੀਕਾ ਦੇ ਵਿੱਚ ਪਹੁੰਚਦਾ। ਸੋ ਕੁੱਲ ਮਿਲਾ ਕੇ ਭਾਰਤ ਨੂੰ ਪੂਰੇ ਕੰਟਰੋਲ 'ਚ ਕਰਨ 'ਚ ਸਬ ਕੰਟੀਨੈਂਟ ਨੂੰ ਰਾਦਰ ਬ੍ਰਿਟਿਸ਼ਰਸ ਨੂੰ 100 ਸਾਲ ਤੋਂ ਜ਼ਿਆਦਾ ਵਕਤ ਲੱਗਦਾ ਹੈ। ਜਹਾਂਗੀਰ ਦੇ ਵੇਲੇ ਇਹ ਟ੍ਰੇਡਿੰਗ ਰਾਈਟ ਲੈਂਦੇ ਨੇ ਉਸ ਖਿੱਤੇ ਦੇ ਵਿੱਚ, ਉਸ ਸੂਰਤ ਔਰ ਬੰਬੇ ਦੀ ਜਿਹੜੀਆਂ ਪੋਰਟਸ ਦੇ ਉੱਤੇ ਬੈਠ ਕੇ, ਔਰ ਫਿਰ ਇਹ ਈਸਟ ਇੰਡੀਆ ਕੰਪਨੀ ਦੇ ਥੱਲੇ ਕਿਵੇਂ 1757 'ਚ ਪਲਾਸੀ ਦੀ ਜੰਗ ਤੋਂ ਬਾਅਦ ਜਿੱਥੇ ਪੂਰੇ ਦੇ ਪੂਰਾ ਬੰਗਾਲ ਦੀ ਟੈਰੀਟਰੀ ਇਹਨਾਂ ਦੇ ਕਬਜ਼ੇ 'ਚ ਆਉਂਦੀ ਹੈ। ਇਹ ਸ਼ੁਰੂਆਤ ਹੁੰਦਾ ਹੈ ਜਿੱਥੇ ਕਿ ਇਹਨਾਂ ਦਾ ਡ੍ਰੀਮ ਕਿ ਈਸਟ ਇੰਡੀਆ ਕੰਪਨੀ ਜਿਹੜੀ ਵਪਾਰ ਕਰਨ ਆਈ ਸੀ, ਉਹਨਾਂ ਨੇ ਕਿਵੇਂ ਫਿਰ ਆਪਣਾ ਸਾਰਾ ਸਬ ਕੰਟੀਨੈਂਟ ਅਗਲੇ 100 ਸਾਲ 'ਚ ਜਿਹੜਾ ਉਹ ਆਪਣੇ ਕਬਜ਼ੇ 'ਚ ਲਿਆ, ਕਿਹੋ ਜਿਹੇ ਜ਼ੁਲਮ ਕੀਤੇ, ਕਿਵੇਂ ਪਹਿਲਾਂ ਸਮਝੌਤੇ ਕੀਤੇ, ਫਿਰ ਉਹਨਾਂ ਸਮਝੌਤਿਆਂ ਨੂੰ ਤੋੜਿਆ, ਔਰ ਇੱਕ ਜਾਂ ਦੂਸਰੇ ਬਹਾਨੇ ਨਾਲ ਕਿਵੇਂ ਉੱਥੋਂ ਦੇ ਜਿਹੜੇ ਰਾਜੇ ਸੀ, ਮੁਗਲ ਐਮਪਾਇਰ ਦੇ ਕਮਜ਼ੋਰ ਹੋਣ ਤੋਂ ਬਾਅਦ ਥਾਂ ਥਾਈਂ ਜਿਹੜਾ ਉਹ ਬਗਾਵਤਾਂ ਹੋਈਆਂ, ਔਰ ਉਸ ਸਾਰੇ ਦੇ ਨਾਲ ਆਪੋ ਆਪਣੇ ਜਿਹੜੇ ਨੇ ਫਿਫਡਮ ਜਾਂ ਕਿੰਗਡਮ ਬਣ ਗਏ। ਔਰ ਉਸ ਸਾਰੇ 'ਚ ਉਹਨਾਂ ਨੂੰ 1757 ਤੋਂ ਲੈ ਕੇ 1849 'ਚ ਪੰਜਾਬ ਤੱਕ ਪਹੁੰਚਦੇ ਆ ਲਗਭਗ 100 ਸਾਲ ਦਾ ਵਕਤ ਲੱਗਾ। ਔਰ ਪੰਜਾਬ ਉਹ ਸਬ ਕੰਟੀਨੈਂਟ ਦਾ ਲਾਸਟ ਉਹ ਖਿੱਤਾ ਸੀ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਟੈਰੀਟਰੀ ਦਾ,
ਜਿਹਦੇ ਨਾਲ ਬੇਸ਼ੱਕ 1809 ਚ ਅੰਗਰੇਜ਼ਾਂ ਨੇ ਸੰਧੀ ਕੀਤੀ, ਸਮਝੌਤਾ ਕੀਤਾ, ਅੰਮ੍ਰਿਤਸਰ ਦੀ ਸੰਧੀ, ਔਰ ਸਤਲੁਜ ਦਰਿਆ ਬਾਰਡਰ ਮਿੱਥਿਆ ਗਿਆ, ਲੇਕਿਨ ਇਹ ਇੱਕ ਇਤਿਹਾਸ ਦਾ ਆਪਣੇ ਆਪ ਦੇ ਵਿੱਚ ਇੱਕ ਸਾਡੇ ਲਈ ਅਫਸੋਸਨਾਕ ਔਰ ਅੰਗਰੇਜ਼ਾਂ ਦਾ ਇੱਕ ਟ੍ਰੈਚਰਸ ਔਰ ਸੰਧੀਆਂ ਤੋੜਨ ਦਾ, ਟ੍ਰੀਟੀਜ਼ ਤੋੜਨ ਦਾ ਜਿਹੜਾ ਸਾਰਾ ਵਰਤਾਰਾ ਰਿਹਾ ਹੈ, ਉਹਦਾ ਉਹ ਚੈਪਟਰ ਹੈ ਜਦੋਂ ਕਿ ਇਹਨਾਂ ਨੇ ਕਿਵੇਂ ਪੰਜਾਬ ਨੂੰ ਹੜੱਪਿਆ ਔਰ ਉਸ ਦੇ ਮਾਈਨਰ ਮਹਾਰਾਜੇ ਜਿਹਨੂੰ ਪਹਿਲੀ ਜਿਹੜੀ ਹੈ ਸੰਧੀ ਤੋਂ ਬਾਅਦ ਜਿਹੜਾ 1846 ਤੋਂ ਬਾਅਦ ਉੱਥੇ ਇਹ ਐਜ਼ ਏ ਗਾਰਡੀਅਨ ਆ ਕੇ ਬੈਠੇ ਸੀ ਕਿ ਜਦੋਂ ਇਹ ਮਹਾਰਾਜਾ ਮੇਜਰ ਹੋਏਗਾ ਉਦੋਂ ਜਿਹੜਾ ਇਹ ਉਹਨੂੰ ਗਿਵ ਅਪ ਕਰਨਗੇ, ਪਰ ਕਿਵੇਂ ਉਹਨੂੰ ਮਾਂ ਤੋਂ ਵੱਖ ਕੀਤਾ, ਕਿਵੇਂ ਫਾਈਨਲੀ ਜਿਹੜਾ ਉਸ ਨੂੰ 2-3 ਸਾਲ ਯੂਪੀ 'ਚ ਰੱਖ ਕੇ ਈਸਾਈ ਬਣਾ ਕੇ ਇੰਗਲੈਂਡ ਲੈ ਗਏ ਔਰ ਕਦੇ ਵਾਪਸ ਨਹੀਂ ਮੁੜਨ ਦਿੱਤਾ। ਸੋ ਇਹ ਵਰਤਾਰਾ ਕਿਉਂਕਿ ਸਾਡੇ ਖਿੱਤੇ 'ਚ ਸਭ ਤੋਂ ਲਾਸਟ ਹੁੰਦਾ ਹੈ ਔਰ ਸਾਡੀ ਕੌਮ ਦੀ ਜਿਹੜੀ ਗਵਾਚੀ ਸੋਵਰਨਿਟੀ ਆ ਉਹਦੀ ਗੱਲ ਕਰਦੇ ਹਾਂ, ਅਸੀਂ ਉਹਨੂੰ ਹਾਈਲਾਈਟ ਕਰਦੇ ਹਾਂ, ਪਰ ਇਹ ਵਰਤਾਰਾ ਇਹਨਾਂ ਨੇ ਔਰ ਬਾਕੀ ਕਲੋਨੀਅਲਸ ਨੇ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਉਹ ਅਫਰੀਕਨ ਹੋਏ ਕੰਟੀਨੈਂਟ, ਦੂਸਰਾ ਹੋਏ, ਹਰ ਥਾਂ ਤੇ ਵਰਤਾਰੇ। ਔਰ ਭਾਰਤ ਦੇ ਵਿੱਚ ਜਦੋਂ ਇਹਨਾਂ ਦਾ ਫਰਮ ਸਟਰੋਂਗ ਹੋਲਡ ਹੋ ਜਾਂਦਾ 1849 ਤੋਂ ਬਾਅਦ, ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਕੇਰਲਾ ਤੋਂ ਲੈ ਕੇ ਮਾਲਾਬਾਰ ਤੋਂ ਔਰ ਜਮਰੌਦ ਤੱਕ ਸਾਰੀ ਟੈਰੀਟਰੀ ਡਾਇਰੈਕਟ ਇਹਨਾਂ ਦੇ ਥੱਲੇ ਆਉਂਦੀ ਹੈ, ਕਿਉਂਕਿ 1857 ਦੇ ਗਦਰ ਤੋਂ ਬਾਅਦ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਸ ਦਾ ਕੰਟਰੋਲ ਖਤਮ ਹੋ ਜਾਂਦਾ ਹੈ ਔਰ ਬ੍ਰਿਟਿਸ਼ਰਸ ਨੇ ਦੇਖਿਆ ਔਰ ਡਾਇਰੈਕਟਲੀ ਜਿਹੜੀ ਕੁਈਨ ਵਿਕਟੋਰੀਆ ਹੈ ਉਹਦੇ ਕੰਟਰੋਲ ਦੇ ਥੱਲੇ, ਔਰ ਫਿਰ ਲਗਾਤਾਰਤਾ ਨਾਲ ਅਸੀਂ ਕੁਈਨ ਐਲਿਜ਼ਾਬੈਥ ਜਿਹੜੀ ਲਾਸਟ ਕੁਈਨ ਦੇ ਵੇਲੇ ਸਬ ਕੰਟੀਨੈਂਟ 15 ਅਗਸਤ 1947 ਨੂੰ ਡਿਵਾਈਡ ਹੁੰਦਾ। ਸੋ ਇਹ ਜ਼ਰੂਰੀ ਹੈ ਸਮਝਣਾ ਜਦੋਂ ਅਸੀਂ ਅੱਜ ਜਿਹੜਾ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਹੈ, ਕਿਉਂਕਿ 31 ਅਗਸਤ 1940 ਨੂੰ ਉਹਨਾਂ ਨੂੰ ਜਿਹੜਾ ਹੈ ਇੰਗਲੈਂਡ ਦੇ ਵਿੱਚ ਕੌਕਸਟਨ ਹਾਲ 'ਚ ਜਿੱਥੇ ਉਹਨਾਂ ਨੇ ਉਹਨੂੰ ਉਸ ਵੇਲੇ ਪੰਜਾਬ ਦਾ ਗਵਰਨਰ 1919 ਚ ਮਾਈਕਲ ਓਡਵਾਇਰ ਉਸ ਨੂੰ ਮਾਰਿਆ ਸੀ ਔਰ ਪੈਂਟੋਵਿਲ ਪ੍ਰਿਜ਼ਨ ਦੇ ਵਿੱਚ ਉਹਨਾਂ ਨੂੰ ਹੈਂਗ ਕੀਤਾ ਗਿਆ, ਫਾਂਸੀ ਦਿੱਤੀ ਗਈ। ਸੋ ਇਸ ਸਾਰੇ ਸਾਗਾ ਨੂੰ ਜਾਂ ਕਹਾਣੀ ਨੂੰ ਸਮਝਣਾ ਜ਼ਰੂਰੀ ਹੈ ਕਿ 1849 ਤੋਂ 1947 ਤੱਕ ਸਾਡੇ ਇਸ ਹਿੱਸੇ ਦੇ ਵਿੱਚ ਕੀ ਹੋਇਆ, ਖਾਸ ਤੌਰ ਤੇ ਪੰਜਾਬ ਦੀ ਟੈਰੀਟਰੀ ਦੇ ਵਿੱਚ, ਬਾਕੀ ਭਾਰਤ ਦੇ ਵਿੱਚ ਕੀ ਚੱਲ ਰਿਹਾ ਸੀ, ਕਿਵੇਂ ਬ੍ਰਿਟਿਸ਼ ਕਲੋਨੀਅਲਸ ਨੇ ਸਾਰੀ ਉਸ ਧਰਤੀ ਦੇ ਉੱਤੇ 1857 ਤੋਂ ਬਾਅਦ ਫਰਮ ਆਪਣਾ ਕੰਟਰੋਲ ਕਰਨ ਤੋਂ ਬਾਅਦ ਕਿਉਂ ਜੇ ਜ਼ੁਲਮ ਕੀਤੇ, ਕਿਵੇਂ ਉਹਨਾਂ ਨੇ ਲੋਕਾਂ ਨੂੰ ਈਵਨ ਰੇਸ ਤੇ ਬੇਸਡ ਵੰਡਿਆ, ਕਿਵੇਂ ਉੱਥੋਂ ਦੇ ਜਿਹੜੇ ਬਹਾਦਰ ਲੋਕ ਸੀ ਉਹਨਾਂ 'ਚ ਸਿੱਖ ਹੋਣ, ਰਾਜਪੂਤ ਹੋਣ, ਮੁਸਲਮਾਨ ਹੋਣ, ਪਠਾਨ ਹੋਣ, ਗੋਰਖੇ ਹੋਣ, ਉਹਨਾਂ ਸਾਰਿਆਂ ਨੂੰ ਮਾਰਸ਼ਲ ਰੇਸ ਦਾ ਜਿਹੜਾ ਉਹ ਉਹਦੇ ਤੇ ਟੈਬ ਲਾ ਕੇ ਉਹਨਾਂ ਨੇ ਕਿਵੇਂ ਐਜ਼ ਏ ਰਾ ਮਟੀਰੀਅਲ ਇਸਤੇਮਾਲ ਕੀਤਾ ਔਰ ਕਿਵੇਂ ਬਾਕੀ ਮੁਲਕ ਦੇ ਵਿੱਚ ਉਹਨਾਂ ਨੇ ਜਿਹੜੀ ਕਲੋਨੀਅਲ ਲਾਈਨ ਸੀ ਕਿ ਉੱਥੋਂ ਕੱਚਾ ਮਾਲ ਲਿਜਾਣਾ ਯੂਰਪ ਔਰ ਖਾਸ ਤੌਰ ਤੇ ਇੰਗਲੈਂਡ ਬ੍ਰਿਟਿਸ਼ ਐਮਪਾਇਰ ਜਿਹੜਾ ਬੇਸ ਹੀ ਸਾਰਾ ਵਪਾਰੀਆਂ ਦਾ ਮੁਲਕ ਸੀ ਔਰ ਵਪਾਰ ਜਿਵੇਂ ਕਿਸੇ ਸਿਆਣੇ ਨੇ ਕਿਹਾ ਸੀ ਵੀ ਕੰਟਰੀ ਆਫ ਸ਼ਾਪਕੀਪਰਸ, ਸ਼ਾਇਦ ਨੈਪੋਲੀਅਨ ਦਾ ਹੀ ਕੋਟ ਹੈ ਕਿ ਦੁਕਾਨਦਾਰਾਂ ਦਾ ਮੁਲਕ, ਔਰ ਜ਼ਾਹਰ ਹੈ ਕਿ ਉਹਨਾਂ ਨੇ ਉੱਥੋਂ ਕਿਵੇਂ ਰਾ ਮਟੀਰੀਅਲ ਕੱਢਣਾ, ਕਿਵੇਂ ਬ੍ਰਿਟਨ ਦੀਆਂ ਫੈਕਟਰੀਆਂ ਦੇ ਵਿੱਚੋਂ ਤਿਆਰ ਹੋਣਾ ਪੱਕਾ ਮਾਲ ਔਰ ਉਹਨੂੰ 10 ਗੁਣਾ 20 ਗੁਣਾ ਭਾਵਾਂ ਤੇ ਵੇਚਣਾ, ਔਰ ਲੋਕਲ ਲੋਕਾਂ ਦਾ ਜੇ ਅਸੀਂ ਈਵਨ ਦੇਖੀਏ ਕਿ ਉਸ ਪੀਰੀਅਡ 'ਚ ਕਿੰਨੇ ਅਕਾਲ ਪਏ, ਕਿੰਨੇ ਉਹਨਾਂ ਨੇ ਤੋਪਾਂ ਦੇ ਨਾਲ ਉਡਾਣ ਦਾ ਸਿਲਸਿਲਾ, ਜਿਹੜੇ ਵੀ ਰੈਬੈਲੀਅਨ ਸੀ ਕੂਕਿਆਂ ਦੀ ਅਸੀਂ ਗੱਲ ਕਰਦੇ ਹਾਂ 1857 ਦਾ ਗਦਰ ਫੇਲ ਹੋਣ ਤੋਂ ਬਾਅਦ ਕੀ ਸਲੂਕ ਉਹਨਾਂ ਦੇ ਨਾਲ ਕੀਤਾ ਗਿਆ, ਔਰ ਕਿਵੇਂ ਉਹਨਾਂ ਦੇ ਇੱਕ ਬ੍ਰਿਟਿਸ਼ ਐਮਪਾਇਰ ਦੀ ਜਿਹੜੀ ਜਿਸ ਨੂੰ ਇਹ ਆਪਣੇ ਆਪ ਨੂੰ ਬੜੀ ਸਿਵਲਾਈਜ਼ਡ ਐਮਪਾਇਰ ਕਹਿੰਦੇ ਸੀ, ਉਹਨਾਂ ਨੇ ਕਿਸ ਕਿਸਮ ਦੇ ਜ਼ੁਲਮ ਕੀਤੇ, ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲੋਕਾਂ ਦੇ ਮੁੱਢਲੇ ਹੱਕ 1947 ਤੱਕ ਹੋਏ, ਇੱਕ ਵੱਖਰਾ ਚੈਪਟਰ ਹੈ। ਹਾਲਾਂ ਉਹਨਾਂ ਦੀ ਜਿਹੜੀ ਕੈਰਟ ਐਂਡ ਸਟਿਕ ਪਾਲਿਸੀ ਸੀ ਉਹ ਬਰਾਬਰ 19ਵੀਂ ਸਦੀ ਦੇ ਅਖੀਰ ਦੇ ਵਿੱਚ ਅਸੀਂ ਦੇਖਦੇ ਹਾਂ 1897 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਹੋਣ ਚ ਆਉਂਦੀ ਹੈ, ਸਰ ਹਿਊ ਰੋਜ਼ ਇੱਕ ਗੋਰਾ ਹੀ ਉਹਨੂੰ ਬਣਾਉਂਦਾ ਹੈ ਔਰ ਫਿਰ ਉਹਨਾਂ ਨੇ ਇਹ ਪਾਲਿਸੀ ਜਿੱਥੇ ਕਾਂਗਰਸ ਨੂੰ ਇੱਕ ਪਾਸੇ ਪ੍ਰਮੋਟ ਕੀਤਾ, ਉਹਨਾਂ ਨੂੰ ਸੂਟ ਕਰਦੇ ਸੀ ਇਸ ਕਿਸਮ ਦੇ ਲੀਡਰ ਜਿਵੇਂ ਗਾਂਧੀ ਹੈ, ਨਹਿਰੂ ਹੈ ਜਾਂ ਪਟੇਲ ਹੈ, ਪਰ ਨਾਲ ਦੀ ਨਾਲ ਉਹਨਾਂ ਨੇ RSS ਵਰਗੀ ਜਿਹੜੀ ਹਿੰਦੂਤਵੀ ਜ਼ਹਿਰੀਲੀ ਫੋਰਸ ਸੀ ਉਹਨੂੰ ਵੀ ਕਿਤੇ ਨਾ ਕਿਤੇ ਪੈਟਰਨਾਈਜ਼ ਕੀਤਾ, ਕਿਉਂਕਿ ਅਸੀਂ ਦੇਖਦੇ ਹਾਂ ਕਿ 47 ਤੋਂ ਬਾਅਦ ਦੇ ਪੀਰੀਅਡ ਦਾ ਹਕੂਮਤ ਦੀ
ਇਹ ਜਿਹੜੀ ਹੈ ਉਹਨਾਂ ਨੂੰ ਸ਼ਰਮ ਆਉਂਦੀ ਹੈ ਜੇ ਉਹ ਬੈਨ ਨਾ ਕਰਦੇ। 3 ਵਾਰ RSS ਬੈਨ ਹੁੰਦਾ ਹੈ, ਪਰ ਜਿੱਥੇ 1920ਵਿਆਂ ਦੇ ਵਿੱਚ ਡਾਕਟਰ ਹੈਡਗਵੇਅਰ ਜਾਂ ਗੋਲਵਲਕਰ ਜਿਹੜੇ ਖੁੱਲੇ ਤੌਰ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਨਾਜ਼ੀਆਂ ਵਾਂਗ ਜਿਹੜਾ ਮਾਈਨੋਰਿਟੀਜ਼ ਨੂੰ ਟ੍ਰੀਟ ਕਰਾਂਗੇ, ਉਹਨਾਂ ਦੀ ਫਾਊਂਡਿੰਗ ਹੁੰਦੀ ਹੈ, ਤੇ ਕਿਵੇਂ ਉਹ ਬ੍ਰਿਟਿਸ਼ ਅੰਪਾਇਰ ਦੇ ਦੌਰਾਨ ਜਿਹੜੇ ਨੇ ਉਹਨਾਂ ਦੀਆਂ ਕਦੇ ਗ੍ਰਿਫਤਾਰੀਆਂ ਨਹੀਂ ਹੋਈਆਂ ਜਾਂ ਉਹਨਾਂ ਦੇ ਉੱਤੇ ਕਦੇ ਪਾਬੰਦੀ ਨਹੀਂ ਲੱਗੀ। ਸੋ ਇਹ ਉਹਨਾਂ ਨੇ ਬ੍ਰਿਟਿਸ਼ ਦੀ ਜਿਹੜੀ ਪਾਲਿਸੀਜ਼ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਇਹਦੇ 'ਚ ਬਹੁਤ ਕੁਝ ਦੇਖਣਾ ਪਏਗਾ ਵੀ ਉਹਨਾਂ ਦਾ ਇੱਕੋ ਇੱਕ ਇੰਟਰਸਟ ਆਪਣੀ ਟ੍ਰੇਡ, ਆਪਣਾ ਵਪਾਰ, ਆਪਣੀ ਹੈਜਮਨੀ। ਲੇਕਿਨ ਉਹ ਬਾਕੀਆਂ ਤੋਂ ਐਕਸਪੈਕਟ ਕਰਦੇ ਸੀ ਕਿ ਜੀ ਦੇਖੋ ਅਸੀਂ ਤੁਹਾਨੂੰ ਸਿਵਲਾਈਜੇਸ਼ਨ ਦਿੱਤੀ ਹੈ, ਅਸੀਂ ਤੁਹਾਨੂੰ ਐਜੂਕੇਸ਼ਨ ਸਿਸਟਮ ਦਿੱਤਾ ਹੈ, ਅਸੀਂ ਤੁਹਾਨੂੰ ਜਿਹੜਾ ਸੜਕਾਂ, ਟ੍ਰੇਨਾਂ, ਫਲਾਣਾ ਟਿਮਕਾ ਦਿੱਤਾ ਹੈ। ਹੁਣ ਇੱਕ ਪਾਸੇ ਤਾਂ ਕਾਂਗਰਸ ਜਾਂ ਦੂਜੇ ਔਰ ਜ਼ਾਹਰ ਹੈ ਜੋ 47 ਦੇ ਵਿੱਚ ਵਾਪਰਦਾ ਜਾਣ ਲੱਗਿਆ ਅੰਗਰੇਜ਼ ਬਾਣੀਆਂ, ਇੱਧਰ ਬ੍ਰਾਹਮਣ ਬਾਣੀਆਂ ਦੇ ਹੱਥ 'ਚ ਪਾਵਰ ਦੇ ਜਾਂਦਾ, ਪਰ ਦੂਸਰੇ ਪਾਸੇ ਉਹ ਲੋਕ ਜਿਹੜੇ ਸੱਚਮੁੱਚ ਜਿਨ੍ਹਾਂ ਨੇ ਬੇਸ਼ੱਕ ਬ੍ਰਿਟਿਸ਼ ਐਜੂਕੇਸ਼ਨ ਵੀ ਥੋੜ੍ਹੀ ਬਹੁਤ ਲਈ ਸੀ, ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਹੋਏ ਸੀ, ਉਹ ਇਹ ਮਹਿਸੂਸ ਕਰਦੇ ਸੀ ਕਿ ਗੱਲ ਕੱਲੀ ਬ੍ਰਿਟਿਸ਼ ਦੀ ਨਹੀਂ, ਜਿਹੜੀ ਉਹਨਾਂ ਨੇ ਇੱਕ ਕਲਾਸ ਖੜੀ ਕਰ ਦਿੱਤੀ ਹੈ ਵਿਚਾਲੇ ਲਿਆ ਕੇ ਉਹ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਜਿਹੜੇ ਲੋਕ ਜਿਹੜੇ ਨੇ ਵਾਈਟ ਕਾਲਰ ਉਹਨਾਂ ਨੇ ਖੜੇ ਕਰ ਦਿੱਤੇ ਨੇ, ਬਾਬੂਡਮ ਖੜਾ ਕੀਤਾ ਹੈ, ਬਿਊਰੋਕ੍ਰੇਸੀ ਖੜੀ ਕੀਤੀ ਹੈ, ਔਰ ਐਗਰੀਕਲਚਰ ਔਰ ਦੂਸਰੇ ਸੈਕਟਰ ਦੇ ਵਿੱਚ ਇੱਕ ਪੂਰਾ ਫਿਊਡਲ ਸਿਸਟਮ, ਜਗੀਰਦਾਰ, ਜ਼ੈਲਦਾਰ, ਸਫੇਦਪੋਸ਼, ਚੌਧਰੀ, ਇਹ ਸਾਰਾ ਤਬਕਾ ਜਿਹੜਾ ਕਿ ਕਿਸੇ ਵੀ ਗਿਵਨ ਟਾਈਮ ਤੇ ਅੰਗਰੇਜ਼ ਭਾਰਤ ਦੇ ਵਿੱਚ 25-30 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ ਜੀ। ਲੇਕਿਨ ਕਿਵੇਂ ਉਹਨਾਂ ਨੇ 33 ਕਰੋੜ ਲੋਕਾਂ ਨੂੰ ਮੈਨੇਜ ਕੀਤਾ ਕਿ ਇਸ ਕਿਸਮ ਦੀ ਸਾਰੀ ਕਲਾਸ ਖੜੀ ਕੀਤੀ ਹੋਈ ਸੀ। ਸੋ ਉਸ ਸਾਰੇ ਦੇ ਵਿੱਚ ਇੱਕ ਥਾਟ, ਜੇ ਅਸੀਂ ਸਿੱਖ ਥਾਟ ਦੀ ਗੱਲ ਕਰੀਏ ਤੇ ਉਹ ਇੱਕ ਵੱਖਰੀ ਗੱਲ ਹੈ ਕਿ ਅਕਾਲੀ ਲਹਿਰ 1920ਵਿਆਂ ਦੀ ਜਿਹਨੇ ਇੱਕ ਵਾਰ ਬ੍ਰਿਟਿਸ਼ ਅੰਪਾਇਰ ਨੂੰ ਝੁਕਣ ਤੇ ਮਜਬੂਰ ਕੀਤਾ, ਉਹ ਪ੍ਰੋਕਸੀ ਵਾਰ ਸੀ, ਉਹ ਮਹੰਤਾਂ ਨੂੰ, ਹਿੰਦੂ ਮਹੰਤਾਂ ਨੂੰ ਸਪੋਰਟ ਕਰ ਰਹੇ ਸੀ ਔਰ ਸਿੱਖਾਂ ਨੇ ਲਿਬਰੇਟ ਕਰਵਾਏ ਗੁਰਦੁਆਰੇ। ਲੇਕਿਨ ਅਲਟੀਮੇਟਲੀ ਸਿੱਖ ਲਹਿਰ ਵੀ ਜਿਹੜੀ ਹੈ ਉਹ ਕਾਂਗਰਸ ਦੇ ਖਾਤੇ ਜਾਂ ਮੇਨ ਸਟ੍ਰੀਮ ਸੋ ਕਾਲਡ ਨੈਸ਼ਨਲਿਜ਼ਮ ਦੇ ਖਾਤੇ 'ਚ ਪੈਂਦੀ ਹੈ। ਪਰ ਇੱਕ ਇੰਡੀਪੈਂਡੈਂਟ 19th ਸੈਂਚੁਰੀ ਐਂਡ ਤੋਂ ਹੀ, ਜਿਹਨੂੰ ਅਸੀਂ ਰੈਵੋਲੂਸ਼ਨਰੀ ਮੂਵਮੈਂਟ ਕਹਿੰਦੇ ਹਾਂ, ਅੱਜ ਦੇ ਕੰਟੈਕਸਟ ਅਸੀਂ ਹਥਿਆਰਬੰਦ ਸੰਘਰਸ਼ ਕਹਾਂਗੇ ਜਾਂ ਖਾੜਕੂ ਸੰਘਰਸ਼ ਕਿਹਾ ਜਾ ਸਕਦਾ ਹੈ, ਇਹ ਉਹ ਲੋਕ ਸੀ ਜਿਹੜੇ ਅੰਗਰੇਜ਼ਾਂ ਨੂੰ ਹਰ ਹਾਲਤ 'ਚ ਉੱਥੋਂ ਕੱਢਣਾ ਚਾਹੁੰਦੇ ਸੀ, ਪਰ ਉਹਦੇ ਨਾਲ ਉਹ ਸਮਝਦੇ ਸੀ ਕਿ ਵੀ ਇਹਨਾਂ ਦੇ ਜਾਣ ਦੇ ਨਾਲ ਇਕੱਲਾ ਫਰਕ ਨਹੀਂ ਪੈਣਾ, ਕਿਉਂਕਿ ਉਹਨਾਂ ਨੇ ਉਹ ਕਲਾਸ ਕ੍ਰੀਏਟ ਕਰ ਦਿੱਤੀ ਹੈ ਕਿ ਜਿਹੜੇ ਗੋਰੇ ਅੰਗਰੇਜ਼ ਚਲੇ ਜਾਣਗੇ, ਕਾਲੇ ਅੰਗਰੇਜ਼ ਆ ਕੇ ਉਹਨੂੰ ਟੇਕ ਓਵਰ ਕਰਨਗੇ। ਸੋ ਉਹਨਾਂ ਨੇ ਇਹ ਦੇਖਿਆ ਵੀ ਇਹ ਸਾਰਾ ਫਰਾਡ ਹੈ ਜੋ ਵੀ ਲੇਟਰ ਔਨ 20ਵੀਂ ਸਦੀ 'ਚ ਗਾਂਧੀ ਔਰ ਉਹਦੇ ਨਾਂ ਥੱਲੇ ਕੀਤਾ, ਔਰ ਇੱਕੋ ਹੀ ਤਰੀਕਾ ਜਦੋਂ ਤੱਕ ਅੰਗਰੇਜ਼ਾਂ ਦੇ ਅੰਦਰ ਇਹ ਖੌਫ ਪੈਦਾ ਨਹੀਂ ਕਰ ਦਿੱਤਾ ਜਾਂਦਾ ਕਿ ਭਾਈ ਅਸੀਂ ਜਿਹੜਾ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ। ਸੋ ਉਹ ਰਸਤਾ, ਉਹਦੇ ਬਾਰੇ ਦੋ ਡਿਬੇਟਸ ਹੋ ਸਕਦੀਆਂ ਨੇ ਜਾਂ ਦੋ ਰਾਵਾਂ ਹੋ ਸਕਦੀਆਂ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਹ ਕਲਾਸ ਸੀ ਜਿਹੜੀ ਕੁੱਕਿਆਂ ਦੇ ਰੂਪ 'ਚ ਪਹਿਲੇ, ਇੱਕਦਮ ਬਾਅਦ ਉਸ ਤੋਂ ਪਹਿਲਾਂ ਭਾਈ ਮਹਾਰਾਜ ਸਿੰਘ ਦੇ ਰੂਪ 'ਚ ਪੰਜਾਬ ਦੇ ਖਿੱਤੇ 'ਚ ਅਸੀਂ ਦੇਖਦੇ ਹਾਂ, ਔਰ ਫਿਰ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਇਹੀ ਇੱਕ ਰੈਵੋਲੂਸ਼ਨ ਜਿਹੜਾ ਹੈ ਉਹ ਗਦਰ ਪਾਰਟੀ ਦੇ ਰੂਪ ਦੇ ਵਿੱਚ, ਜਿਹਦੇ 'ਚ ਕਿ ਵੱਡਾ ਆਲਮੋਸਟ 22 ਦੇ ਕਰੀਬ ਦੇਸ਼ਾਂ 'ਚੋਂ ਗਦਰੀ ਬਾਬੇ, ਉਹ ਲੋਕ ਜਿਹੜੇ ਅਮਰੀਕਾ, ਕੈਨੇਡਾ ਆਏ ਸੀ, ਔਰ ਇਹਦੇ 'ਚ 22 ਦੇਸ਼ ਜਿਨ੍ਹਾਂ ਦੇ ਵਿੱਚੋਂ ਅੱਡ-ਅੱਡ ਭਾਵੇਂ 5-5, 7-7 ਬੰਦੇ ਹੀ ਆਏ ਹੋਣ, ਜਿਨ੍ਹਾਂ ਦਾ ਇਹ ਸੀ ਕਿ ਭਾਈ ਅੰਗਰੇਜ਼ਾਂ ਨੂੰ ਅਸੀਂ ਆਰਮਡ ਰਿਬੈਲੀਅਨ ਦੇ ਨਾਲ ਕੱਢਣਾ। ਫੌਜਾਂ ਤੱਕ ਵੀ ਉਹਨਾਂ ਦੀ ਰਸਵਾਈ ਸੀ ਕਿ ਨੇਟਿਵ, ਉਹਨਾਂ ਨੇ ਦੇਖਿਆ ਸੀ ਕਿ 1857 ਦਾ ਗਦਰ ਬੇਸ਼ੱਕ ਓਵਰਆਲ ਸੈਂਟਰਲ ਕਮਾਂਡ ਜਾਂ ਵਿਜ਼ਨ ਨਾ ਹੋਣ ਕਰਕੇ ਫੇਲ ਹੋਇਆ, ਪਰ ਉਹਨਾਂ ਨੇ ਇੱਕ ਵਾਰ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸੀ, ਕਿਉਂਕਿ ਉਹ ਰਿਬੈਲੀਅਨ ਜਿਹਨੂੰ ਸਿਪਾਹੀ ਮਿਊਟਨੀ ਵੀ ਕਹਿੰਦੇ ਨੇ, ਕਿਉਂਕਿ ਸਿਪਾਹੀ ਲਫ਼ਜ਼ ਉੱਥੋਂ ਹੀ ਸਿਪਾਹੀ ਮਿਊਟਨੀ ਸੀ ਕਿ ਭਾਵੇਂ ਉਹ ਉਹੀ ਦੇਸੀ ਹਿੰਦੂ ਔਰ ਮੁਸਲਮਾਨ ਬਹੁਤ ਸਾਰੇ, ਕਿਉਂਕਿ ਯੂਪੀ ਬਿਹਾਰ ਦੇ ਉਸ ਖਿੱਤੇ 'ਚ ਕਾਨਪੁਰ ਜਾਂ ਲਖਨਊ ਜਾਂ ਦੂਜੇ ਮੇਰਠ ਉੱਥੋਂ ਹੁੰਦਾ ਜਿੱਥੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਲੇਕਿਨ ਇਸ ਗੱਲ ਨੇ ਸਾਬਤ ਕਰ ਦਿੱਤਾ ਸੀ ਕਿ ਇੱਕ ਵਾਰ ਅੰਗਰੇਜ਼ ਜਿਹੜੇ ਨੇ ਉਹਨਾਂ ਨੇ ਬਿਸਤਰੇ ਬੰਨਣ ਵਾਲੀ ਉਹਨਾਂ ਦੀ ਹਾਲਤ ਹੋ ਗਈ ਸੀ। ਸੋ ਉਹਨਾਂ ਨੇ ਵੀ ਜਿਹੜਾ ਗਦਰ ਮੂਵਮੈਂਟ ਦਾ, ਜਿਹਦੀ ਲੀਡਿੰਗ ਲਾਈਟ ਜਦੋਂ ਅੱਜ ਅਸੀਂ ਸ਼ਹੀਦ ਊਧਮ ਸਿੰਘ ਦੀ ਗੱਲ ਕਰਦੇ, ਸੋ ਸ਼ਹੀਦ ਊਧਮ ਸਿੰਘ ਦੀ ਬਹੁਤ ਵੱਡੀ ਇੰਸਪੀਰੇਸ਼ਨ, ਮੋਟੀਵੇਸ਼ਨ ਭਗਤ ਸਿੰਘ ਸਨ, ਸ਼ਹੀਦ ਭਗਤ ਸਿੰਘ। ਜੇ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ ਤੇ ਉਹਨਾਂ ਦੀ ਮੋਟੀਵੇਸ਼ਨ ਕਰਤਾਰ ਸਿੰਘ ਸਰਾਭਾ ਸੀ,
ਜਿਹੜੇ 20-21 ਸਾਲ ਦੀ ਉਮਰ 'ਚ ਫਾਂਸੀ ਦੇ ਤਖਤੇ ਤੇ ਉੱਤੇ ਚੜ੍ਹੇ। ਔਰ ਜਦੋਂ ਅਸੀਂ ਗਦਰ ਪਾਰਟੀ ਦੀ ਗੱਲ ਕੀਤੀ ਹੈ ਤਾਂ ਉਹਦੀ ਰੂਹੇ ਰਵਾਂ ਬਾਬਾ ਸੋਹਣ ਸਿੰਘ ਪਕਨਾ, ਗੁਰਮੁਖ ਸਿੰਘ ਲਲਤੋਂ ਔਰ ਇਹ ਯੰਗ ਨੌਜਵਾਨ ਕਰਤਾਰ ਸਿੰਘ ਸਰਾਭਾ ਜਿਹੜਾ 14-15 ਸਾਲ ਦੀ ਉਮਰ 'ਚ ਅਮਰੀਕਾ 'ਚ ਆਉਂਦਾ ਹੈ ਔਰ ਕਿਵੇਂ ਵਾਪਸ ਜਾ ਕੇ ਔਰ ਇੱਥੋਂ ਹੀ ਗਦਰ ਗੂੰਜਾਂ ਔਰ ਦੂਸਰੀ ਸਾਰੀਆਂ ਪਬਲੀਕੇਸ਼ਨਸ ਔਰ ਉਹ ਰੂਹੇ ਰਵਾਂ ਹੈ ਸਾਰੀ ਮੂਵਮੈਂਟ ਦਾ। ਔਰ ਕਰਤਾਰ ਸਿੰਘ ਸਰਾਭਾ ਇੱਕ ਬੇਸ਼ੱਕ ਅਲਟੀਮੇਟਲੀ ਉਹ ਹੱਸਦਿਆਂ ਫਾਂਸੀ ਚੜ੍ਹੇ, ਗਦਰ ਮੂਵਮੈਂਟ ਫੇਲ ਹੋਈ ਕਿਉਂਕਿ ਆਲਰੇਡੀ ਉਹਨਾਂ ਦੇ ਕੁਝ ਅੰਦਾਜ਼ੇ ਸੀ ਉਹ ਠੀਕ ਨਹੀਂ ਨਿਕਲੇ, ਕਿਉਂਕਿ ਉਹ ਇਹ ਉਡੀਕ ਕਰਦੇ ਸੀ ਕਿ ਵੀ ਉਹ ਇੰਨੀ ਤਿਆਰੀ ਭਾਰਤ 'ਚ ਕਰ ਲੈਣਗੇ ਕਿ ਜਦੋਂ ਤੱਕ ਫਸਟ ਵਰਲਡ ਵਾਰ ਸ਼ੁਰੂ ਹੋਏਗਾ ਉਹਦੇ ਜਿਹੜੇ ਨੇ ਵੰਡ ਚੁੱਕੇ ਸੀ ਆਸਾਰ ਤਾਂ, ਤੇ ਉਹ ਫੌਜੀ ਛਾਉਣੀਆਂ ਦੇ ਵਿੱਚ ਬਗਾਵਤ ਹੋਏਗੀ। ਪਰ ਜੰਗ ਪਹਿਲਾਂ ਸ਼ੁਰੂ ਹੋਈ, ਅਜੇ ਉਹਨਾਂ ਦਾ ਨੈਟਵਰਕ ਤਿਆਰ ਨਹੀਂ ਸੀ ਔਰ ਇਸੇ ਦੌਰਾਨ ਬ੍ਰਿਟਿਸ਼ ਇੰਟੈਲੀਜੈਂਸ ਦਾ ਬੰਦਾ ਉਹਨਾਂ ਦੇ ਵਿੱਚ ਵੜਿਆ ਹੋਇਆ ਸੀ, ਇੱਥੋਂ ਹੀ ਨਾਲ ਗਿਆ ਔਰ ਉਹ ਸਾਰੀਆਂ ਜਿਹੜੀ ਵੀ ਉਹਨਾਂ ਨੇ ਡੇਟਸ ਬਣਾਈਆਂ ਉਹ ਪਹਿਲਾਂ ਐਕਸਪੋਜ਼ ਹੋ ਜਾਂਦੀਆਂ ਰਹੀਆਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਦਰੀ ਬਾਬਿਆਂ ਨੇ ਇਸ ਸਾਰੇ 'ਚ ਜਿਹਦੇ 'ਚ ਜ਼ਾਹਰ ਹੈ ਕਿ 90% ਸਿੱਖ ਸਨ। ਜਦੋਂ ਅਸੀਂ ਕੁਰਬਾਨੀਆਂ ਦੀ ਹਿਸਟਰੀ ਆਜ਼ਾਦੀ ਦੀ ਉਹਦੇ 'ਚ ਸਿੱਖਾਂ ਦੀ ਗੱਲ ਕਰਦੇ ਹਾਂ, ਸੋ ਉਹ ਕਰਤਾਰ ਸਿੰਘ ਸਰਾਭਾ ਹੋਏ ਔਰ ਦੂਸਰੇ ਬੱਬਰ ਅਕਾਲੀ ਹੋਣ, ਜਿਹੜੀ ਗਦਰ ਮੂਵਮੈਂਟ ਤੋਂ ਬਾਅਦ ਦੂਸਰੀ ਆਰਮਡ ਤਰੀਕੇ ਦੇ ਨਾਲ ਅੰਗਰੇਜ਼ਾਂ ਨੂੰ ਕੱਢਣ ਦੀ ਮੂਵਮੈਂਟ ਅਕਾਲੀਆਂ ਦੇ ਬਰਾਬਰ ਬੱਬਰ ਅਕਾਲੀ ਲਹਿਰ ਸੀ। ਔਰ ਇਸ ਸਾਰੇ ਨੇ ਘੱਟੋ ਘੱਟ ਜਾਗ ਲਾ ਦਿੱਤੀ ਉੱਥੇ ਕਿ ਇਹ ਇਨਵਿੰਸੀਬਲ ਨਹੀਂ ਹੈਗੇ। ਜਿਸ ਕਿਸਮ ਦਾ ਗਦਰੀਆਂ ਦਾ ਇੱਕ ਨੈਟਵਰਕ ਵੀ ਸੀ ਔਰ ਜਿੰਨਾ ਉਹਨਾਂ ਦਾ ਖੌਫ ਸੀ ਔਰ ਜਿਵੇਂ ਬਹਾਦਰੀ ਨਾਲ ਉਹ ਫਾਂਸੀ ਦੇ ਤਖਤਿਆਂ ਤੇ ਝੂਲੇ ਉਹਨਾਂ ਨੇ ਇਨਸਪਾਇਰ ਕੀਤਾ। ਔਰ ਇਹ ਗੱਲ ਬ੍ਰਿਟਿਸ਼ ਸਾਮਰਾਜ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਦੋ ਸਟੇਟਾਂ ਪੰਜਾਬ ਔਰ ਬੰਗਾਲ ਇਹੀ ਫਰਟੀਲ ਗਰਾਊਂਡ ਹੈ ਰੈਵੋਲੂਸ਼ਨਰੀਜ਼ ਦੀ ਵੀ, ਲੜਨ ਵਾਲਿਆਂ ਦੀ ਵੀ। ਔਰ ਇੱਥੇ ਹੀ ਉਹਨਾਂ ਦੇ ਪੰਜਾਬ ਦੀ ਧਰਤੀ ਕੈਨਾਲ ਕਾਲੋਨੀਜ਼ ਉਹਨਾਂ ਦੀ ਪ੍ਰੋਡਿਊਸ ਵੀ ਸੀ। ਬੰਗਾਲ ਸਾਰਾ ਜਿਹੜਾ ਉਹ ਕਾਟਨ ਹੋਏ ਦੂਸਰੇ ਤੀਸਰੇ ਰਾ ਮਟੀਰੀਅਲ ਸੀ। ਸੋ ਉਹ ਕਿਸੇ ਹਾਲਤ 'ਚ ਵੀ ਇੱਥੇ ਜਿਹੜਾ ਹੈ ਉਹ ਲੈਕਸਿਟੀ ਨਹੀਂ ਸੀ ਦਿਖਾਣਾ ਚਾਹੁੰਦੇ। ਔਰ ਕਿੱਥੇ ਫਸਟ ਵਰਲਡ ਵਾਰ ਜਦੋਂ ਸ਼ੁਰੂ ਹੁੰਦਾ ਹੈ 1914 ਤੋਂ 1918 ਤੱਕ ਭਾਰਤ ਦੇ ਲੋਕ ਜਿਹੜੇ ਨੇ, ਉਦੋਂ ਗਾਂਧੀ ਵੀ ਸੀਨ ਤੇ ਆ ਚੁੱਕਾ ਸੀ, ਦੂਸਰੇ ਵੀ ਅੰਗਰੇਜ਼ਾਂ ਦੀ ਮਦਦ ਕਰਦੇ ਨੇ ਇਸ ਸ਼ਰਤ ਦੇ ਉੱਤੇ ਕਿ ਭਾਈ ਜਦੋਂ ਉਹ ਜਿੱਤ ਜਾਣਗੇ ਤੇ ਬਹੁਤ ਸਾਰੇ ਉਹ ਕੰਸੈਸ਼ਨ ਦੇਣਗੇ। ਇੰਡੀਪੈਂਡੈਂਸ ਦੀ ਤਾਂ ਅਜੇ ਮੰਗ ਵੀ ਨਹੀਂ ਸੀ, ਫਰੀडम ਦੀ। ਲੇਕਿਨ ਹੋਇਆ ਇਸ ਦੇ ਉਲਟ। ਜਿਉਂ ਹੀ ਜੰਗ ਖਤਮ ਹੋਈ ਬ੍ਰਿਟਿਸ਼ ਜੇਤੂ ਹੋਏ ਔਰ ਉਹਨਾਂ ਨੇ ਰੌਲਟ ਐਕਟ ਲਿਆਂਦਾ, ਕਾਲਾ ਕਾਨੂੰਨ, 5 ਬੰਦੇ ਇਕੱਠੇ ਨਹੀਂ ਹੋ ਸਕਦੇ। ਜਦੋਂ ਅੱਜ ਦੇ ਅਸੀਂ ਭਾਰਤ ਦੇ ਕਾਨੂੰਨ ਟਾਡਾ ਜਾਂ ਪੋਟਾ ਜਾਂ UAPA ਦੇਖਦੇ ਹਾਂ ਤਾਂ ਮੈਨੂੰ ਲੱਗਦਾ ਵੀ ਰੌਲਟ ਐਕਟ ਨੂੰ ਤਾਂ ਬਲੈਕ ਐਕਟ ਵੀ ਨਹੀਂ ਕਹਿਣਾ ਚਾਹੀਦਾ। ਲੇਕਿਨ ਉਸ ਵੇਲੇ ਪੰਜਾਬ ਦਾ ਗਵਰਨਰ ਸਰ ਮਾਈਕਲ ਓਡਵਾਇਰ, ਜਿਹਨੂੰ ਸਰ ਦਾ ਟਾਈਟਲ ਦਿੱਤਾ ਹੋਇਆ ਸੀ, ਉਹ ਇਹ ਸਮਝਦੇ ਸੀ ਕਿ ਪੰਜਾਬੀਆਂ ਨੂੰ ਇਸ ਤੋਂ 4-5 ਸਾਲ ਪਹਿਲਾਂ ਗਦਰ ਪਾਰਟੀ ਦੀ ਗੱਲ ਹੋ ਚੁੱਕੀ ਸੀ ਔਰ ਪੰਜਾਬ ਦੇ ਵਿੱਚ ਐਂਗਰ ਸਿਮਰਿੰਗ ਸੀ ਸਾਰੇ ਅੰਗਰੇਜ਼ਾਂ ਦੇ ਖਿਲਾਫ। ਇਹਦੇ ਬਾਵਜੂਦ ਕਿ ਜੰਗ 'ਚ ਉਹਨਾਂ ਨੇ ਮਦਦ ਕੀਤੀ ਸੀ ਬ੍ਰਿਟਿਸ਼ ਅੰਪਾਇਰ ਦੀ, ਪਰ ਉਹਨੇ ਦੇਖਿਆ ਵੀ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ। ਰੌਲਟ ਐਕਟ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਸ਼ੱਦਦ ਦਾ ਦੌਰ ਚੱਲਿਆ। ਕਿਤੇ ਵੀ 5 ਬੰਦਿਆਂ ਦੇ ਇਕੱਠੇ ਹੋਣ ਤੇ ਪਾਬੰਦੀ, ਲਾਹੌਰ, ਸਿਆਲਕੋਟ, ਰਾਵਲਪਿੰਡੀ, ਛੋਟੀਆਂ ਜਿਹੜੀਆਂ ਨੇ ਥਾਵਾਂ ਦੇ ਉੱਤੇ ਆਵਾਜ਼ ਉੱਠੀ, ਪ੍ਰੋਟੈਸਟ ਹੋਏ। ਹੁਣ ਅਸੀਂ 13 ਅਪ੍ਰੈਲ 1919 ਦੀ ਗੱਲ ਕਰਦੇ ਹਾਂ, ਜਿਹਨੂੰ ਖੂਨੀ ਵਿਸਾਖੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਜਲਿਆਂਵਾਲੇ ਬਾਗ ਦਾ ਸਾਕਾ। ਅੰਮ੍ਰਿਤਸਰ ਜਿਹੜਾ ਉਸ ਵੇਲੇ ਲਗਭਗ ਅੱਧੀ ਆਬਾਦੀ ਅੰਮ੍ਰਿਤਸਰ ਸ਼ਹਿਰ ਦੀ ਮੁਸਲਮਾਨ ਆਬਾਦੀ ਸੀ। ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਅੱਜ ਦੇ ਅੰਮ੍ਰਿਤਸਰ ਨਾਲ ਨਾ ਕੰਪੇਅਰ ਕਰੀਏ। ਔਰ ਉਸ ਵੇਲੇ ਜਿਹੜੇ ਪ੍ਰਮੁੱਖ ਲੀਡਰ ਵੀ ਕਾਂਗਰਸ ਦੀ ਜਿਹੜੇ ਨੇ ਓਵਰ ਗਰਾਊਂਡ ਕਾਂਗਰਸ ਦੀ ਪੀਸਫੁਲ ਮੂਵਮੈਂਟ ਨੂੰ ਮੰਨਣ ਵਾਲੇ ਸੀ। ਉਹਨਾਂ 'ਚ ਡਾਕਟਰ ਸੈਫੁਦੀਨ ਕਿਚਲੂ, ਸਤਿਆ ਜੈਨ। ਔਰ ਇਹ ਦੱਸਣ ਦੇ ਲਈ ਅੰਗਰੇਜ਼ਾਂ ਵੱਲੋਂ ਕਿ ਵੀ ਅਸੀਂ ਇਹ ਲਾਹੌਰ ਔਰ ਅੰਮ੍ਰਿਤਸਰ ਵੱਡੇ ਸ਼ਹਿਰ ਸੀ, ਲਾਹੌਰ 'ਚ ਉਹਨਾਂ ਦਾ ਪੂਰਾ ਕੰਟਰੋਲ ਸੀ, ਉੱਥੇ ਦਾ ਸਿਰ ਨਹੀਂ ਸੀ ਚੁੱਕਣ ਦਿੰਦੇ। ਅੰਮ੍ਰਿਤਸਰ ਕਿਉਂਕਿ ਵਿਸਾਖੀ ਖਾਲਸਾ ਸਾਜਨਾ ਦਿਵਸ ਹੈ, ਦਰਬਾਰ ਸਾਹਿਬ ਜਿੱਥੇ ਸਿੱਖ ਆਉਂਦੇ ਨੇ ਉਹਦੀ ਐਂਟਰੈਂਸ ਰੋਕ ਨਹੀਂ ਸੀ ਸਕਦੇ। ਸੋ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਵਿਸਾਖੀ ਦੇ ਮੌਕੇ ਇਕੱਠੇ ਹੁੰਦੇ ਨੇ ਔਰ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਹੈ। ਰੌਲਟ ਐਕਟ ਤੋਂ ਇਲਾਵਾ ਵੀ ਕਿ ਕੋਈ 4 ਬੰਦੇ ਇਕੱਠੇ ਨਹੀਂ ਹੋ ਸਕਦੇ। ਲੋਕਾਂ ਦੇ ਉੱਤੇ ਜ਼ੁਲਮ ਪੰਜਾਬ ਭਰ 'ਚ ਚੱਲ ਰਹੇ ਸੀ ਔਰ ਉਹਦੇ ਪ੍ਰੋਟੈਸਟ ਵਜੋਂ ਜਲਿਆਂਵਾਲੇ ਬਾਗ ਦੇ ਵਿੱਚ
ਜਿਹੜਾ ਉਹ ਇੱਕ ਜਲਸੇ ਦਾ ਐਲਾਨ ਉਸ ਵੇਲੇ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਕੀਤਾ ਗਿਆ ਸੀ। ਲੇਕਿਨ ਇਸ ਤੋਂ ਠੀਕ 2-3 ਦਿਨ ਪਹਿਲਾਂ ਡਾਕਟਰ ਸੈਫੂਦੀਨ ਕਿਚਲੂ ਔਰ ਸਤਿਆਪਾਲ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੰਮ੍ਰਿਤਸਰ ਦੇ ਲੋਕ ਭੜਕੇ, ਛੁੱਟ-ਪੁੱਟ ਵਾਇਲੈਂਸ ਦੀਆਂ ਘਟਨਾਵਾਂ ਵੀ ਹੋਈਆਂ 1-2, ਲੇਕਿਨ ਲੋਕ ਜਿਹੜੇ ਨੇ ਉਹ ਦ੍ਰਿੜ ਸੀ ਔਰ ਜ਼ਾਹਰ ਹੈ 13 ਅਪ੍ਰੈਲ ਦਾ ਦਿਨ ਬਹੁਤ ਸਾਰੇ ਜਿਹੜੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਉਸ ਜਿਹੜਾ ਛੋਟਾ ਜਿਹਾ ਬਾਗ ਹੈ ਜੱਲਾ ਸਰਦਾਰ ਸੀ ਇੱਕ ਸਿੱਖ ਮਿਸਲ ਪੀਰੀਅਡ ਤੋਂ ਬਾਅਦ ਦੇ, ਔਰ ਉਹਨਾਂ ਦਾ ਉਹ ਗਾਰਡਨ ਸੀ, ਉਹਦੇ 'ਚ ਇਕੱਠੇ ਹੋਏ। ਔਰ ਬਹੁਤਾ ਵਾਕਿਆ ਜਿਹੜਾ ਹਰ ਇੱਕ ਨੂੰ ਪਤਾ ਹੈ ਕਿ ਕਿਵੇਂ ਉਸ ਵੇਲੇ ਦੇ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਜਿਹੜਾ ਹਰ ਹਾਲਤ ਦੇ ਵਿੱਚ ਪੰਜਾਬ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਉਹਦੇ ਆਰਡਰ ਦੇ ਥੱਲੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਬ੍ਰਿਗੇਡੀਅਰ ਸੀ ਉਸ ਵੇਲੇ, ਜਿਹੜਾ ਬਾਅਦ 'ਚ ਮੇਜਰ ਜਨਰਲ, ਉਹਨੂੰ ਵੀ ਜਨਰਲ ਡਾਇਰ ਕਰਕੇ ਕਿ ਉਹਦਾ ਨਾਂ DYER ਆਇਰਿਸ਼ ਸੀ, ਔਰ ਕਈ ਵਾਰ ਉੱਥੇ ਗੋਲੀ ਚਲਾਉਣ ਵਾਲੇ ਡਾਇਰ ਔਰ ਪੰਜਾਬ ਦੇ ਗਵਰਨਰ ਡਾਇਰ ਨੂੰ ਕਨਫਿਊਜ਼ ਕੀਤਾ ਜਾਂਦਾ ਹੈ। ਸੋ ਲੋਕਲ ਜਿਹੜਾ ਹੈ ਉਹ ਬ੍ਰਿਗੇਡੀਅਰ ਡਾਇਰ ਜਿਹੜਾ ਹੈ ਉਹ ਪਲਾਤੂਨ ਲੈ ਕੇ ਅੰਗਰੇਜ਼ਾਂ ਦੀ ਔਰ ਗੋਰਖਿਆਂ ਦੀ ਉੱਥੇ ਪਹੁੰਚਦਾ। ਇੱਕੋ ਹੀ ਦਰਵਾਜ਼ਾ ਹੈ ਜਲਿਆਂਵਾਲੇ ਬਾਗ ਦਾ ਜਿਹਦੇ 'ਚੋਂ ਐਂਟਰ ਕੀਤਾ ਜਾਂਦਾ ਸੀ, ਕੋਈ ਵਾਰਨਿੰਗ ਨਹੀਂ ਹੈ, ਲੋਕਾਂ ਨੂੰ ਨਿਕਲਣ ਨਹੀਂ ਦਿੱਤਾ ਜਾਂਦਾ, ਔਰ ਮਸ਼ੀਨ ਗਨ ਦੇ ਨਾਲ ਔਰ ਦੂਸਰਾ ਗੋਲੀਆਂ ਚਲਾ ਕੇ ਜਿਹੜਾ ਲੈਸ ਦੈਨ ਹਾਫ ਐਨ ਆਵਰ ਜਿਹੜਾ ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 400 ਤੋਂ ਲੈ ਕੇ 700 ਤੱਕ ਇਹ ਨੰਬਰ ਵੇਰੀ ਕਰਦਾ, ਲੋਕ ਮਾਰੇ ਜਾਂਦੇ ਨੇ ਔਰ ਇੰਨੇ 1200-1300 ਜ਼ਖਮੀ ਹੁੰਦੇ ਨੇ। ਔਰ ਇਹ ਸਾਰਾ ਵਾ ਹੁਣ ਊਧਮ ਸਿੰਘ ਜਿਹੜਾ ਬਹੁਤ ਛੋਟੀ ਉਮਰ ਦੇ ਵਿੱਚ 3 ਸਾਲ ਦੇ ਕਰੀਬ ਉਮਰ 'ਚ ਪਿਤਾ ਚੜ੍ਹਾਈ ਕਰ ਜਾਂਦੇ ਨੇ, 2 ਭਰਾ ਨੇ ਔਰ ਉਹਨਾਂ ਦੇ ਰਿਸ਼ਤੇਦਾਰ ਆ ਕੇ ਸੈਂਟਰਲ ਖਾਲਸਾ ਯਤੀਮਖਾਨਾ ਜਿਹੜਾ ਸੈਂਟਰਲ ਸਿੱਖ ਆਰਫਨੇਜ ਹੈ ਉਹਦੇ 'ਚ ਉਹਨਾਂ ਨੂੰ ਆ ਕੇ ਭਰਤੀ ਕਰਵਾ ਦਿੰਦੇ ਨੇ। ਔਰ ਇਹ ਇੱਕ ਨੌਜਵਾਨ ਜਿਹਨੇ ਜਿਹੜਾ 10ਵੀਂ ਕਰ ਚੁੱਕਾ ਔਰ 15-16 ਸਾਲ ਦਾ ਹੈ, ਇਹ ਵੀ ਉੱਥੇ ਸੇਵਾ ਦੇ ਲਈ ਆਇਆ ਹੋਇਆ ਕਿ ਜਦੋਂ ਬਾਗ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਹੈ, ਪਾਣੀ ਦੀ ਸੇਵਾ, ਉਹ ਆਪਣੀ ਅੱਖਾਂ ਦੇ ਨਾਲ ਦੇਖਦਾ ਵੀ ਕੀ ਵਾਪਰਿਆ। ਉਹ ਸਰਵਾਈਵ ਕਰ ਜਾਂਦਾ ਉਸ ਨੂੰ, ਪਰ ਉਹ ਅਕਾਲ ਤਖਤ ਤੇ ਜਾ ਕੇ ਇਹ ਅਰਦਾਸ ਕਰਦਾ ਹੈ ਕਿ ਸਤਿਗੁਰੂ ਮੈਨੂੰ ਬਲ ਬਖਸ਼ੋ ਕਿ ਮੈਂ ਇਹ ਜਿਹੜਾ ਮੇਰੇ ਲੋਕਾਂ ਦਾ, ਮਰਨ ਵਾਲਿਆਂ 'ਚ ਸਿੱਖ ਵੀ ਸਨ, ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਸੋ ਕਿ ਵੀ ਮੈਂ ਇਸ ਦਾ ਬਦਲਾ ਲਵਾਂ। ਇੱਥੋਂ ਉਹਦੀ ਹੰਟ ਸ਼ੁਰੂ ਹੁੰਦੀ ਹੈ। ਉਹ ਕਿਵੇਂ ਅਗਲੇ 21 ਸਾਲ ਪਿੱਛਾ ਕਰਦਾ ਹੈ। ਮਾਈਕਲ ਓਡਵਾਇਰ ਗਵਰਨਰ ਵੀ ਇੱਥੋਂ ਰਿਟਾਇਰ ਹੋ ਕੇ ਇੰਗਲੈਂਡ 'ਚ ਚਲਾ ਜਾਂਦਾ ਹੈ, ਆਪਣਾ ਉਹ ਕੰਮ ਉੱਥੇ ਜਿਹੜਾ ਬੜਾ ਪ੍ਰਾਈਡ ਉਹਨੂੰ ਦਿੱਤਾ ਜਾਂਦਾ ਸੀ ਕਿ ਇਸੇ ਤਰ੍ਹਾਂ ਜਿਹੜਾ ਬ੍ਰਿਗੇਡੀਅਰ ਡਾਇਰ ਉਹ ਤਾਂ ਉਹਦਾ ਵੀ ਪਿੱਛਾ ਉਹਨੇ ਕੀਤਾ, ਪਰ ਉਹਦੇ ਪਹੁੰਚਣ ਤੋਂ ਪਹਿਲਾਂ ਉਹ ਮਰ ਗਿਆ ਜਿਹਨੇ ਲੋਕਲੀ ਫਾਇਰਿੰਗ ਕੀਤੀ ਸੀ। ਸੋ ਅੱਜ ਦੇ ਦਿਨ ਜਦੋਂ ਅਸੀਂ ਉਹਨਾਂ ਦੀ ਸ਼ਹਾਦਤ ਦੀ ਗੱਲ ਕਰ ਰਹੇ ਹਾਂ, ਫਿਰ ਇਹ ਬੜਾ ਦੇਖਣਾ ਬੜਾ ਜ਼ਰੂਰੀ ਹੈ ਕਿ ਜਦੋਂ ਊਧਮ ਸਿੰਘ ਦੇ ਉੱਤੇ ਟਰਾਇਲ ਵੀ ਚੱਲਦਾ, ਉਹ ਆਪਣਾ ਨਾਂ ਉਹਨੂੰ ਪੁੱਛਿਆ ਜਾਂਦਾ ਹੈ, ਉਹ ਕਹਿੰਦਾ ਮੁਹੰਮਦ ਸਿੰਘ ਆਜ਼ਾਦ। ਹਾਲਾਂਕਿ ਬਾਅਦ 'ਚ ਹਿੰਦੂ ਤਵੀਆਂ ਨੇ ਕਰਕੇ ਵਿੱਚ ਰਾਮ ਵੀ ਵਾੜ ਦਿੱਤਾ ਹੈ ਕਿ ਰਾਮ ਮੁਹੰਮਦ ਸਿੰਘ ਆਜ਼ਾਦ, ਪਰ ਤੁਸੀਂ ਕੋਰਟ ਰੈਕਡ ਦੇਖੋਗੇ ਮੁਹੰਮਦ ਸਿੰਘ ਆਜ਼ਾਦ। ਔਰ ਉਹਨਾਂ ਦੀਆਂ ਜਿਹੜਾ ਉਹਨਾਂ ਨੇ ਆਪਣੇ ਟਰਾਇਲ ਜਦੋਂ ਉਹਨਾਂ ਦੇ ਉੱਤੇ ਚੱਲਦਾ, ਜੋ ਉਹਨਾਂ ਦੀ ਸਟੇਟਮੈਂਟ ਹੈ, ਮੈਂ ਸਮਾਂ ਸੀਮਾ ਕਰਕੇ ਡੀਟੇਲ ਤਾਂ ਨਹੀਂ ਪੜ੍ਹ ਸਕਾਂਗਾ, ਔਰ ਉਹਦੇ 'ਚ ਉਹਨਾਂ ਦੇ ਮੈਂ ਇੱਕ ਜਿਹੜਾ ਉਹਨਾਂ ਨੇ ਜੱਜ ਨੂੰ ਐਡਰੈਸ ਕਰਦਿਆਂ ਕਿਹਾ ਕਿ ਆਈ ਡਿਡ ਇਟ ਬਿਕੋਜ਼ ਆਈ ਹੈਡ ਏ ਗਰਜ ਅਗੇਂਸਟ ਹਿਮ। ਉਹਨਾਂ ਨੇ ਉਸ ਪੰਜਾਬ ਦੇ ਗਵਰਨਰ ਰਹੇ ਉਸ ਮਾਈਕਲ ਓਡਵਾਇਰ ਨੂੰ ਜਿਹੜਾ ਕੈਕਸਟਨ ਹਾਲ ਦੇ ਵਿੱਚ ਜਿੱਥੇ ਉਹਨੇ ਪ੍ਰਾਈਡ ਦੇ ਨਾਲ ਇੰਡੀਆ ਲੀਗ ਨੇ ਫੰਕਸ਼ਨ ਰੱਖਿਆ ਸੀ, ਔਰ ਉਹ ਬਿਆਨ ਕਰ ਰਿਹਾ ਸੀ ਕਿ ਕਿਵੇਂ ਉਹਨੇ ਬਹਾਦਰੀ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਾਬੂ ਕੀਤਾ। ਔਰ ਊਧਮ ਸਿੰਘ ਉਸ ਹਾਲ ਦੇ ਵਿੱਚ ਕੈਕਸਟਨ ਹਾਲ 'ਚ .45 ਕੈਲੀਬਰ ਰਿਵਾਲਵਰ ਦੇ ਨਾਲ ਪਹੁੰਚ ਜਾਂਦੇ ਨੇ ਔਰ ਉਸ ਨੂੰ 6 ਦੀਆਂ 6 ਗੋਲੀਆਂ ਉਸ ਤੇ ਦਾਗ ਕੇ ਉਸ ਨੂੰ ਮਾਰ ਮੁਕਾਉਂਦੇ ਨੇ। ਔਰ 1-2 ਜਿਹੜੀਆਂ ਨੇ ਮੇਰੇ ਖਿਆਲ ਸਟੇ ਬੁਲੇਟਸ ਦੇ ਨਾਲ 1-2 ਜ਼ਖਮੀ ਵੀ ਹੁੰਦੇ ਨੇ, ਜਿਨ੍ਹਾਂ 'ਚ ਉਹਨਾਂ ਦਾ ਇੱਕ ਸੈਕਟਰੀ ਆਫ ਸਟੇਟ ਸੀ। ਔਰ ਜਿਹੜੀ ਗੱਲ ਉਹਨੇ ਡਿਊਰਿੰਗ ਦਾ ਟਰਾਇਲ ਊਧਮ ਸਿੰਘ ਨੇ ਕਹੀ, ਉਹਨਾਂ ਨੇ ਕਿਹਾ ਆਈ ਡਿਡ ਇਟ ਬਿਕੋਜ਼ ਆਈ ਹੈਡ ਏ ਗਰਜ ਅਗੇਂਸਟ ਹਿਮ, ਹੀ ਡਿਜ਼ਰਵਡ ਇਟ, ਹੀ ਵਾਜ਼ ਦ ਰੀਅਲ ਕਲਪ੍ਰਿਟ, he wanted to crush the spirit of my people, so I have crushed him। ਇਹ ਮੇਰੇ ਲੋਕਾਂ ਦੀ ਸਪਿਰਿਟ ਨੂੰ, ਜਜ਼ਬਿਆਂ ਨੂੰ ਦਬਾ ਦੇਣਾ ਚਾਹੁੰਦਾ ਜੀ, ਪਰ ਮੈਂ ਇਹ ਕਰਕੇ ਇਹਨੂੰ ਦਬਾਇਆ। for full 21 years I have been trying to seek vengeance. I am happy that I have done the job. I am not scared of death. I am dying for my country. I have seen my people starving in India under the British rule. I have protested against this. It was my duty
what greater honor could be bestowed on me than death for the sake of my motherland? ਉਹਨੇ ਕਿਹਾ ਵੀ ਇਹ ਤਾਂ ਮੇਰੇ ਲਈ ਬੜਾ ਵੱਡਾ ਆਨਰ ਹੈ, ਮੈਨੂੰ ਮੌਤ ਮਿਲੇ ਇਸ ਤੋਂ ਵੱਡਾ ਮੇਰੇ ਲਈ ਕੀ ਆਨਰ ਹੋ ਸਕਦਾ ਹੈ। ਔਰ ਅਖੀਰ 'ਚ ਵੀ ਉਹਨਾਂ ਨੇ ਇਹ ਕਿਹਾ ਕਿ ਆਈ ਸੇ ਡਾਊਨ ਵਿਦ ਬ੍ਰਿਟਿਸ਼ ਇੰਪੀਰੀਅਲਿਜ਼ਮ, ਯੂ ਸੇ ਇੰਡੀਆ ਡੂ ਨਾਟ ਹੈਵ ਪੀਸ, we have only slavery. Generations of so-called civilization has brought us everything filthy and degenerating known to the human race. All you have to do is read your own history. If you have any human decency about you, you should die with shame. The brutality and bloodthirsty way in which the so-called intellectuals who call themselves rulers of civilizations in the world are bastard blood. ਸੋ ਉਹਨੇ ਜੋ ਕਹਿ ਸਕਦਾ ਸੀ, ਜੱਜ ਨੇ ਕਈ ਵਾਰੀ ਇੰਟਰਪਟ ਕਰਕੇ ਕੰਨਾਂ ਤੇ ਹੱਥ ਰੱਖਿਆ ਔਰ ਬਾਅਦ ਦੇ ਵਿੱਚ ਸਾਰਾ ਕੋਰਟ ਰੈਕਡ ਚੋਂ 1997 ਚ ਨਿਕਲਿਆ, ਉਹਨਾਂ ਨੇ ਸੀਲ ਕਰ ਦਿੱਤਾ ਸੀ। ਪਰ ਇਹ ਉਹ ਸਪਿਰਿਟ ਸੀ ਜਿਹੜੀ ਜ਼ਾਹਰ ਹੈ ਇੱਕ ਸਿੱਖ ਸਪਿਰਿਟ ਹੈ। ਲੇਕਿਨ ਜਦੋਂ ਅਸੀਂ ਅੱਜ ਇਹ ਦੇਖਦੇ ਹਾਂ, ਇਸੇ ਸਪਿਰਿਟ ਦੇ ਨਾਲ ਇਹੋ ਜਿਹੇ ਹੀ ਬਿਆਨ ਜੱਜ ਨੂੰ ਦੇ ਕੇ ਸ਼ਹੀਦ ਭਗਤ ਸਿੰਘ 1931 ਦੇ ਵਿੱਚ ਫਾਂਸੀ ਤੇ ਚੜ੍ਹਦੇ ਨੇ, ਊਧਮ ਸਿੰਘ ਉਸ ਤੋਂ ਬਾਅਦ ਆਲਮੋਸਟ 9 ਸਾਲ ਬਾਅਦ ਫਾਂਸੀ ਦੇ ਤਖਤੇ ਤੇ ਝੂਲਦੇ ਨੇ, ਔਰ ਕਰਤਾਰ ਸਿੰਘ ਸਰਾਭਾ ਇਹਨਾਂ ਤੋਂ 20 ਸਾਲ ਪਹਿਲਾਂ। ਹੁਣ ਅਸੀਂ ਜੇ ਸਾਰੀ ਲਾਈਨ ਨੂੰ ਦੇਖਦੇ ਹਾਂ ਤੇ ਅੱਜ ਅਸੀਂ ਜੇ ਦੇਖੀਏ ਕਿ ਭਾਈ ਉਹਨਾਂ ਦੀਆਂ ਕੁਰਬਾਨੀਆਂ, ਜੇ ਉਹਨਾਂ ਨੂੰ ਪਤਾ ਹੁੰਦਾ ਵੀ ਜਿਸ ਨੂੰ ਇਹ ਦੇਸ਼ ਆਪਣਾ ਸਮਝ ਕੇ ਅੰਗਰੇਜ਼ਾਂ ਦੇ ਖਿਲਾਫ ਕੁਰਬਾਨੀਆਂ ਦੀ ਝੜੀ ਲਾ ਰਹੇ ਨੇ, ਉਹਨਾਂ ਨੇ ਤਾਂ ਦੇਸ਼ 'ਚੋਂ ਅੰਗਰੇਜ਼ਾਂ ਦੇ ਜਾਂਦਿਆਂ ਹੀ ਸਿੱਖ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਣਾ। ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਅੰਗਰੇਜ਼ਾਂ ਨੇ ਤਾਂ ਜਲਿਆਂਵਾਲੇ ਬਾਗ 'ਚ ਗੋਲੀ ਚਲਾ ਕੇ 300 400 700 ਬੰਦਾ ਮਾਰ ਦਿੱਤਾ। ਇਹਨਾਂ ਨੇ ਤਾਂ ਟੈਂਕਾਂ ਤੋਪਾਂ ਦੇ ਨਾਲ 8 ਤੋਂ 10 ਹਜ਼ਾਰ ਸਿੱਖ ਜਿਹੜਾ ਜੂਨ ਦੇ ਪਹਿਲੇ ਹਫ਼ਤੇ 1984 'ਚ ਕੀਤਾ। ਅੰਗਰੇਜ਼ਾਂ ਦੇ ਪੀਰੀਅਡ ਦਾ ਕੋਈ ਦਰਬਾਰ ਸਾਹਿਬ ਤੇ ਫੌਜੀ ਹਮਲਾ ਨਹੀਂ ਹੋਇਆ। ਅਕਾਲ ਤਖਤ ਨੂੰ ਇਹਨਾਂ ਨੇ ਢਾਹ ਢੇਰੀ ਕੀਤਾ, ਔਰ ਕਿਵੇਂ ਇੱਕ ਤੋਂ ਬਾਅਦ ਇੱਕ ਸਿੱਖਾਂ ਦੀ ਜਨਰੇਸ਼ਨ ਅੱਜ ਵੀ ਹਾਲ ਇਹ ਹੈ ਕਿ ਭਾਈ ਉੱਥੇ ਤੁਸੀਂ ਜਿਹੜੀ ਆਜ਼ਾਦਾਨਾ ਗੱਲ ਵੀ ਜੇ ਕਰਦੇ ਹੋ, ਈਵਨ ਧਾਰਮਿਕ ਲਿਟਰੇਚਰ ਤੁਹਾਡੇ ਘਰ 'ਚ ਹੁੰਦਾ ਤੇ ਤੁਹਾਡੇ ਤੇ UAPA ਕਾਨੂੰਨ ਲਾਏ ਜਾਂਦੇ ਨੇ। ਹੁਣ ਤੁਸੀਂ ਇਸ ਸਾਰੇ ਨੂੰ ਰੌਲਟ ਐਕਟ ਨਾਲ ਕੰਪੇਅਰ ਕਰੋ, ਦੂਸਰੇ ਨਾਲ ਕੰਪੇਅਰ ਕਰੋ। ਔਰ ਮੈਂ ਕੱਲ੍ਹ ਹੀ ਇੱਕ ਪ੍ਰੋਗਰਾਮ ਜਿਹੜੇ ਪਾਕਿਸਤਾਨ ਦੇ ਇੰਟੈਲੈਕਚੁਅਲ ਵੀ ਨੇ ਔਰ ਉਹਨਾਂ ਦਾ ਆਪਣਾ ਸ਼ੋਅ ਵੀ ਹੁੰਦਾ ਮੇਰੇ ਮੁਤਾਬਕ, ਲੇਕਿਨ ਇੱਕ ਉਹਨਾਂ ਦੀ ਹਸਨ ਨਿਸਾਰ, ਉਹਨਾਂ ਨੇ ਕੱਲ੍ਹ ਇਸ ਹਵਾਲੇ ਨਾਲ ਗੱਲ ਕੀਤੀ ਕਿ ਕਿਸੇ ਨੇ ਉਹਨਾਂ ਨੂੰ ਲੈਟਰ ਲਿਖਿਆ ਸੀ ਕਿ ਕਿਵੇਂ ਭਾਰਤ ਦੇ ਵਿੱਚ 40 ਤੋਂ ਜ਼ਿਆਦਾ ਸਿੱਖ ਜਿਹੜੇ ਵੈਬਸਾਈਟ ਨੇ ਉਹ ਬੈਨ ਕਰ ਦਿੱਤੇ ਗਏ ਨੇ, ਔਰ ਕਿਵੇਂ ਸਿੱਖ ਜਿਹੜੇ ਆਜ਼ਾਦੀ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ। ਸੋ ਉਹਨਾਂ ਨੇ ਹੈਨਰੀ ਕਿਸਿੰਜਰ ਨੂੰ ਕੋਟ ਕੀਤਾ, ਉਹਨਾਂ ਦੀ ਕਿਤਾਬ ਕੋਈ ਮੈਂ ਉਹ ਦੇਖਾਂਗਾ ਵੀ ਐਗਜ਼ੈਕਟ ਕੋਟ ਕੀ ਹੈ ਉਹਨਾਂ ਨੇ, ਕਿਉਂਕਿ ਉਰਦੂ 'ਚ ਉਸ ਦਾ ਥੋੜ੍ਹਾ ਬਹੁਤ ਹਿੱਸਾ ਦਿੱਤਾ ਹੈ। ਉਹਨਾਂ ਨੇ ਹੈਨਰੀ ਕਿਸਿੰਜਰ ਨੇ ਕਿਹਾ ਸੀ ਕਿ ਜੀ 21ਵੀਂ ਸਦੀ ਦੇ ਵਿੱਚ ਜਿਹੜੀਆਂ ਪਾਵਰਸ ਉੱਭਰਨਗੀਆਂ, ਚਾਈਨਾ ਦਾ ਜ਼ਿਕਰ ਹੈ, ਰਸ਼ੀਆ ਵਾਪਸ ਅਮਰੀਕਾ ਹੈ ਜਾਂ ਦੂਜਾ, ਤੇ ਉਹਨਾਂ ਨੇ ਕਿਹਾ ਵੀ ਮੇਬੀ ਇੰਡੀਆ, ਜੇ ਇੰਡੀਆ ਇਸ ਕਿਸਮ ਦਾ ਤਰੱਕੀ ਦੇ ਉੱਤੇ ਗਾਮਜ਼ਨ ਰਹੇ ਔਰ ਜਿਹੜੀਆਂ 6 ਪਾਵਰਸ ਗਿਣਾਈਆਂ, ਸ਼ਾਇਦ ਬ੍ਰਾਜ਼ੀਲ ਵੀ ਉਹਦੇ, ਪਰ ਉਹਦੇ 'ਚ ਹਸਨ ਨਿਸਾਰ ਕਹਿੰਦੇ ਨੇ ਕਿ ਜੋ ਕਸ਼ਮੀਰ 'ਚ ਚੱਲ ਰਿਹਾ ਹੈ, ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸ ਖਿੱਤੇ ਦੇ ਮੇਰੇ ਲਈ ਆਪਣਾ ਘਰ, ਪਿੰਡ, ਸ਼ਹਿਰ, ਮੁਲਕ ਅਜ਼ੀਜ਼ ਹੈ, ਫਿਰ ਮੈਂ ਜਿਸ ਖਿੱਤੇ 'ਚ ਹਾਂ, ਜਿਹੜੀਆਂ ਦੂਸਰੀਆਂ ਕੌਮਾਂ ਨੇ, ਸਾਡਾ ਆਪਸ ਦੇ ਵਿੱਚ ਜੋ ਇੱਕ ਦੂਸਰੇ ਦੇ ਇਸ ਮਾਸ਼ਰੇ ਨਾਲ ਅਸੀਂ ਤਾਲੁਕ ਰੱਖਦੇ ਹਾਂ, ਉਹਨਾਂ ਨੇ ਕਿਹਾ ਵੀ ਜਿਸ ਰਸਤੇ ਤੇ ਭਾਰਤ ਤੁਰਿਆ ਇਹ ਹੁਣ ਉਸ ਰਸਤੇ ਤੋਂ ਭਟਕ ਗਿਆ ਜਿਹੜਾ ਕਿ ਉਹ ਆਪਣਾ ਰੋਲ ਪਲੇ ਕਰ ਸਕਦਾ। ਸੋ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿਆਣੇ ਲੋਕ ਵੀ ਨੇ, ਭਾਵੇਂ ਖੁੱਲ੍ਹ ਕੇ ਬਹੁਤ ਵਾਰ ਉੱਥੇ ਬੈਠਿਆਂ ਲਈ ਵੀ ਕਹਿਣਾ ਕਈ ਚੀਜ਼ਾਂ ਸ਼ਾਇਦ ਉਹਨਾਂ ਦੀਆਂ ਆਪਣੀਆਂ ਕੰਪਲਸ਼ਨਸ ਵੀ ਹੋਣ ਕਿ ਭਾਈ ਉਹ ਕੋਈ ਪਾਰਟੀਸ਼ਨ ਪੋਲਿਟਿਕਸ ਕਰਦੇ ਨੇ ਜਾਂ ਦੂਜਾ, ਪਰ ਮੈਂ ਇਹ ਸਮਝਦਾ ਕਿ ਅੱਜ 72 ਸਾਲ ਦਾ ਭਾਰਤੀ ਰੂਲ ਦੇਖਣ ਤੋਂ ਬਾਅਦ, ਔਰ ਇਹ ਗੱਲ ਮੇਰੀ ਕਹਿਣ ਦੀ ਨਹੀਂ ਹੈ, ਜਿੰਦਾ ਸੁੱਖਾ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਕੀਤਾ, ਕੁਲਦੀਪ ਨਈਅਰ ਨੇ ਉਹਨਾਂ ਦੇ ਉੱਤੇ ਸਵਾਲ ਚੁੱਕਿਆ ਸੀ ਕਿ ਤੁਸੀਂ ਇਵੇਂ ਕਿਉਂ ਕੀਤਾ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਜੋ ਕੰਮ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਨੇ ਕੀਤਾ, ਕਿਉਂਕਿ ਉਹ ਹਕੂਮਤ ਵੀ ਜ਼ੁਲਮ ਦੇ ਰਸਤੇ ਤੇ ਸੀ ਜੀ, ਔਰ ਤੁਹਾਡਾ ਰਜੀਮ ਜਦੋਂ ਜ਼ੁਲਮ ਦੇ ਰਸਤੇ ਤੇ ਤੁਰਿਆ, ਉਹਨਾਂ ਨੇ ਸਾਡਾ ਅਕਾਲ ਤਖਤ ਢਾਹ ਢੇਰੀ ਕੀਤਾ, ਸਿੱਖ ਕੌਮ ਦੇ ਖਿਲਾਫ ਜੰਗ ਦਾ ਐਲਾਨ ਕੀਤਾ, ਤੇ ਅਸੀਂ ਉਸੇ ਫਰਜ਼ ਨੂੰ
ਪੂਰਾ ਕੀਤਾ। ਔਰ ਮੈਂ ਇਹਦੇ ਤੇ ਕਲੋਜ਼ ਕਰਨ ਤੋਂ ਪਹਿਲਾਂ ਇੱਕ ਸਿੰਪਲਿਸਟਿਕ ਸਟੇਟਮੈਂਟ ਮੇਰੀ ਹੁੰਦੀ ਹੈ ਕਿ ਜੇ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਹੁੰਦੇ ਜੀ ਹੁਣ ਦੇ ਦੌਰ 'ਚ, ਤੇ ਉਹਨਾਂ ਨੇ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ ਦਾ ਸਾਥੀ ਹੋਣਾ ਸੀ। ਤੇ ਜੇ ਜਿੰਦਾ ਸੁੱਖਾ, ਬੇਅੰਤ ਸਿੰਘ, ਸਤਵੰਤ ਸਿੰਘ, ਜਗਤਾਰ ਸਿੰਘ ਹਵਾਰਾ, ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ ਇਹ ਉਸ ਦੌਰ 'ਚ ਹੁੰਦੇ ਤਾਂ ਇਹਨਾਂ ਨੇ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ ਦਾ ਸਾਥੀ ਹੋਣਾ ਸੀ ਜੀ। ਸੋ ਅੰਗਰੇਜ਼ ਤਾਂ ਗੈਰ ਸੀ, ਵਪਾਰੀ ਸੀ, ਜਿਵੇਂ ਅਸੀਂ ਸ਼ੁਰੂ 'ਚ ਕਿਹਾ, ਲੁੱਟ ਖਸੁੱਟ ਲਈ ਆਏ ਸੀ। ਪਰ ਇਹ ਤਾਂ ਉਹ ਲੋਕ ਨੇ ਜਿਹੜੇ ਉਸ ਧਰਤੀ ਦੇ ਨੇ, ਔਰ ਜਿਸ ਹੱਦ ਤੱਕ ਜਾ ਕੇ ਇਹਨਾਂ ਨੇ ਜ਼ੁਲਮਾਂ ਦੀ ਝੜੀ ਲਾਈ ਹੈ। ਅਸੀਂ ਇੱਕ ਸੈਗਮੈਂਟ ਆਲਮੋਸਟ ਹਰ ਰੋਜ਼ ਕਸ਼ਮੀਰ ਦੇ ਵਿੱਚ ਕੀ ਕਰ ਰਹੇ ਨੇ ਉਸ ਦੇ ਉੱਤੇ ਉਹਨੂੰ ਜਿਹੜਾ ਭੇਟ ਕਰਦੇ ਆ ਡਿਸਕਸ਼ਨ ਦੇ ਲਈ, ਅੱਜ ਵੀ ਕਰਾਂਗੇ। ਸੋ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ, ਜੋ ਨਾਰਥ ਈਸਟ ਚੱਲ ਰਿਹਾ, ਜੋ ਭਾਰਤ ਦੇ ਆਮ ਗਰੀਬ, ਦਲਿਤਾਂ, ਮਜ਼ਦੂਰਾਂ, ਸ਼ਡਿਊਲ ਟ੍ਰਾਈਬਸ ਨਾਲ ਹੋ ਰਿਹਾ, ਸੋ ਇਹ ਕਿਸ ਕਿਸਮ ਦੀ ਆਜ਼ਾਦੀ ਲਫ਼ਜ਼ ਵੀ ਸ਼ਰਮਸਾਰ ਹੋਏਗਾ ਕਿ ਭਾਈ ਇਹਦੇ ਨਾਲੋਂ ਤਾਂ ਕਲੋਨੀਅਲਸ ਚੰਗੇ ਸੀ। ਔਰ ਇਹ ਗੱਲ ਜਦੋਂ ਸਾਡੇ ਬਜ਼ੁਰਗਾਂ ਦੀ ਇੱਕ ਜਨਰੇਸ਼ਨ, ਜਿਨ੍ਹਾਂ ਨੂੰ ਸਾਡੇ ਯੰਗਸਟਰਸ ਕੰਟੈਂਪਟ ਨਾਲ ਦੇਖਦੇ ਸੀ, ਉਹ ਕਹਿੰਦੇ ਸੀ ਭਾਈ ਇਹ ਜਿਨ੍ਹਾਂ ਦੇ ਹੱਥ ਪਾਵਰ ਆਈ ਹੈ ਇਹਨਾਂ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਹ ਚੰਗਾ ਸੀ। ਘੱਟੋ ਘੱਟ ਕਿਤੇ ਤਾਂ ਤੁਸੀਂ ਅਦਲ ਦੇਖ ਸਕਦੇ ਸੀ ਜਾਂ ਸਿਕਿਉਰਿਟੀ, ਔਰ ਤੁਹਾਡੀ ਲਾਈਫ ਬੇਸ਼ੱਕ ਜ਼ਾਲਮ ਸਨ ਲੇਕਿਨ ਫਿਰ ਵੀ ਇੱਕ ਸਿਸਟਮ ਇਨ ਆਰਡਰ ਸੀ। ਅੱਜ ਤਾਂ ਉੱਥੇ ਗੁੰਡਾ ਕਰੇਸੀ ਔਰ ਠੱਗੋ ਕਰੇਸੀ ਤੋਂ ਇਲਾਵਾ ਤੁਸੀਂ ਠੱਗੀਆਂ ਮਾਰ ਰਹੇ ਹੋ, ਝੂਠ ਬੋਲ ਰਹੇ ਹੋ, ਲਾਈਜ਼ ਦੇ ਉੱਤੇ ਤੁਸੀਂ ਸਾਰਾ ਆਪਣਾ ਐਮਪਾਇਰ ਖੜਾ ਕੀਤਾ ਹੋਇਆ ਹੈ। ਲੋਕਾਂ ਨੂੰ ਤੁਸੀਂ ਕੀੜੇ ਮਕੌੜੇ ਸਮਝਦੇ ਹੋ, ਉਹਨਾਂ ਨੂੰ ਜਿੱਧਰ ਮਰਜ਼ੀ ਤੁਸੀਂ ਜਿਹੜਾ ਉਹ ਕੋਈ ਕਾਨੂੰਨ, ਅਦਾਲਤਾਂ ਤੁਹਾਡੀਆਂ ਬਿਲਕੁਲ ਹਿੰਦੂ ਤਵੀਆਂ ਦੀਆਂ ਐਕਸਟੈਂਸ਼ਨਸ ਬਣੀਆਂ ਹੋਈਆਂ। ਮੀਡੀਆ, ਮੈਂ ਜਦੋਂ ਉਸ ਜ਼ਮਾਨੇ ਦੀਆਂ ਅਖਬਾਰਾਂ, ਟ੍ਰਿਬਿਊਨ ਜਾਂ ਅੰਮ੍ਰਿਤ ਬਾਜ਼ਾਰ ਪੱਤਰਿਕਾ ਜਾਂ ਈਵਨ ਹਿੰਦੂ ਮੈਡਰਾਸ ਜਾਂ ਉਹਨਾਂ ਦੀਆਂ ਸਟੋਰੀਜ਼ ਦੇਖਦਾ ਤੇ ਮੈਨੂੰ ਲੱਗਦਾ ਵੀ ਇਹ ਬ੍ਰਿਟਿਸ਼ ਪੀਰੀਅਡ 'ਚ ਇੰਨੀ ਕੁ ਹਿੰਮਤ ਉਹ ਰੱਖਦੇ ਸੀ ਜਾਂ ਘੱਟੋ ਘੱਟ ਬ੍ਰਿਟਿਸ਼ਰਸ ਉਹਨਾਂ ਨੂੰ ਇੰਨਾ ਕੁ ਕਹਿ ਲੈਣ ਦਿੰਦੇ ਸੀ। ਅੱਜ ਤਾਂ ਤੁਸੀਂ ਉੱਥੇ ਗੱਲ ਤਾਂ ਕਰਨ ਦੀ ਗੱਲ ਦੂਰ ਦੀ ਹੈ, ਤੁਸੀਂ ਕੋਈ ਪੋਸਟ ਲਾਈਕ ਕਰ ਦਿੰਦੇ ਹੋ ਜਿਹੜੀ ਕਿ ਸੱਚ ਦੀ ਗੱਲ ਹੈ ਤੇ ਤੁਹਾਨੂੰ ਕਿਤੇ ਆ ਕੇ ਸਾਈਬਰ ਪੁਲਿਸ ਨੇ ਛਾਪਾ ਮਾਰਿਆ ਹੁੰਦਾ ਹੈ, ਕਿਤੇ ਪੰਜਾਬ ਪੁਲਿਸ ਨੇ ਡੱਕਿਆ ਹੁੰਦਾ ਤੇ ਕਸ਼ਮੀਰ ਨੂੰ ਤਾਂ ਖੁੱਲੀ ਜੇਲ੍ਹ ਬਣਾਇਆ ਹੋਇਆ ਜੀ। ਜੋ ਕੁਝ ਪਿਛਲੇ 1 ਸਾਲ ਤੋਂ ਕਸ਼ਮੀਰ 'ਚ ਹੋ ਰਿਹਾ ਬ੍ਰਿਟਿਸ਼ ਪੀਰੀਅਡ 'ਚ ਅਸੀਂ ਨਹੀਂ ਦੇਖਿਆ। ਠੀਕ ਹੈ, ਇੱਕ ਲਿਮਟਿਡ ਵਕਤ ਸੀ ਜਿੱਥੇ ਕਿ ਕੋਈ ਕਿਸੇ ਨੇ ਕੋਈ ਐਲਾਨ ਕੀਤਾ, ਕੋਈ ਧੱਕਾ ਕੀਤਾ, ਉਹਨਾਂ ਨੇ ਮਾਰ ਮਰਾਈਆ ਕੀਤਾ, ਚਲੇ ਗਏ ਔਰ ਫਿਰ ਈਜ਼ ਆਊਟ ਕਰ ਦਿੱਤਾ ਸਿਚੁਏਸ਼ਨ ਨੂੰ। ਇਸ ਕਿਸਮ ਦੀ ਸਿਚੁਏਸ਼ਨ ਜੋ ਇਹਨਾਂ ਨੇ ਸਿੱਖਾਂ ਨਾਲ ਕੀਤਾ ਹੈ ਕਸ਼ਮੀਰ 'ਚ, ਬਾਕੀ ਬ੍ਰਿਟਿਸ਼ ਪੀਰੀਅਡ 'ਚ ਵੀ ਨਹੀਂ ਸੀ। ਸੋ ਮੈਂ ਸਮਝਦਾ ਕਿ ਭਾਈ ਜੋ ਇਹਨਾਂ ਨੇ ਸ਼ਹੀਦ ਊਧਮ ਸਿੰਘ ਨੇ ਕੀਤਾ ਉਹਦੇ ਤੇ ਉਹਨਾਂ ਨੂੰ ਫਖਰ ਹੈ, ਸਾਨੂੰ ਵੀ ਫਖਰ ਹੈ। ਅਸੀਂ ਉਹਨਾਂ ਦੀ ਉਸ ਲੈਗੇਸੀ ਨੂੰ ਇਨ ਆਈਸੋਲੇਸ਼ਨ ਨਹੀਂ ਦੇਖਦੇ, ਜਾਂ ਅਸੀਂ ਇਹ ਨਹੀਂ ਕਹਿੰਦੇ ਕਿ ਜੀ ਉਹਨਾਂ ਨੂੰ ਕਿਉਂ ਇੰਡੀਅਨ ਦੇਸ਼ ਭਗਤੀ ਦਾ ਚੜਿਆ ਸੀ। ਉਹ ਕੋਈ ਵੀ ਹੁੰਦਾ, ਅੰਗਰੇਜ਼ਾਂ ਨੂੰ ਉੱਥੇ ਰਹਿਣ ਦਾ ਕੋਈ ਹੱਕ ਨਹੀਂ ਸੀ, ਉਹ ਕੱਢਣਾ ਹੀ ਕੱਢਣਾ ਸੀ। ਪਰ ਅਨਫੋਰਚੂਨੇਟਲੀ ਜੇ ਸਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਹੁੰਦੀ ਤੇ ਅੰਗਰੇਜ਼ ਗਏ, ਘੱਟੋ ਘੱਟ ਮੁਸਲਮਾਨਾਂ ਦੇ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਆਰਟੀਕੂਲੇਟ ਮੈਨ ਆਫ ਇੰਟੈਗ੍ਰਿਟੀ ਲੀਡਰ ਸੀ, ਉਹਨਾਂ ਨੇ ਘੱਟੋ ਘੱਟ ਅੱਜ 22 ਕਰੋੜ ਪਾਕਿਸਤਾਨ ਦੀ ਗਿਣਤੀ ਆ, ਉਹਨਾਂ ਨੂੰ ਤਾਂ ਮਹਿਫੂਜ਼ ਕਰਵਾ ਲਿਆ। ਇੰਨੇ ਬੰਗਲਾਦੇਸ਼ ਨੇ, ਉਹਨਾਂ ਦਾ ਮੁਲਕ ਹੈ, ਉਹ ਇਹਨਾਂ ਹਿੰਦੂ ਤਵੀਆਂ ਦੇ ਜ਼ਬਰ ਤੋਂ ਤਾਂ ਬਚੇ ਹੋਏ ਨੇ। ਅਸੀਂ ਕੁਰਬਾਨੀਆਂ ਦੀ ਦਾਸਤਾਨ ਤਾਂ ਸੁਣਾਉਂਦੇ ਰਹੇ ਹਾਂ, ਸੁਣਾ ਰਹੇ ਹਾਂ, ਸੁਣਾਉਂਦੇ ਰਵਾਂਗੇ। ਪਰ ਇਨ ਦਾ ਐਂਡ, ਜਿਵੇਂ ਉਹ ਪਿਆਰਾ ਸਿੰਘ ਨਿਰਛਲ ਪੰਜਾਬੀ ਕਵੀ ਦਾ ਇੱਕ 2 ਲਾਈਨਰ ਹੈ ਜਿਹਦੇ 'ਚ ਉਹਨੇ ਕਿਹਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਕਿ ਵੀ ਹੁਣ ਅਸੀਂ ਸਿੱਖਾਂ ਦੀਆਂ ਕੁਰਬਾਨੀਆਂ ਦੀ ਕਹਾਣੀ ਸੁਣਾਈ ਜਾ ਰਹੇ ਹਾਂ, ਪਰ ਜਦੋਂ ਮੌਕਾ ਸੀ ਸਾਡੇ ਲਈ 47 ਦੇ ਵਿੱਚ ਆਪਣੀ ਕਿਸਮਤ ਘੜਨ ਦਾ, ਤੇ ਫਿਰ ਅਲਾਮਾ ਇਕਬਾਲ ਦੇ ਇਸ ਕਹਿਣ ਵਾਂਗੂ ਸ਼ਾਇਦ ਉਹਨਾਂ ਦਾ ਹੈ, ਜਾਂ ये मिसरा लिख दिया किसी शोख ने महराबे मस्जिद पर कि नादां झुक गए सजदों में जब वक्ते क़याम आया। ਜਦੋਂ ਲੜਨ ਦਾ ਵੇੜਾ ਸੀ ਉਦੋਂ ਸਜਦਿਆਂ ਦੇ ਵਿੱਚ ਪਏ ਹੋਏ ਸੀ। ਸੋ ਇਹੀ ਹਾਲ ਸਾਡੀ ਲੀਡਰਸ਼ਿਪ ਦਾ 47 ਦੇ ਦੌਰ ਦੀ, ਜਿਹਦੀ ਬਦੌਲਤ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਅੱਜ ਉਹਨਾਂ ਤੋਂ ਵੀ ਵੱਧਤਰ ਜਿਹੜੀ ਹੈ ਹਿੰਦੂ ਤਵੀਆਂ ਦੀ ਗੁਲਾਮੀ ਵਿੱਚ ਫਸੇ ਹੋਏ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਊਧਮ ਸਿੰਘ ਦੀ ਸ਼ਹਾਦਤ ਤੇ ਨਾਲ ਹੀ ਨਾਲ ਜਿਹੜਾ ਅੱਜ ਦੇ ਹਾਲਾਤਾਂ ਦੇ ਨਾਲ ਕੰਪੈਰੀਜ਼ਨ ਆ, ਉਹਨਾਂ ਦੀ ਕੀ ਸੋਚ ਸੀ, ਉਹ ਤੁਸੀਂ
ਆਪਣੇ ਵਿਚਾਰ ਸਾਂਝੇ ਕੀਤੇ ਆ। ਸੋ ਸਾਡੇ ਜਿਹੜੇ ਦਰਸ਼ਕ ਇਸ ਵਕਤ ਜੁੜੇ ਹੋਏ ਆ, ਤੁਸੀਂ ਸਾਨੂੰ sos@tvt4.tv ਤੇ ਜਿਹੜੇ ਆਪਣੇ ਵਿਚਾਰ ਨੇ ਉਹ ਭੇਜ ਸਕਦੇ ਹੋ। ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜਿਹੜੀ ਹੈ ਮੁਲਾਕਾਤ ਹੁੰਦੀ ਆ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜਾ ਸੈਕੰਡ ਸੈਗਮੈਂਟ ਦੇ ਵਿੱਚ ਟੌਪਿਕ ਹੈਗਾ ਹੁਣ ਇਸ ਵਕਤ 5 ਅਗਸਤ, ਤੁਸੀਂ ਹਾਲਾਂਕਿ ਪਹਿਲਾਂ ਡਿਸਕਸ ਕਰ ਚੁੱਕੇ ਹੋ ਸੱਚ ਪ੍ਰੋਗਰਾਮ ਦੇ ਵਿੱਚ, ਪਰ 5 ਅਗਸਤ ਦਾ ਦਿਨ ਜਦੋਂ ਅਸੀਂ ਪਿਛਲੇ ਸਾਲ ਦੇ ਨਾਲ ਦੇਖਦੇ ਹਾਂ ਤੇ ਉਹ ਦਿਨ ਸੀ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਈ ਗਈ ਹੈ ਤੇ ਸਾਰਾ ਜਿਹੜਾ ਕਸ਼ਮੀਰ ਦਾ ਸਿਚੁਏਸ਼ਨ ਬਦਲ ਕੇ ਕਿਵੇਂ ਬਦ ਤੋਂ ਬੱਦਰ ਜਿਹੜੇ ਹਾਲਾਤ ਨੇ ਉਹ ਹੋ ਰਹੇ ਆ। ਪਰ ਇਸ ਵਕਤ 5 ਅਗਸਤ ਦਾ ਦਿਨ ਹੁਣ ਚੁਣਿਆ ਗਿਆ ਜਿਹੜਾ ਰਾਮ ਮੰਦਿਰ ਦਾ, ਉਹਨੂੰ ਭੂਮੀ ਪੂਜਨ ਕਹਿ ਲਓ, ਕੋਈ ਸ਼ਿਲਾਨਿਆਸ, ਕੋਈ ਹੋਰ ਕੀ ਕੁਛ ਕਹਿ ਰਹੇ ਆ, ਤੇ ਉਹਦਾ ਜਿਹੜਾ ਪਾਰਟ ਹੈ ਮੋਦੀ ਵੱਲੋਂ ਇਨੋਗ੍ਰੇਸ਼ਨ ਕਰਨਾ। ਤੇ ਨਾਲ ਹੀ ਨਾਲ ਉਹਦੇ ਤੇ ਹੁਣ ਜਿਹੜੀ ਲੇਟੈਸਟ ਡਿਵੈਲਪਮੈਂਟ ਹੈਗੀ ਆ ਸਿੱਖਾਂ ਨੂੰ ਲੂਪ ਦੇ ਵਿੱਚ ਲੈਣ ਦੇ ਲਈ ਕਹਿ ਲਓ ਜਾਂ ਕੀ ਉਹਨਾਂ ਦਾ ਮੰਤਵ ਹੈ, ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਉਹਨਾਂ ਦਾ ਹੈਗਾ ਵੀ ਅਸੀਂ ਜਿਹੜੇ 5 ਸਿੱਖਾਂ ਦੇ ਤਖਤ ਨੇ ਉਹਨਾਂ ਦੇ ਜਥੇਦਾਰਾਂ ਨੂੰ ਅਸੀਂ ਸੱਦਾ ਪੱਤਰ ਭੇਜਾਂਗੇ। ਤੇ ਇਹ ਮਤਲਬ ਹੁਣ ਸਮਝ ਦੇ ਵਿੱਚ ਨਹੀਂ ਉਹ ਹੁੰਦੀ ਗੱਲ ਵੀ ਇਹ ਚੱਲ ਕੀ ਰਿਹਾ, ਕੀ ਕਰਨ ਜਾ ਰਹੇ ਆ। ਜਾਂ ਜਿਵੇਂ ਦਿੱਲੀ ਦੇ ਵਿੱਚ ਪਹਿਲਾਂ RSS ਵੱਲੋਂ ਇੱਕ ਪਿਛਲੇ ਸਮੇਂ ਦੇ ਵਿੱਚ ਤਾਲਕਟੋਰਾ ਸਟੇਡੀਅਮ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ, ਉੱਥੇ ਵੀ ਇੱਦਾਂ ਦੀ ਲਾਈਨ ਦੇਖਣ ਨੂੰ ਮਿਲੀ ਸੀਗੀ ਜਿੱਥੇ ਸਿੱਖਾਂ ਨੂੰ ਇਨ ਲੂਪ ਲੈਣ ਦੀ ਇੱਕ ਲਾਈਨ ਸੀ। ਸੋ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ, ਇਹਦਾ ਮਤਲਬ ਇਸ ਖਬਰ ਬਾਬਤ ਤੁਸੀਂ ਕੀ ਸਮਝਦੇ ਹੋ? ਦੇਖੋ, ਇੱਕ ਗੱਲ ਦਾ ਇਹ ਸਾਨੂੰ ਜੜ੍ਹਾਂ ਵੱਲ ਦੇਖ ਕੇ ਧਿਆਨ ਰੱਖਣ ਦੀ ਲੋੜ ਹੈ ਕਿ RSS ਦੀ ਆਈਡੀਓਲੋਜੀ 1920s ਤੋਂ ਹੀ, ਜਿੱਥੇ ਉਹਨਾਂ ਨੇ ਮੁਸਲਮਾਨਾਂ ਔਰ ਈਸਾਈਆਂ ਪ੍ਰਤੀ ਉਹਨਾਂ ਨੂੰ ਆਊਟਸਾਈਡਰ ਕਹਿ ਕੇ ਉਹਨਾਂ ਦਾ ਇੱਕ ਵੱਡਿਓਂ ਵਡਾਂਗਾ ਕਰਨ ਦੀ ਲਾਈਨ ਰੱਖੀ, ਉੱਥੇ ਉਹਨਾਂ ਨੇ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਸਮਾਜ ਦਾ ਹਿੱਸਾ ਦੱਸਦਿਆਂ ਡੈਥ ਕਿਸ ਦੇ ਨਾਲ ਮਾਰਨ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਰਿਹਾ, ਇਹ ਪਹਿਲੇ ਦਿਨ ਤੋਂ ਰਿਹਾ। ਬੇਸ਼ੱਕ ਜਦੋਂ ਅਸੀਂ ਇੰਟਰਨਲੀ ਇਹਨਾਂ ਦੀ ਕਾਰਜਸ਼ਾਲੀ ਜਿਹਨੂੰ ਤੁਸੀਂ ਕਾਰਜਸ਼ੈਲੀ ਦੇਖਦੇ ਹੈ, ਤੇ ਫਿਰ ਇਹ ਇਕੁਅਲ ਇੰਦਰਾ ਗਾਂਧੀ ਦੇ ਨਾਲ ਜਿਹੜੇ ਨੇ ਉਸ ਦੇ ਐਡਵਾਈਜ਼ਰੀ ਰੋਲ 'ਚ ਹੀ ਨਹੀਂ, ਐਗਰੈਸਿਵ ਰੋਲ 'ਚ ਸੀ ਦਰਬਾਰ ਸਾਹਿਬ ਤੇ ਫੌਜ ਭੇਜਣ ਦੇ ਵੇਲੇ ਵੀ। ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਜਿਹਨੂੰ
ਮੋਦੀ ਨੇ ਭਾਰਤ ਰਤਨ ਦਿੱਤਾ ਹੈ, ਔਰ ਨਾਨਾ ਜੀ ਦੇਸ਼ਮੁਖ ਜਿਨੇ ਇਸ ਗੱਲ ਦੀ ਐਡਵੋਕੇਸੀ ਕੀਤੀ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਔਰ ਜਦੋਂ ਨਸਲਕੁਸ਼ੀ ਹੋਈ ਹੈ ਪਹਿਲੇ ਹਫਤੇ ਨਵੰਬਰ 84 ਦੇ, ਔਰ ਫਿਰ ਉਹਨੇ ਇੱਕ ਹਫਤੇ ਬਾਅਦ ਇੱਕ ਲਿਖਤ ਜਿਹੜੀ ਹੈ ਮੈਂਬਰ ਪਾਰਲੀਮੈਂਟ ਦੇ ਵਿੱਚ ਸਰਕੂਲੇਟ ਕੀਤੀ ਸੀ ਕਿ ਵੀ ਇਹ ਸਿੱਖ ਡਿਜ਼ਰਵ ਕਰਦੇ ਸੀ, ਇਹ ਹਿੰਦੂ ਸਮਾਜ ਤੋਂ ਅੱਡ ਹੋਣਾ ਚਾਹੁੰਦੇ ਨੇ, ਇਹਨਾਂ ਨੂੰ ਜਿਹੜਾ ਇਹ ਸਬਕ ਹੋਣਾ ਚਾਹੀਦਾ। ਔਰ ਹੁਣ ਜੋ ਇਹਨਾਂ ਨਾਲ ਹੋਇਆ, ਚੁੱਪ ਕਰਕੇ ਇਹ ਬੈਠ ਲੈਣ ਔਰ ਸਹਾਰਨ। ਸੋ ਇਹ ਉਹਨਾਂ ਦੀ ਉਸ ਨੀਤੀ ਦਾ ਹਿੱਸਾ ਹੈ ਜਿਹਦੇ 'ਚ ਕਿ ਉਹ ਰਿਪੀਟਡਲੀ, ਕਿਉਂਕਿ ਇਹ ਗੱਲ ਤੁਸੀਂ ਉਹਨਾਂ ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਹੋਰਨਾਂ ਤੋਂ ਵੀ ਸੁਣੋ, ਕਹਿੰਦਾ ਕਿ ਸਿੱਖਾਂ ਤੋਂ ਬਿਨਾਂ ਭਾਰਤ ਦਾ ਕੀ ਮਤਲਬ ਹੈ। ਸੋ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ ਸਿੱਖਾਂ ਨੂੰ ਚੰਬੜਾ ਕੇ, ਖੜਗਤਾਰੀ ਬਾਂਹ ਦੱਸ ਕੇ, ਵੱਡਾ ਭਰਾ ਦੱਸ ਕੇ, ਔਰ ਇਹੀ ਨੀਤੀ ਸੀ ਜਿਹਦੇ 'ਚ ਸਾਡੀ ਲੀਡਰਸ਼ਿਪ 47 ਦੇ ਦੌਰ 'ਚ ਫਸੀ। ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਜਿਹਦੇ 'ਚ ਉਹਨਾਂ ਦਾ ਸੀ ਕਿ ਇਹ ਸਾਡੇ ਭਰਾ ਨੇ, ਅੰਗਰੇਜ਼ਾਂ ਨੂੰ ਇੱਥੋਂ ਹੀ ਨਿਕਲ ਜਾਣਾ ਚਾਹੀਦਾ ਹੈ, ਬਾਅਦ 'ਚ ਅਸੀਂ ਇਹਨਾਂ ਦੇ ਨਾਲ ਆਪ ਹੀ ਡਿਸਾਈਡ ਕਰ ਲਾਂਗੇ ਕਿ ਅਸੀਂ ਇਹਨਾਂ ਤੋਂ ਕੀ ਲੈਣਾ। ਔਰ ਇਹਨਾਂ ਦੇ ਪ੍ਰੋਮਿਸਿਸ, ਹੁਣ ਇਸ ਸਾਰੀ ਨੀਤੀ ਨੂੰ ਅਸੀਂ ਦੇਖਦੇ ਹਾਂ ਕਿ ਕਨਸਟੀਟਿਊਸ਼ਨਲੀ ਵੀ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ ਗਿਆ ਹੈ। ਆਰਟੀਕਲ 25B ਜਿਹੜਾ ਹੈ ਉਹ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਜਿਹੜੀ RSS ਦੀ ਨੀਤੀ ਸੀ ਕਿ ਹਿੰਦੂ ਸਮਾਜ ਦਾ ਹਿੱਸਾ ਨੇ, ਉਹਨਾਂ ਨੂੰ ਹਿੰਦੂ ਐਲਾਨਿਆ ਗਿਆ। ਔਰ ਫਿਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ 47 ਤੋਂ 84 ਤੱਕ ਉਹ ਮਦਰ ਟੰਗ ਦਾ ਇਸ਼ੂ ਹੋਏ, ਪੰਜਾਬ ਦੀ ਟੈਰੀਟੋਰੀਅਲ ਜਿਹੜੀ ਇੰਟੈਗਰਿਟੀ ਨੂੰ ਤੋੜ ਕੇ ਹਿੰਦੂ ਸੂਬੇ ਕ੍ਰੀਏਟ ਕਰਨੇ ਹੋਣ, ਹਰਿਆਣਾ, ਹਿਮਾਚਲ ਦੇ, ਪੰਜਾਬ ਦੇ ਪਾਣੀਆਂ ਨੂੰ ਖੋਹਣਾ ਹੋਏ। ਸੋ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਬਾਅਦ ਦਿੱਲੀ ਤਖਤ ਦੇ ਉੱਤੇ 12 ਤੋਂ ਜ਼ਿਆਦਾ ਹਕੂਮਤਾਂ, ਜਿਨ੍ਹਾਂ 'ਚ ਕਾਂਗਰਸ ਦੀ ਵੀ, ਆਪੋਜੀਸ਼ਨ ਦੀ ਵੀ ਔਰ BJP ਦੀ ਵੀ, ਜਿਹਦੇ 'ਚ ਈਵਨ ਅਕਾਲੀ ਲੀਡਰਸ਼ਿਪ ਭਾਈਵਾਲ ਰਹੀ ਹੈ BJP ਦੇ ਨਾਲ, ਲੇਕਿਨ ਹਰ ਇੱਕ ਦੀ ਨੀਤੀ ਸਿੱਖਾਂ ਪ੍ਰਤੀ ਪਰਸੀਕਿਊਸ਼ਨ ਦੀ, ਉਹਨਾਂ ਨੂੰ ਜਿਹੜਾ ਉਹ ਹਿੰਦੂਆਂ ਦੇ ਪ੍ਰਭਾਵ ਥੱਲੇ ਰੱਖ ਕੇ ਉਹਨਾਂ ਨੂੰ ਵਰਤਣ ਦੀ, ਉਹ ਭਾਰਤ ਦੇ ਮੁਸਲਮਾਨਾਂ ਦੇ ਖਿਲਾਫ ਵਰਤਣ ਦੀ ਉਹਨਾਂ ਦੀ ਕੋਸ਼ਿਸ਼ ਹੋਏ, ਜਾਂ ਪਾਕਿਸਤਾਨ ਦੇ ਖਿਲਾਫ। ਜ਼ਾਹਰਾ ਤੌਰ ਤੇ 65-71 ਦੀਆਂ ਜੰਗਾਂ 'ਚ ਤੁਸੀਂ ਦੇਖੋ ਵੀ ਕਿਵੇਂ ਇਹਨਾਂ ਨੇ ਸਿੱਖਾਂ ਨੂੰ ਯੂਲੋਜਾਈਜ਼ ਕੀਤਾ ਕਿ ਜੀ ਇਹ ਕਿੰਨੇ ਵੱਡੇ ਦੇਸ਼ ਭਗਤ ਨੇ। ਪਰ ਜਿਨ੍ਹਾਂ ਨੂੰ ਏਡੇ ਵੱਡੇ ਦੇਸ਼ ਭਗਤ ਬਣਾਇਆ ਸੀ, ਉਹਨਾਂ ਨੂੰ ਵੀ ਮੁੜ ਕੇ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਵੀ ਢਾਇਆ। ਔਰ ਭਾਰਤ ਭਰ ਦੇ ਵਿੱਚ ਜਿਹੜੇ ਹਜ਼ਾਰਾਂ ਸਿੱਖ ਜਿਉਂਦੇ ਸਾੜੇ, ਉਹਨਾਂ 'ਚੋਂ ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਯੂਨੀਫਾਰਮਡ ਆਰਮੀ ਪਰਸਨਲ ਸਨ, ਜਿਹੜੇ ਕਿ ਛੁੱਟੀਆਂ ਦੇ ਲਈ ਗੱਡੀਆਂ ਦੇ ਵਿੱਚ ਸਫ਼ਰ ਕਰ ਰਹੇ ਸੀ, ਗੱਡੀਆਂ ਤੋਂ ਲਾ ਕੇ ਉਹਨਾਂ ਨੂੰ ਸਾੜਿਆ ਗਿਆ। ਹੁਣ ਇਸ ਗੱਲ ਦਾ ਧਿਆਨ ਰਹੇ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, ਉਦੋਂ ਵੀ ਬਾਦਲਾਂ ਰਾਹੀਂ ਅਵਤਾਰ ਸਿੰਘ ਹਿੱਤ ਜਿਹੜਾ ਦਿੱਲੀ ਦਾ ਇੱਕ ਜਮੂਰਾ ਸੀ ਇਹਨਾਂ ਦਾ, ਉਹਦਾ ਇੱਕ ਜਥਾ ਜਿਹੜਾ ਉੱਥੇ ਅਯੁੱਧਿਆ 'ਚ ਪਹੁੰਚਿਆ ਹੋਇਆ ਸੀ। ਜਦੋਂ ਜਿਹਨੇ ਬਾਅਦ 'ਚ ਕਿਹਾ ਵੀ ਅਸੀਂ ਤਾਂ ਗਏ ਸੀ ਕਿ ਭਾਈ ਉੱਥੇ ਜਾ ਕੇ ਅਸੀਂ ਇੱਕ ਪੀਸਫੁਲੀ ਬਹਿਣਾ, ਸਾਨੂੰ ਨਹੀਂ ਸੀ ਪਤਾ ਕਿ ਭਾਈ ਇਹਨਾਂ ਨੇ ਇਹ ਮਸਜਿਦ ਢਾਣ ਦਾ ਇਹਨਾਂ ਦਾ ਏਜੰਡਾ ਹੈ। ਜੇ ਤੁਸੀਂ ਬੈਨੀਫਿਟ ਆਫ ਡਾਊਟ ਦਿਓ ਵੀ ਕਿ ਇਸ ਪੀਰੀਅਡ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਕੋਸ਼ਿਸ਼ ਸਿੱਖਾਂ ਦੀ ਜ਼ਰੂਰ ਹੁੰਦੀ ਹੈ, ਪਾਸ ਦੇ ਵਿੱਚ ਵੀ ਰਹੀ ਹੈ, ਕਿ ਹਾਰਮਨੀ, ਜੇ ਕਿਸੇ ਵੀ ਐਕਟ 'ਚੋਂ ਬਾਕੀ ਕੌਮਾਂ ਦੇ ਨਾਲ ਸਾਂਝ ਦੀ ਗੱਲ ਹੁੰਦੀ ਹੈ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਫਾਊਂਡੇਸ਼ਨ ਸਟੋਨ, ਸੰਗੇ ਬੁਨਿਆਦ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਤੋਂ ਰਖਵਾਉਂਦੇ ਨੇ। ਲੇਕਿਨ ਇਹ ਸਮਝਣ ਵਾਲੀ ਲੋੜ ਹੈ ਕਿ ਜੋ ਅੱਜ ਇਹ ਰਾਮ ਮੰਦਰ ਦੇ ਨਾਂ ਥੱਲੇ ਜਿਵੇਂ ਬਾਬਰੀ ਮਸਜਿਦ ਢਾਈ, ਕਨਸਟੀਟਿਊਸ਼ਨਲੀ ਉਹਨੂੰ ਜਸਟੀਫਾਈ ਕਰਵਾਇਆ ਸੁਪਰੀਮ ਕੋਰਟ ਤੋਂ, ਔਰ ਕੱਲਾ ਬਾਬਰੀ ਮਸਜਿਦ ਹੀ 6 ਦਸੰਬਰ 1992 ਨੂੰ ਨਹੀਂ ਸੀ ਢਾਈ ਗਈ। ਅਗਲੇ 72 ਘੰਟਿਆਂ ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲੇਆਮ ਭਾਰਤ ਭਰ ਦੇ ਵਿੱਚ ਕੀਤਾ ਗਿਆ। ਬੰਬੇ ਦੇ ਵਿੱਚ 1000 ਦੇ ਕਰੀਬ ਮਾਰੇ ਗਏ। ਔਰ ਉਸ ਤੋਂ ਬਾਅਦ ਕੀ ਚੱਲਿਆ, ਕਿਵੇਂ ਨਫ਼ਰਤ ਦੀ ਰਾਜਨੀਤੀ ਜਿਹੜੀ ਕਿ ਇਹਨਾਂ ਦੀ ਕਰਮੰਡਲ ਸਿਆਸਤ BJP ਦੀ ਜਿਹੜੀ ਇਸ ਰਾਮ ਮੰਦਰ ਦੇ ਦੁਆਲੇ ਘੁੰਮੀ, ਉਹਨੇ ਕਿੰਨਿਆਂ ਦੀਆਂ ਜਾਨਾਂ ਲਈਆਂ। ਇਹੀ ਮੋਦੀ ਜਿਹੜਾ ਉਸ ਵੇਲੇ ਅਡਵਾਨੀ ਔਰ ਮੁਰਲੀ ਮਨੋਹਰ ਜੋਸ਼ੀ ਔਰ ਉਮਾ ਭਾਰਤੀ ਔਰ ਉਹਨਾਂ ਦਾ ਜਿਹੜਾ ਝੋਲਾ ਚੁੱਕਣ ਵਾਲਾ ਸੀ, ਇਹਨੇ ਉਸੇ ਚੋਂ ਹੀ 1992 ਤੋਂ ਬਾਅਦ ਅਸੀਂ ਦੇਖਦੇ ਹਾਂ 2002 ਤੱਕ ਪਹੁੰਚਦੇ ਹਾਂ, ਅਗਲੇ 10 ਸਾਲ ਬਾਅਦ ਉਹ ਬਾਕੀਆਂ ਨੂੰ ਸਾਬਤ ਕਰਦਾ ਹੈ ਕਿ ਬਈ ਮੈਂ ਮੁਸਲਮਾਨਾਂ ਦੇ ਖੂਨ ਦਾ ਪਿਆਸਾ ਹੈ ਔਰ ਮੈਂ ਕੀ ਨਹੀਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਮੋਦੀ ਨੇ ਸਿਰਫ ਹਜ਼ਾਰਾਂ ਮੁਸਲਮਾਨ ਹੀ ਗੁਜਰਾਤ 'ਚ ਨਹੀਂ ਮਾਰੇ, 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਅੱਧੀ ਸਦੀ ਤੋਂ ਜ਼ਿਆਦਾ ਵਕਤ ਤੋਂ ਗੁਜਰਾਤ ਦੇ ਵਿੱਚ ਜਿਹੜਾ ਕੱਛ ਏਰੀਆ ਦੇ ਵਿੱਚ ਖੇਤੀਬਾੜੀ ਕਰਦੇ ਸੀ, ਉਹਨਾਂ ਨੂੰ ਬੇਦਖਲ ਕਰਵਾਇਆ।
ਕੋਰਟ 'ਚ ਵੀ ਕੇਸ ਆ ਰਿਹਾ, ਫਿਰ ਸੁਪਰੀਮ ਕੋਰਟ 'ਚ ਲੈ ਕੇ ਗਿਆ। ਸੋ ਕੁੱਲ ਮਿਲਾ ਕੇ ਇਹਨਾਂ ਨੂੰ ਮੈਂ ਸਮਝਦਾ ਹਾਂ ਕਿ ਵੀ ਇਹ ਸਮਝਦੇ ਰਹੇ ਨੇ ਹੁਣ ਤੱਕ ਕਿ ਜੀ ਅਸੀਂ ਸਿੱਖਾਂ ਨੂੰ ਵਰਤ ਸਕਦੇ ਹਾਂ। ਉੱਥੇ ਗੁਰਦੁਆਰੇ 'ਚ ਆਓ, ਪੱਗ ਬੰਨ੍ਹ ਕੇ ਆ ਜਾਓ, ਬੋਲੇ ਸੋ ਨਿਹਾਲ ਦਾ ਨਾਅਰਾ ਲਾ ਦਿਓ, ਸਿੱਖ ਬਹੁਤ ਬਹਾਦਰ ਨੇ, ਬਹੁਤ ਦੇਸ਼ ਭਗਤ ਨੇ, ਇਹ ਉਹ। ਲੇਕਿਨ ਜਿਹੜੀ ਗੱਲ ਬੌਦਰ ਕਰ ਰਹੀ ਹੈ RSS ਨੂੰ ਕਿ ਡਾਇਸਪੋਰਾ ਸਿੱਖ ਜਿਹੜੇ 5 ਮਿਲੀਅਨ ਤੋਂ ਜ਼ਿਆਦਾ ਪੂਰੇ ਪਾਵਰ 'ਚ ਨੇ, ਹਰ ਥਾਂ ਤੇ ਉਹਨਾਂ ਨੇ ਆਪਣਾ ਪੋਲੀਟੀਕਲ ਇੰਪ੍ਰਿੰਟ ਵੀ ਛੱਡਿਆ ਜਿਨ੍ਹਾਂ ਮੁਲਕਾਂ 'ਚੋਂ ਬੈਠੇ ਨੇ, ਉਹ ਉਹਨਾਂ ਦੇ ਉਸ ਸਾਰੇ ਝਾਂਸੇ ਤੋਂ ਨਿਕਲ ਗਏ। ਔਰ ਇਸ ਪੀਰੀਅਡ 'ਚ ਜਿਹੜੇ ਇਹਨਾਂ ਦੇ ਯਤਨ ਰਹੇ ਨੇ BJP ਦੀ ਹਕੂਮਤ ਦੇ, RSS ਦੇ, ਸਿੱਖਾਂ ਨੂੰ ਜਿਹੜਾ ਨਾਲ ਘੜੀਸਣ ਦੇ, ਉਹ ਬੜੀ ਬੁਰੀ ਤਰ੍ਹਾਂ ਫੇਲ ਹੋਏ। ਤੁਸੀਂ ਤਾਲ ਕਟੋਰਾ ਦਿੱਲੀ ਦੇ ਇਕੱਠ ਦੀ ਗੱਲ ਕੀਤੀ, ਜਿਹਦੇ 'ਚ ਉਹਨਾਂ ਨੇ ਪਹਿਲਾਂ ਦਿੱਲੀ ਕਮੇਟੀ ਦੇ ਬਾਦਲ ਐਂਡ ਕੰਪਨੀ ਬੰਦੇ, ਉਹਨਾਂ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਹੀ ਰੱਖਿਆ ਸੀ। ਔਰ ਫੰਕਸ਼ਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਦੇ ਵਿੱਚ 350 ਸਾਲ ਜਿਹੜੇ ਸਮਾਗਮ ਨਾਲ ਜੁੜਿਆ ਹੋਇਆ ਸੀ। ਲੇਕਿਨ ਡਾਇਸਪੋਰਾ ਸਿੱਖਾਂ ਦੀ ਲੌਬੀ ਇੰਨੀ ਪਾਵਰਫੁਲ ਸੀ ਕਿ ਇਸ ਗੱਲ ਤੋਂ ਉਹਨਾਂ ਨੂੰ, ਔਰ ਉਹਦੇ 'ਚ ਜਥੇਦਾਰ ਵੀ ਸ਼ਾਮਲ ਹੋਣ ਜਾ ਰਹੇ ਸੀ ਕਿ ਜੀ ਚਲੋ ਕੋਈ ਵੀ ਕਰ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਣ ਗਾਇਨ ਕਰਨੇ ਨੇ, ਔਰ ਉਹਦੇ 'ਚ ਹੋਇਆ। ਔਰ ਬਾਹਰੋਂ ਇਹ ਪੂਰਾ ਸੀ ਕਿ ਭਾਈ ਨਹੀਂ, ਇਹ ਇਸ ਬਹਾਨੇ RSS ਸਿੱਖਾਂ 'ਚ ਇਨਫਿਲਟਰੇਟ ਕਰ ਰਿਹਾ। ਔਰ ਅਖੀਰ 'ਚ ਨਾਮਧਾਰੀਆਂ ਨੂੰ, ਜਿਹੜੇ ਉਹਨਾਂ ਦੇ ਸ਼ੋ ਬॉय ਨੇ ਤੇ ਕੁਝ ਨਿਹੰਗਾਂ ਦੇ ਗਰੁੱਪ ਜਿਨ੍ਹਾਂ ਨੂੰ ਉਹ ਜਿਹੜਾ ਉਹ ਸੁੱਖਾ ਪਿਆ ਕੇ ਲੈ ਆਉਂਦੇ ਨੇ, ਜਿੱਥੇ ਮਰਜ਼ੀ ਲੈ ਜਾਣ ਉਹਨਾਂ ਨੂੰ, ਉਹਨਾਂ ਤੋਂ ਬਿਨਾਂ ਉੱਥੇ ਸਾਰੇ ਸਿੱਖਾਂ ਨੇ ਬਾਈਕਾਟ ਕੀਤਾ। ਉਸ ਤੋਂ ਪਹਿਲਾਂ ਇਹ ਡਾਇਸਪੋਰਾ ਸਿੱਖਾਂ ਦੀ ਲੌਬੀ ਸੀ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਵੇੜੇ ਇਹ ਹੁਕਮਨਾਮਾ ਆਇਆ ਕਿ RSS ਐਂਟਾਈ ਸਿੱਖ ਜਮਾਤ ਹੈ, ਰਾਸ਼ਟਰੀ ਸਿੱਖ ਸੰਗਤ, ਇਹਨਾਂ ਦੇ ਕਿਸੇ ਫੰਕਸ਼ਨ ਸ਼ਾਮਲ ਨਾ ਹੋਵੋ। ਇਹ ਹਜ਼ੂਰ ਸਾਹਿਬ ਤੋਂ ਜਲੂਸ ਕੱਢਣਾ ਚਾਹੁੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਯਾਦ। ਫਿਰ ਅਸੀਂ ਦੇਖਦੇ ਹਾਂ ਕਿ ਸਾਰੇ ਐਕਟ ਜਿਹੜੇ ਇਨ ਬਿਟਵੀਨ ਨੇ, ਉਹ CAA ਦੇ ਮੌਕੇ ਸਿੱਖਾਂ ਦਾ ਮੁਸਲਮਾਨਾਂ ਨਾਲ ਖਲੋਣਾ ਹੋਏ, ਲੰਗਰ ਦੀ ਸੇਵਾ ਹੋਏ, ਉਹ ਦਿੱਲੀ ਹੋਏ, ਲਖਨਊ ਹੋਏ, ਸ਼ਾਹੀਨ ਬਾਗ ਹੋਏ, ਜਿਨ੍ਹਾਂ ਦੇ ਖਿਲਾਫ ਅੱਜ UAPA ਦੇ ਥੱਲੇ ਕੇਸ ਰਜਿਸਟਰ ਕੀਤੇ ਜਾ ਰਹੇ ਨੇ। ਫਿਰ ਕਸ਼ਮੀਰ 'ਚ ਜਿਹੜਾ ਧਾਰਾ 370 ਖਤਮ ਕਰਨ ਤੋਂ ਬਾਅਦ ਜਿਵੇਂ ਦਾ ਮਾਹੌਲ ਸੀ, ਭਾਰਤ ਭਰ 'ਚ ਕਸ਼ਮੀਰੀ ਬੱਚੇ ਬੱਚੀਆਂ ਨੂੰ ਸੇਫਲੀ ਪਹੁੰਚਾਉਣਾ ਉਹਨਾਂ ਦੇ ਘਰਾਂ 'ਚ, ਔਰ ਕੰਧ ਬਣ ਕੇ ਖਲੋ ਜਾਣਾ ਉਹਨਾਂ ਦੀ ਹਿਫਾਜ਼ਤ ਦੇ ਲਈ, ਜਦੋਂ ਕਿ ਉਹ ਸਮਝਦੇ ਸੀ ਵੀ ਸਿੱਖਾਂ ਨੂੰ ਤਾਂ ਅਸੀਂ ਮਰਸਨਰੀ ਬਣਾ ਕੇ ਵਰਤਦੇ ਇਸ ਕਿਸਮ ਦੇ ਕੰਮਾਂ ਲਈ ਵੀ। 47 ਦੇ ਵਿੱਚ ਵੀ ਜੇ ਅਸੀਂ ਉਸ ਪੀਰੀਅਡ ਦੀ ਰਾਈਟਿੰਗ ਦੀ ਗੱਲ ਕਰੀਏ ਤਾਂ ਇੱਕ ਵੱਡਾ ਰੋਲ ਉਹਨਾਂ ਦਾ ਹੈ, ਜਿਹੜੀ ਸਾਡੀ ਲੀਡਰਸ਼ਿਪ ਸਮਝ ਹੀ ਨਹੀਂ ਸੀ ਸਕੀ ਕਿ ਕੀ ਹੈ। ਔਰ ਡਾਇਸਪੋਰਾ ਸਿੱਖ ਦੁਨੀਆ ਭਰ 'ਚ ਕਸ਼ਮੀਰੀਆਂ ਦੇ ਨਾਲ ਖਲੋਤੇ ਜਿੱਥੇ ਜਿੱਥੇ ਪ੍ਰੋਟੈਸਟ ਹੋਏ। ਸੋ ਇਹ ਸਾਰੇ ਦੇ ਪਿਛੋਕੜ 'ਚ ਦੇਖਣਾ ਪਏਗਾ ਕਿ ਹੁਣ ਬੇਸ਼ੱਕ ਇਹ ਜਿਹੜਾ ਇਹਨਾਂ ਦਾ ਡਰਾਮਾ ਹੈ 5 ਅਗਸਤ ਦਾ, ਕਿਵੇਂ ਉਹਨਾਂ ਨੇ ਕਸ਼ਮੀਰ ਦੇ ਨਾਲ ਕੋਇਨਸਾਈਡ ਕੀਤਾ ਜਿੱਦਣ ਕਿ ਉੱਥੇ ਆਈਡਨੀ ਗੁੰਡਾਗਰਦੀ ਕੀਤੀ ਹੈ, ਕਿਵੇਂ ਜਿਹੜੀ ਇਸ ਹਕੂਮਤ ਦੀ ਫੇਲਿਓਰ ਹੈ ਉਹ ਚੀਨ ਤੋਂ ਜੁੱਤੀਆਂ ਖਾਣ 'ਚ ਹੋਏ, ਨੇਬਰਸ ਦਾ ਗਵਾਣਾ ਹੋਏ, ਇਕਨੋਮੀ ਦਾ ਬੇੜਾ ਗਰਕ ਹੋਏ, COVID-19 ਨੂੰ ਜਿਹੜਾ ਉਹ ਪ੍ਰੋਪਰ ਜਿਹੜਾ ਉਹਨੂੰ ਹੈਂਡਲ ਨਾ ਕਰ ਸਕਣਾ ਹੋਏ, ਵਿਦ ਇਨ ਕੰਟਰੀ 2 ਕਰੋੜ ਤੋਂ ਜ਼ਿਆਦਾ ਮਜ਼ਦੂਰ UP ਬਿਹਾਰ ਦੇ ਜਿਹੜੇ ਰੁਲ ਗਏ ਸੜਕਾਂ ਦੇ ਉੱਤੇ, ਜਿਨ੍ਹਾਂ ਦੇ ਲਈ ਕੋਈ ਪ੍ਰਬੰਧ ਨਹੀਂ ਸੀ। ਹੁਣ ਇਸ ਸਾਰੇ ਨੂੰ ਇਸ ਗੱਲ ਦਾ ਧਿਆਨ ਰਹੇ ਕਿ BJP ਦਾ ਰਾਈਜ਼ ਵੀ ਕਰਮੰਡਲ ਰਾਜਨੀਤੀ 'ਚੋਂ ਹੈ। ਕਰਮੰਡਲ ਜਿਹੜਾ ਇਹਨਾਂ ਦੇ ਭੇਖੀ ਜੇ ਸਾਧੂਆਂ ਦੇ ਹੱਥ ਫੜਿਆ ਲੋਟਾ ਹੁੰਦਾ ਉਹਨੂੰ ਕਰਮੰਡਲ ਕਹਿੰਦੇ ਨੇ। ਸੋ ਇਹਨਾਂ ਦੀ ਸਾਰੀ ਸਿਆਸਤ ਕਰਮੰਡਲ ਦੇ ਦੁਆਲੇ ਘੁੰਮਦੀ ਹੈ। ਹੁਣ ਵੀ ਜਿਸ ਅੰਦਾਜ਼ 'ਚ ਇਹਨਾਂ ਦਾ ਮੀਡੀਆ ਦੂਜਾ ਤੀਜਾ 5 ਅਗਸਤ ਨੂੰ ਇਵੇਂ ਬਿਲਟ ਕਰ ਰਿਹਾ ਹੈ ਔਰ ਮੋਦੀ ਨੂੰ ਇਵੇਂ ਬਿਲਟ ਕਰ ਰਿਹਾ ਜਿਵੇਂ ਰਾਮਚੰਦਰ ਦਾ ਅਵਤਾਰ ਹੈ। ਇਸ ਤੋਂ ਪਹਿਲਾਂ ਅਸੀਂ 2 ਦਿਨ ਪਹਿਲਾਂ ਦੇਖਿਆ ਕਿ ਰਾਫੇਲ ਨੂੰ ਲੈ ਕੇ ਜਿਹੜੇ ਇੱਕ ਜਹਾਜ਼ਾਂ ਦੀ 5 ਜਹਾਜ਼ ਆਏ ਨੇ, ਦੁਨੀਆ ਭਰ ਦੇ ਵਿੱਚ ਸੌਦੇ ਹੁੰਦੇ ਨੇ, ਫਰਾਂਸ ਵਾਲਿਆਂ ਨੇ ਜਿਹੜਾ ਉਹ ਪਾਕਟ 30,000 ਕਰੋੜ ਰੁਪਈਆ ਇਹਨਾਂ ਨੇ ਜਿਹਦੇ ਰਾਹੀਂ ਉਹ ਖਰੀਦੇ, ਉਦੋਂ ਯਸ ਬੈਂਕ ਵਾਲਿਆਂ ਨੇ ਉਹਦਾ ਬਿਲਡਿੰਗ ਕੰਪਲੈਕਸ ਜਿਹੜਾ ਉਹਦੇ ਤੇ ਕਬਜ਼ਾ ਕਰ ਲਿਆ, ਕਿਉਂਕਿ ਸਭ ਤੋਂ ਵੱਡਾ ਦੁਨੀਆ ਦਾ ਕਰਜ਼ਾਈ। ਹੁਣ ਇਹ ਜਿਹੜੀਆਂ ਸਾਰੀਆਂ ਫੇਲਿਅਰਸ ਨੇ ਉਹਨਾਂ ਨੂੰ ਢਕਣ ਦੇ ਲਈ ਜਿਵੇਂ ਰਾਮਚੰਦਰ ਜੀ ਦਾ ਉਹ ਜਿਹੜਾ ਕਵਚ ਹੈ ਉਹ ਉਹਨੇ ਆਪਣੇ ਬਾਹਰੋਂ ਪਾ ਲਿਆ, ਔਰ ਉਸ ਸਾਰੇ 'ਚ ਦੱਸਣ ਦੇ ਲਈ ਪਹਿਲੀ ਗੱਲ ਕਿਉਂਕਿ ਇਤਰਾਜ਼ ਕੀਤਾ ਜਾ ਰਿਹਾ ਹੈ, ਮੁਸਲਮਾਨ ਜਥੇਬੰਦੀਆਂ ਵੀ ਡਰੀਆਂ ਹੋਈਆਂ ਨੇ, 200 ਮਿਲੀਅਨ ਮੁਸਲਮਾਨ ਵਿਚਾਰਾ ਉਹਨਾਂ ਦੇ ਤਾਂ ਆਵਾਜ਼ ਕੋਈ ਨਹੀਂ। ਇਸ ਪ੍ਰਭਾਵ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਦੇਖੋ ਇਹ ਰਾਮ ਜੀ ਦੀ ਆਸਥਾ ਕਾਂਗਰਸ ਜਿਹੜੀ ਆਲਰੇਡੀ B ਜਮਾਤ ਹਿੰਦੂਤਵਾਦੀ ਹੈ, ਬਾਕੀ ਤਰ੍ਹਾਂ ਵੀ ਮੈਂ ਦੇਖ ਰਿਹਾ ਕਿ ਕਿਸੇ ਦੀ ਹਿੰਮਤ ਨਹੀਂ ਹੈ। ਔਰ ਇਹ ਗੱਲ ਜ਼ਰੂਰ ਕੁਛ ਇੱਕ ਦੋ ਨੇ ਕਹੀ ਕਿ ਭਾਈ ਮੋਦੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਹੈ, ਉਹ ਬਾਈ ਕਨਸਟੀਟਿਊਸ਼ਨ ਚੁਣਿਆ ਹੋਇਆ ਹੈ,
ਇਹ ਇੱਕ ਜਿਸ ਅੰਦਾਜ਼ 'ਚ ਇਹਨੂੰ ਬਾਬਰੀ ਮਸਜਿਦ ਨੂੰ ਢਾਇਆ ਗਿਆ ਹੈ, ਔਰ ਜਿਨ੍ਹਾਂ ਨੂੰ ਜਿਹੜੇ ਉੱਥੇ ਇਨਵਾਈਟੀ ਨੇ, ਜਿਨ੍ਹਾਂ ਦੇ ਨਾਲ ਮੋਦੀ ਨੇ ਸਟੇਜ ਸਾਂਝੀ ਕਰਨੀ ਹੈ, ਉਹਨਾਂ ਦੇ ਤਾਂ 30 ਅਗਸਤ ਨੂੰ ਜਿਹੜਾ ਹੈ ਉਹ ਫੈਸਲਾ ਆਣਾ। ਉਹ ਢਾਣ ਵਾਲਿਆਂ 'ਚ ਕ੍ਰਿਮੀਨਲ ਨੇ ਵੱਡੇ, ਉਹਨਾਂ 'ਚ ਅਡਵਾਨੀ ਵੀ ਹੈ, ਮੁਰਲੀ ਮਨੋਹਰ ਜੋਸ਼ੀ ਵੀ ਹੈ। ਲੇਕਿਨ ਇਸ ਸਾਰੇ 'ਚ ਜਿਹੜਾ ਤੁਹਾਡਾ ਸਪੈਸੀਫਿਕ ਸਵਾਲ ਹੈ, ਮੈਂ ਸਮਝਦਾ ਵੀ ਹਾਲਾਂ ਕੋਈ 240 ਦੇ ਕਰੀਬ ਇਨਵਾਈਟੀ ਨੇ ਟੋਟਲ, ਜਿਨ੍ਹਾਂ 'ਚ ਸਾਰੇ ਚੀਫ ਮਿਨਿਸਟਰਾਂ ਨੂੰ ਵੀ ਇਨਵਾਈਟ ਕੀਤਾ ਹੋਇਆ, ਉਹਨਾਂ ਦੇ ਆਪਣੀ ਸਾਰੀ ਗੈਂਗ ਆਫ ਦਾ ਕ੍ਰਿਮੀਨਲਸ ਹੋਏਗੀ। ਲੇਕਿਨ ਔਰ ਜ਼ਾਹਰ ਹੈ ਕਿ ਜਿਵੇਂ ਹੈ ਤਾਂ ਹੁਣ ਇਹਨਾਂ ਦੀ ਸਹਿਯੋਗੀ ਬਣੀ ਹੋਈ ਹੈ ਮਾਇਆਵਤੀ, ਰਾਜਸਥਾਨ 'ਚ ਇਹਨਾਂ ਦੀ ਮਦਦ ਕਰ ਰਹੀ ਹੈ ਉਹਨੂੰ, ਅਸ਼ੋਕ ਗਹਿਲੋਟ ਨੂੰ ਜਿਹੜਾ ਕੱਢਣ ਦੇ ਵਿੱਚ। ਲੇਕਿਨ ਉਹਨੂੰ ਵੀ ਇਹ ਤਕਲੀਫ ਹੋਈ ਕਿ ਆ ਜਿੰਨੇ ਕੁ ਉੱਥੇ ਪੁਜਾਰੀ ਇਕੱਠੇ ਕੀਤੇ ਨੇ ਉਹਨਾਂ 'ਚ ਕੋਈ ਦਲਿਤ ਨਹੀਂ ਹੈ। ਸੋ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਬ੍ਰਾਹਮਣਵਾਦ ਦੇ ਪੁਜਾਰੀ, ਔਰ ਸਾਰਾ ਜੇ ਤੁਸੀਂ ਉਹਨਾਂ ਦਾ ਕਰਮਕਾਂਡ ਦੇਖੋ, ਕੱਲਾ 5 ਅਗਸਤ ਨਹੀਂ ਹੈ, ਉਹ ਕੱਲ ਤੋਂ ਸ਼ੁਰੂ ਹੋ ਜਾਣਾ। ਉੱਥੇ ਪਹਿਲਾਂ ਉਹਨਾਂ ਨੇ ਇੱਕ ਪੂਜਾ ਕਰਨੀ ਹੈ, ਫਿਰ ਇਹਨੇ ਹਨੂਮਾਨ ਦੇ ਮੰਦਿਰ ਜਾਣਾ ਹੈ ਮੋਦੀ ਨੇ, ਕਿਉਂਕਿ ਇਹ ਵੀ ਹੈ ਜੀ ਕਿ ਜੇ ਰਾਮ ਦੀ ਖੁਸ਼ੀ ਲੈਣੀ ਹੈ ਤਾਂ ਪਹਿਲਾਂ ਹਨੂਮਾਨ ਨੂੰ ਖੁਸ਼ ਕਰੋ, ਫਿਰ 5 ਤੱਕ ਉਹਨੇ ਪਹੁੰਚਣਾ। ਆਲਰੇਡੀ ਵੀ ਉਹਦਾ 1979-80 'ਚ ਉਹਦਾ ਜਿਹੜਾ ਬੁਨਿਆਦ ਰੱਖੀ ਹੋਈ ਹੈ, ਡਰਾਮੇਬਾਜ਼ੀ ਹੈ। ਲੇਕਿਨ ਇਸ ਸਾਰੇ ਦੇ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹਨਾਂ 'ਚੋਂ ਬਾਦਲ, ਛੋਟਾ ਬਾਦਲ ਸ਼ੋਅ ਹੋ ਜਾਏ, ਜੇ ਉਹ ਸਿੱਖਾਂ ਤੋਂ ਡਰਦੇ ਆ। ਜਿਵੇਂ ਹੁਣ ਬਾਹਰ ਇੱਕ ਕੈਂਪੇਨ ਹੈ ਕਿ ਇਹਨਾਂ ਨੂੰ ਜੁੱਤੀਆਂ ਮਾਰਾਂਗੇ ਜਿਹੜੇ ਲੋਕ ਇਹਨਾਂ ਦੇ ਨਾਲ ਕੋਆਪਰੇਟ ਕਰਨਗੇ। ਆਲਰੇਡੀ ਬਾਹਰਲੇ ਸਿੱਖਾਂ ਨੇ ਹਾਰਡ ਲਾਈਨ ਇਹਦੇ ਤੇ ਲਈ ਹੈ, ਔਰ ਮੈਂ ਸਮਝਦਾ ਹਾਂ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਦੇ ਜਥੇਦਾਰ ਨੇ, ਸਰਬੱਤ ਖਾਲਸਾ 2015 ਵੱਲੋਂ, ਉਹਨਾਂ ਦੀ ਇੱਕ ਸਟੇਟਮੈਂਟ ਆਲਰੇਡੀ ਜਿਹੜੀ ਹੈ ਇਸ ਦੇ ਉੱਤੇ ਆਈ ਹੈ। ਉਹਨਾਂ ਨੇ ਵਾਰਨ ਕੀਤਾ, ਔਰ ਜਿਹੜੀ ਉਹਨਾਂ ਦੇ ਕੇਸ ਦੀ ਪੈਰਵਾਈ ਨਹੀਂ, ਮੂਵਮੈਂਟ ਨੂੰ ਲੀਡ ਕਰ ਰਹੀ ਹੈ ਹਵਾਰਾ ਕਮੇਟੀ। ਉਹਨਾਂ ਨੇ ਜਿਹੜਾ ਕਿਉਂਕਿ ਇੱਕ ਡਰਾਮਾ ਇਹਨਾਂ ਨੇ ਆਲਰੇਡੀ ਕਰ ਲਿਆ, 5 ਆਪਣੇ ਇਸ ਕਿਸਮ ਦੇ ਡਰਾਮੇਬਾਜ਼ ਪਖੰਡੀ ਸਾਧ ਜਿਹੜੇ ਨੇ ਜੀ 5 ਗੁਰਦੁਆਰਿਆਂ ਦੀ ਮਿੱਟੀ ਅਸੀਂ ਜਿਹੜੀ ਹੈ ਉਹ ਦਿੱਤੀ ਹੈ, ਔਰ ਵਿਸ਼ਵ ਹਿੰਦੂ ਪਰਿਸ਼ਦ ਔਰ ਦੂਜਿਆਂ ਨੂੰ ਰਿਸੀਵ ਕਰ ਰਹੇ ਨੇ। ਔਰ ਇਹ ਹਵਾਰਾ ਕਮੇਟੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਈ ਇਹ ਜਿਹੜੀ ਰਾਮ ਮੰਦਿਰ ਦੀ ਉਸਾਰੀ ਲਈ ਗੁਰਦੁਆਰਿਆਂ ਤੋਂ ਮਿੱਟੀ ਤੇ ਸਰੋਵਰਾਂ ਤੋਂ ਜਲ ਲਿਆਉਣ ਦੀ ਕਾਰਵਾਈ ਤੇ ਸਾਨੂੰ ਸਖਤ ਇਤਰਾਜ਼ ਹੈ। ਉਹਨਾਂ ਨੇ ਕਿਹਾ ਵੀ ਇਤਿਹਾਸ ਗਵਾਹ ਹੈ ਕਿ ਭਾਈ ਸਿੱਖਾਂ ਨੇ ਕਦੇ ਕਿਸੇ ਦੀ ਧਾਰਮਿਕ ਥਾਂ ਦੀ ਉਸਾਰੀ ਦੇ ਵਿੱਚ ਦਖਲ ਨਹੀਂ ਦਿੱਤਾ ਤੇ ਨਾ ਹੀ ਕਿਸੇ ਹੋਰ ਧਰਮ ਵਾਲਿਆਂ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਉਹ ਸਿੱਖ ਧਰਮ ਨੂੰ ਆਪਣੇ ਵਿੱਚ ਮਿਲਗੋਭਾ ਕਰਨ। ਸੋ ਜ਼ਾਹਰ ਹੈ ਕਿ ਇਹਦੇ ਨਾਲ ਉਹ ਦੋ ਪ੍ਰਭਾਵ ਦੇਣਾ ਚਾਹੁੰਦੇ ਨੇ। ਇੱਕ ਪਾਸੇ ਤਾਂ ਦੇਖੋ ਜੀ ਇਹ ਇਕੱਲਾ ਸਾਡਾ ਨਹੀਂ ਹੈ, ਦੂਜਿਆਂ ਨੂੰ ਦੱਸਣ ਲਈ ਕਿ ਅਸੀਂ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਨੂੰ ਵੀ ਇਨਵਾਈਟ ਕੀਤਾ। ਦੂਸਰੇ ਪਾਸੇ ਏਜੰਡਾ ਇਹ ਹੈ ਕਿ ਜੀ ਅਲਟੀਮੇਟਲੀ ਜਿਹੜਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਸਿੱਖ ਧਰਮ ਜਿਹੜਾ ਉਹ ਹਿੰਦੂਤਵਾਦ ਦੀ ਇੱਕ ਮੋਨੋਥੀਸਟਿਕ ਬ੍ਰਾਂਚ ਹੈ, ਇਸ ਤੋਂ ਬਿਯੋਂਡ ਕੁਝ ਨਹੀਂ, ਇੱਕ ਪੰਥ ਹੈ, ਰਸਤਾ ਹੈ, ਪਰ ਇਹ ਵੱਡੇ ਹਿੰਦੂ ਸਮਾਜ ਦਾ ਹਿੱਸਾ ਹੈ। ਔਰ ਉਹਨਾਂ ਨੇ ਇਹ ਕਿਹਾ ਹਵਾਰਾ ਕਮੇਟੀ ਨੇ ਕਿ ਭਾਈ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਗੁਰਦੁਆਰਾ ਸਾਹਿਬਾਨ ਤੋਂ ਮਿੱਟੀ ਤੇ ਸਰੋਵਰ ਤੋਂ ਜਲ ਲਿਆ ਕੇ ਸਿੱਖ ਧਰਮ ਦੀ ਵਿਲੱਖਣਤਾ ਦੇ ਸਿਧਾਂਤ ਨੂੰ ਸੱਟ ਮਾਰ ਕੇ ਬ੍ਰਾਹਮਣ ਮਤ ਦਾ ਅੰਗ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਅਸੀਂ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਪਰ ਇਹ ਹਿੰਦੂਤਵੀ ਵਾਲਿਆਂ ਨੂੰ, ਹਿੰਦੂ ਆਗੂਆਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਤੇ ਸਿੱਖ ਆਗੂਆਂ ਨੂੰ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਤੁਹਾਨੂੰ ਜ਼ਾਬਤੇ 'ਚ ਰਹਿਣ ਦੀ ਲੋੜ ਹੈ। ਔਰ ਇਸ ਦੇ ਬਾਰੇ ਈਵਨ ਜਿਹੜੀ ਮੀਡੀਆ ਦੇ ਵਿੱਚ ਖਬਰ ਕਿ ਭਾਈ ਉਹਨਾਂ ਨੇ ਜਿਹੜੀ ਉਹਨਾਂ ਦੀ ਕਮੇਟੀ ਹੈ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰਸਟ ਜੀ, ਕਿ ਉਹਨਾਂ ਨੇ 5 ਹੀ ਤਖਤਾਂ ਦੇ ਜਥੇਦਾਰਾਂ ਨੂੰ ਇਨਵੀਟੇਸ਼ਨ ਭੇਜਿਆ। ਲੇਕਿਨ ਨਾਲ ਹੀ ਕਿਹਾ ਜੀ ਕਿਉਂਕਿ ਪੰਜਾਬ ਦੇ ਵਿੱਚ 3 ਤਖਤ ਨੇ, ਅਕਾਲ ਤਖਤ ਦਮਦਮਾ ਸਾਹਿਬ ਔਰ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਉੱਥੋਂ ਸਿਰਫ ਜੇ ਇੱਕ ਅਕਾਲ ਤਖਤ ਦੇ ਆ ਜਾਣ ਤੇ ਕਾਫੀ ਹੈ। ਪਟਨਾ ਸਾਹਿਬ ਔਰ ਹਜ਼ੂਰ ਸਾਹਿਬ ਕਿਉਂਕਿ ਦੂਸਰੀਆਂ ਸਟੇਟਾਂ ਤੋਂ ਨੇ, ਉਹਨਾਂ ਨੂੰ ਹੁਣ ਜ਼ਾਹਰ ਹੈ ਵੀ ਹਜ਼ੂਰ ਸਾਹਿਬ ਤਖਤ ਇਹਦਾ ਸ਼ਿਵ ਸੈਨਾ ਦਾ ਕੰਟਰੋਲ ਹੈ, ਉੱਥੋਂ ਲੈ ਆਉਣਗੇ। ਪਟਨਾ ਸਾਹਿਬ ਦਾ ਜੇ ਸਿਟਿੰਗ ਨਾ ਵੀ ਆਇਆ, ਇਹਨਾਂ ਦਾ ਇੱਕ ਏਜੰਟ ਇਕਬਾਲ ਸਿੰਘ ਜਿਹੜਾ ਰਾਸ਼ਟਰੀ ਸਿੱਖ ਸੰਗਤ ਜਦੋਂ ਫਾਊਂਡ ਕੀਤੀ 1985 ਚ, ਉਹਨੇ ਹੈਡ ਕੀਤਾ, ਉਹਨੂੰ ਲੈ ਆਉਣਗੇ। ਔਰ ਇੱਥੋਂ ਵੀ ਪੋਸੀਬਲ ਹੈ ਕਿਉਂਕਿ ਮਨਜਿੰਦਰ ਸਰਸਾ ਵਰਗਾ ਟੁਚਾ ਦਿੱਲੀ ਦਾ ਉਹ ਕੋਈ ਜਾ ਸਕਦਾ ਹੈ। ਲੇਕਿਨ ਅਸੀਂ ਇਹ ਐਕਸਪੈਕਟ ਕਰਦੇ ਹਾਂ, ਔਰ ਅੱਜ ਹੀ ਵੀਰ ਬਲਜਿੰਦਰ ਸਿੰਘ ਹੋਰਾਂ ਨਾਲ ਵੀ ਇਸ ਇਸ਼ੂ ਦੇ ਉੱਤੇ ਗੱਲ ਹੋ ਰਹੀ ਸੀ ਕਿ ਜਿੱਥੇ ਜਥੇਦਾਰ ਹਵਾਰਾ ਔਰ ਉਹਨਾਂ ਦੀ ਕਮੇਟੀ ਨੇ ਇਹਦੇ ਤੇ ਸਖਤ ਲਾਈਨ ਲਈ ਹੈ, ਗਿਆਨੀ ਹਰਪ੍ਰੀਤ ਸਿੰਘ, ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸਰਬੱਤ ਖਾਲਸਾ ਦੇ ਉਸ ਦੇ ਥੱਲੇ ਉਹਨਾਂ ਨੂੰ ਕੋਈ ਮਾਨਤਾ ਨਹੀਂ ਹੈ, ਲੇਕਿਨ
ਪਿਛਲੇ ਪੀਰੀਅਡ 'ਚ ਉਹਨਾਂ ਦਾ ਮੌਕਾ ਬਾ ਮੌਕਾ, ਜਿਵੇਂ UAPA ਦੇ ਉੱਤੇ ਉਹਨਾਂ ਕਿਹਾ, ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਬੜੀ ਪੋਜ਼ਿਟਿਵ ਲਾਈਨ ਲੈ ਕੇ ਪਾਕਿਸਤਾਨ ਦੀ ਸਰਾਹਨਾ ਵੀ ਕੀਤੀ ਔਰ ਇੰਡੀਆ ਨੂੰ ਕਿਹਾ ਵੀ ਤੁਸੀਂ ਵੀ ਖੋਲੋ ਪਾਕਿਸਤਾਨ ਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਆਣਾ। ਹੁਣ ਇਹ ਦੇਖਣਾ ਹੋਏਗਾ, ਕਿਉਂਕਿ ਇੱਕ ਉਹ ਵੀ ਨੇ ਜਦੋਂ ਜਿਨ੍ਹਾਂ ਦਾ ਇਹ ਕਹਿਣਾ ਵੀ ਇਹ ਹਰਪ੍ਰੀਤ ਸਿੰਘ ਉਹਨਾਂ ਕੁਛ ਹੀ ਕਹਿ ਰਹੇ ਨੇ ਜਿੰਨਾ ਕੁ ਬਾਦਲ ਘੁਆਉਣਾ ਚਾਹੁੰਦੇ ਨੇ ਉਹਨਾਂ ਤੋਂ, ਔਰ ਉਹਦੇ ਥੱਲੇ ਉਹ ਜਿਹੜੇ ਅਲਟੀਮੇਟਲੀ ਆਪਣੇ ਆਪ ਨੂੰ ਰੀਐਸਟੈਬਲਿਸ਼ ਸਿੱਖਾਂ 'ਚ ਕਰਨਾ ਚਾਹੁੰਦੇ ਨੇ, ਬਾਦਲ ਐਂਡ ਕੰਪਨੀ। ਹੁਣ ਮੈਂ ਸਮਝਦਾ ਵੀ ਇਹ ਇੱਕ ਟਰਾਇਲ ਵੀ ਹੋਏਗਾ ਔਰ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਕੋਈ ਰਾਬਤਾ ਉਹਨਾਂ ਨਾਲ ਰੱਖਦੇ ਨੇ, ਉਹ ਜ਼ਰੂਰ ਉਹਨਾਂ ਨੂੰ ਕਨਵੇ ਕਰਨ ਕਿ ਭਾਈ ਇਹ ਗੱਲ ਉਹਨਾਂ ਨੂੰ ਸੋਲਿਡਲੀ ਇਹ ਪੰਥ ਨੂੰ ਅਪੀਲ ਕਰਨੀ ਚਾਹੀਦੀ ਹੈ। ਆਪ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਜਾਣ, ਲੇਕਿਨ ਬਾਕੀਆਂ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਤੁਸੀਂ ਇਹ ਧੱਕੇ ਦੇ ਨਾਲ ਮਸੀਤ ਢਾਈ ਹੈ, ਅਸੀਂ ਤਾਂ ਆਪਣੇ ਜ਼ਖਮ ਸਾਡੇ ਰਿਸ ਰਹੇ ਨੇ, ਸਾਡਾ ਅਕਾਲ ਤਖਤ ਢਾਇਆ ਗਿਆ ਹੈ ਔਰ ਇਸ ਦਾ ਸੰਬੰਧ ਜਿਹੜਾ ਉਹ ਕਰੋੜਾਂ ਜਿਹੜੇ ਮੁਸਲਮਾਨਾਂ ਦੀਆਂ ਭਾਵਨਾਵਾਂ ਨਾਲ ਵੀ ਹੈ ਦੁਨੀਆ ਭਰ 'ਚ, ਔਰ ਨਾਲ ਦੀ ਨਾਲ ਇਹ ਹੋਏ ਕਿ ਭਾਈ ਇਹ ਤੁਸੀਂ ਜੋ ਵੀ ਕਰ ਰਹੇ ਹੋ ਇਹ ਤੁਹਾਡਾ ਹੈ, ਤੁਸੀਂ ਆਪਣੇ ਤੱਕ ਰੱਖੋ, ਅਸੀਂ ਤੁਹਾਡੇ ਇਸ ਨੈਫੇਰੀਅਸ ਡਿਜ਼ਾਈਨ ਦਾ ਹਿੱਸਾ ਨਹੀਂ ਹੈ। ਇਹ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ, ਪਰ ਅਸੀਂ ਆਪਣੇ ਵੱਲੋਂ ਆਪਣੇ ਦੁਨੀਆ ਭਰ 'ਚ ਬੈਠੇ ਜਿਹੜੇ ਸਾਡੇ ਮੁਸਲਮਾਨ ਭੈਣ ਭਰਾ ਨੇ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਡਾਇਸਪੋਰਾ ਸਿੱਖ ਨੇ ਇਸ ਦੇ ਉੱਤੇ ਬਿਲਕੁਲ ਸਖਤ ਸਟੈਂਡ ਲਿਆ ਹੈ ਜੀ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਭਾਈ ਹਿੰਮਤ ਸਿੰਘ ਹੋਰਾਂ ਦੀ ਸਟੇਟਮੈਂਟ ਇਸ ਮੁੱਦੇ ਤੇ ਆਈ ਹੈ, ਬੜੀ ਜ਼ੋਰਦਾਰ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਈਵਨ ਸਾਡੇ ਵਿਊਅਰਸ ਨੇ ਸਰਦਾਰ ਗੁਰਚਰਨ ਸਿੰਘ ਹਿਊਸਟਨ ਤੋਂ, ਉਹਨਾਂ ਦੀ ਲਿਖਤ ਔਰ ਡਜ਼ਨਸ ਆਫ ਰਾਈਟਿੰਗਸ ਆਈਆਂ ਕਿ ਭਾਈ ਇਹਦੇ ਉੱਤੇ ਸਖਤ ਲਾਈਨ ਲੈਣੀ ਚਾਹੀਦੀ ਹੈ। ਅਸੀਂ ਆਲਰੇਡੀ, ਕਿਉਂਕਿ ਵਕਤ ਵੀ ਸ਼ਾਰਟ ਹੈ ਔਰ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਵੀ ਇਹਨੂੰ ਕਿਹਨੇ ਐਕਸੈਪਟ ਕੀਤਾ। ਹਾਲਾਂ ਪਟਨਾ ਸਾਹਿਬ ਔਰ ਹਜ਼ੂਰ ਸਾਹਿਬ ਦੀ ਤਾਂ ਅਸੀਂ ਜਿਹੜਾ ਉਹਨਾਂ ਤੇ ਇਤਬਾਰ ਨਹੀਂ ਕਰ ਸਕਦੇ, ਉਹ ਤਾਂ ਉਹਨਾਂ ਦੇ ਪ੍ਰਭਾਵ 'ਚ ਨੇ, ਲੇਕਿਨ ਮੈਂ ਸਮਝਦਾ ਵੀ ਸਾਨੂੰ ਪੰਜਾਬ ਦੇ ਵਿੱਚ ਪ੍ਰਵੇਲ ਅਪਾਨ ਕਰਨਾ ਚਾਹੀਦਾ ਹੈ ਕਿ ਸਾਡੇ ਇਹਨਾਂ ਤਖਤ ਸਾਹਿਬਾਨ ਦੀ ਕੋਈ ਨੁਮਾਇੰਦਗੀ ਉੱਥੇ ਨਾ ਹੋਏ। ਇਹ ਬਿਲਕੁਲ ਜਿਹੜਾ ਹਿੰਦੂ ਤਵੀਆਂ ਦਾ ਇੱਕ ਡੂੰਘੀ ਗੇਮ ਹੈ। ਜਿਵੇਂ ਤਾਲ ਕਟੋਰਾ ਸਟੇਡੀਅਮ ਵਾਲਾ ਦਿੱਲੀ ਦਾ ਫੰਕਸ਼ਨ ਇਹ ਹੱਥ ਮਲਦੇ ਰਹਿ ਗਏ ਸੀ, ਇਵੇਂ ਹੀ ਇਹ ਹੋਏ ਕਿ ਇਹਨਾਂ ਨੂੰ ਮੂੰਹ ਪਰਨੇ ਸੁੱਟਿਆ ਜਾਏ ਔਰ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਮੁਕੰਮਲ ਤੌਰ ਦੇ ਉੱਤੇ। ਅਸੀਂ ਸਮਝਦੇ ਹਾਂ ਕਿ ਇਹ ਇੱਕ ਮਸੀਤ ਜਿਹੜਾ ਕਿ ਇਬਾਦਤ ਦੀ ਥਾਂ ਹੈ, ਉਸ ਨੂੰ ਢਾਹ ਕੇ ਉੱਥੇ ਕਿਹੜੇ ਰਾਮ ਦੀ ਇਹ ਖੁਸ਼ੀ ਲੈ ਰਹੇ ਨੇ, ਕਿਹੜਾ ਰਾਮ ਜਿਹੜਾ ਜਿਵੇਂ ਈਵਨ ਇਹਨਾਂ ਦੇ ਨਿਰਪੱਖ ਪੱਤਰਕਾਰ ਕਹਿੰਦੇ ਨੇ ਕਿ ਰਾਮ ਤਾਂ ਦਿਲਾਂ 'ਚ ਵਸਣ ਵਾਲਾ। ਜੇ ਤੁਸੀਂ ਇਹਨਾਂ ਦੇ ਰਾਮ ਦੀ ਵੀ ਗੱਲ ਕਰਨੀ ਹੋਏ ਤੇ ਜਿਸ 'ਚੋਂ ਤੁਸੀਂ ਨਫ਼ਰਤ ਫੈਲਾ ਰਹੇ ਹੋ, ਜਿੱਥੇ ਤੁਸੀਂ ਹਜ਼ਾਰਾਂ ਬੇਗੁਨਾਹ ਦਾ ਖੂਨ ਡੋਲਿਆ, ਉੱਥੇ ਤੁਸੀਂ ਇਹ ਕਹੋ ਕਿ ਜੀ ਅਸੀਂ ਭਗਵਾਨ ਰਾਮ ਦਾ ਮੰਦਿਰ ਬਣਾ ਰਹੇ। ਨਹੀਂ, ਇਹ ਮੋਦੀ ਦਾ ਮੰਦਿਰ ਬਣ ਰਿਹਾ। ਚੰਗਾ ਹੋਏ ਕਿ ਇੱਥੇ ਮੋਦੀ ਦੀ ਮੂਰਤੀ ਜਿਹੜੀ ਹੈ ਉਹ ਅਲਟੀਮੇਟਲੀ ਆਪਣੇ ਮੰਦਿਰਾਂ 'ਚ ਰੱਖ ਲਓ। ਜੇ ਹੁਣ ਰਾਮ ਦਾ ਮਤਲਬ ਮੋਦੀ ਹੈ ਤੇ ਫਿਰ ਮੋਦੀ ਨੂੰ ਹੀ ਪੂਜੋ, ਜਿਹੜਾ ਕਿ ਜਿਹੜਾ ਇੱਕ ਕਾਤਲ ਆਦਮੀ ਹੈ, ਮਰਡਰਰ ਹੈ ਔਰ ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹ ਸਾਡੇ ਲਈ ਵੀ ਜਿਵੇਂ ਤੁਸੀਂ ਮੈਸੇਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੱਕ ਉਹ ਕੀਤਾ, ਉਹਨਾਂ ਦੇ ਲਈ ਵੀ ਇਹ ਇੱਕ ਸਟੈਂਡ ਲੈਣ ਵਾਲੀ ਲਾਈਨ ਬਣਦੀ ਹੈ ਤੇ ਜਿਹੜੀ ਇੱਕ ਕੰਸੈਂਸਸ ਹੈ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਇਹਦੇ 'ਤੇ ਵਿਚਾਰ ਚਰਚਾ ਚੱਲ ਰਹੀ ਹੈ ਚਾਰੇ ਪਾਸੇ। ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਨੇ ਵਿਊਅਰਸ, ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜਿਹੜੀ ਹੈ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਵਿਚਾਰ ਚਰਚਾ ਅੱਗੇ ਕੰਟੀਨਿਊ ਕਰਦੇ ਹਾਂ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ।
2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੀਜੇ ਸੈਗਮੈਂਟ ਦੇ ਵਿੱਚ ਅਸੀਂ ਕਸ਼ਮੀਰ ਰਿਲੇਟਡ ਜਿਹੜੀ ਆ ਵਿਚਾਰ ਚਰਚਾ ਕਰਾਂਗੇ, ਜਿਹੜੀਆਂ ਡਿਵੈਲਪਮੈਂਟਸ ਉੱਥੇ ਹੋ ਰਹੀਆਂ ਨੇ, ਤੇ ਖਾਸ ਤੌਰ ਤੇ 5 ਅਗਸਤ ਦਾ ਦਿਨ, ਜਿਸ ਦਿਨ ਪਿਛਲੇ ਸਾਲ ਜਿਹੜਾ 370 ਧਾਰਾ ਹਟਾ ਕੇ ਕਸ਼ਮੀਰ ਨੂੰ ਕੰਪਲੀਟਲੀ 2 ਹਿੱਸਿਆਂ ਦੇ ਵਿੱਚ ਵੰਡ ਕੇ ਸੈਂਟਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਕੰਟਰੋਲ ਦੇ ਹੇਠ ਲੈ ਕੇ ਆਂਦਾ। ਡਾਕਟਰ ਸਾਹਿਬ, ਇਹ ਜਿਹੜੀ ਵਰ੍ਹੇਗੰਢ ਹੈ, 1 ਸਾਲ ਮਤਲਬ ਪੂਰਾ ਹੋਣ ਜਾ ਰਿਹਾ ਹੈ, 5 ਅਗਸਤ ਦਾ ਦਿਨ ਹੈ ਜਿਹੜਾ ਉਹ ਨੇੜੇ ਆ ਰਿਹਾ ਹੈ, ਤੇ ਇਸ ਨੂੰ ਹੀ ਮੁੱਖ ਰੱਖਦਿਆਂ ਹੋਇਆ ਅੱਜ ਦਾ ਜਿਹੜਾ ਇਹ ਟੌਪਿਕ ਹੈ ਉਹ ਅਸੀਂ ਦਰਸ਼ਕਾਂ ਦੇ ਨਾਲ ਮੈਂ ਤੁਹਾਡੇ ਵਿਚਾਰ ਵੀ ਜਾਣਨੇ ਚਾਹੂੰਗਾ ਇਸ ਬਾਬਤ। ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਕੀ ਨਜ਼ਰ ਆ ਰਿਹਾ ਹੈ ਇਸ ਵਕਤ ਕਸ਼ਮੀਰ ਦੇ ਵਿੱਚ, ਤੇ ਨਾਲ ਹੀ ਨਾਲ ਜਦੋਂ ਅਸੀਂ ਸਰਕਾਰੀ ਰਵੱਈਏ ਦੀ ਗੱਲ ਕਰਦੇ ਹਾਂ ਉਹ ਤੇ ਟਸ ਤੋਂ ਮਸ ਹੁੰਦਾ ਨਹੀਂ ਨਜ਼ਰ ਆ ਰਿਹਾ। ਸਿਚੁਏਸ਼ਨ ਉੱਥੇ ਵੱਧ ਤੋਂ ਬੱਤਰ ਹੋ ਚੁੱਕੀ ਹੈ, ਪਰ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਜਿਉਂਦਾ ਤਿਉਂ ਬਰਕਰਾਰ ਹੈ। ਬਲਕਿ ਈਵਨ ਇੱਕ ਸਟੈਪ ਅੱਗੇ ਜਾਂਦਿਆਂ ਹੁਣ ਜਿਹੜਾ ਅਮਿਤ ਸ਼ਾਹ ਹੋਰਾਂ ਦਾ ਬਿਆਨ ਆਇਆ ਵਨ ਇੰਡੀਆ ਕੈਂਪੇਨ ਦੇ ਥੱਲੇ ਕਿ ਜੀ 5 ਅਗਸਤ ਨੂੰ ਜਿਹੜੇ ਕਸ਼ਮੀਰੀ ਨੇ ਉਹ ਜਸ਼ਨ ਮਨਾਉਣਗੇ ਇਸ ਦਿਨ ਕਿ ਅਸੀਂ ਕਸ਼ਮੀਰ ਨੂੰ ਇੰਡੀਆ ਦਾ ਜਿਹੜਾ ਹਿੱਸਾ ਹੈ ਉਹ ਬਣਾ ਲਿਆ। ਸੋ ਇਹ ਤੇ ਉਹੀ ਗੱਲ ਹੋ ਗਈ ਵੀ ਕਹਿਣਾ ਉਹਨਾਂ ਦਾ ਦੁੱਖ ਦਰਦ ਤੇ ਕੀ ਸਮਝਣਾ ਆ ਜਿਹੜਾ ਕਸ਼ਮੀਰੀਆਂ ਦਾ, ਬਲਕਿ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ। ਦੇਖੋ, ਇੱਕ ਗੱਲ ਜਿਹੜੀ ਅਸੀਂ, ਕਿਉਂਕਿ ਕਸ਼ਮੀਰੀਆਂ ਦੀ ਪੇਨ ਨੂੰ, ਉਹਨਾਂ ਦੇ ਦਰਦ ਨੂੰ ਇਸ ਲਈ ਸਮਝ ਸਕਦੇ ਹਾਂ ਕਿਉਂਕਿ ਅਸੀਂ ਇਹ ਆਪਣੇ ਪਿੰਡੇ ਤੇ ਹੰਡਾਇਆ। ਸੋ ਮੈਂ ਅਕਸਰ ਇਹ ਕਹਿੰਦਾ ਕਿ ਅਸੀਂ ਸਿੰਪਥੀ ਨਹੀਂ ਰੱਖਦੇ ਉਹਨਾਂ ਨਾਲ, ਐਂਪੈਥੀ ਰੱਖਦੇ ਹਾਂ ਕਿਉਂਕਿ ਅਸੀਂ ਉਸ ਚੋਂ ਗੁਜ਼ਰੇ ਹਾਂ। ਜੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ ਤੇ ਇੰਦਰਾ ਗਾਂਧੀ ਤੋਂ ਲੈ ਕੇ ਥੱਲੇ ਤੱਕ ਸਾਰੇ ਆ ਕੇ ਆਪਣੇ ਦੂਰਦਰਸ਼ਨ ਟੀਵੀ ਤੇ ਕਹਿ ਰਹੇ ਨੇ ਕਿ ਸਿੱਖ ਕੌਮ ਬਹੁਤ ਖੁਸ਼ ਹੈ, ਗੁਰਦੁਆਰਿਆਂ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ ਜੀ। ਸੋ ਇਸ ਤੋਂ ਵੱਧ ਕੇ ਜਿੱਥੇ ਟੈਂਕ ਤੋਪਾਂ ਖੜੇ ਨੇ ਤਬਾਹੀ ਕਰਕੇ ਔਰ ਉੱਥੇ ਬੈਠੇ ਫੌਜੀ ਸਿਗਟਾਂ, ਸ਼ਰਾਬ ਔਰ ਹੋਰ ਮੰਦ ਕਰਮ ਕਰ ਰਹੇ ਨੇ ਔਰ ਉਹ ਸਿੱਖਾਂ ਨੂੰ ਖੁਸ਼ ਦੱਸ ਰਹੇ ਨੇ ਕਿ ਪਵਿੱਤਰਤਾ ਬਹਾਲ ਕਰ ਦਿੱਤੀ ਗਈ। ਇਸੇ ਤਰ੍ਹਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਤੁਸੀਂ ਇਹਨਾਂ ਦੀ ਬਿਆਨਬਾਜ਼ੀਆਂ, ਰਵੱਈਆ ਉਸ ਪੀਰੀਅਡ 'ਚ ਵੀ ਇਹ ਸੀ ਕਿ ਸਿੱਖ ਇਹ ਡਿਜ਼ਰਵ ਕਰਦੇ ਸੀ, ਇਹਨਾਂ ਨੂੰ ਇਹ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਔਰ ਭਾਰਤ ਦੇ ਕੋਰੀਡੋਰ 'ਚ ਤਾਕਤ ਦੇ ਗਲਿਆਰਿਆਂ ਦੇ ਵਿੱਚ ਇਸ ਨਸਲਕੁਸ਼ੀ ਦਾ ਕੋਈ ਰਿਗਰੈਟ ਜਾਂ ਕੋਈ ਅਕਾਊਂਟੇਬਿਲਿਟੀ ਜਾਂ ਕੋਈ ਅਫਸੋਸ ਕਰਨ ਦੀ ਥਾਂ ਤੇ ਇਹ ਕਿਹਾ ਜਾ ਰਿਹਾ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ, ਐਸੀ ਇਹਨਾਂ ਨੂੰ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਇਹ ਜਿਹੜੀ ਇਹਨਾਂ ਦੀ ਜ਼ਹਿਨੀਅਤ, ਔਰ ਉਦੋਂ ਇਸ ਗੱਲ ਦਾ ਧਿਆਨ ਰਹੇ ਕਾਂਗਰਸ ਦੀ ਹਕੂਮਤ ਸੀ, ਸੈਕੂਲਰਿਜ਼ਮ ਦਾ ਲਬਾਦਾ ਸੀ। ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ ਇਹਨਾਂ ਨੇ ਤਾਂ ਇਹ ਤਾਂ ਨੰਗੇ ਚਿੱਟੇ ਨੇ, ਇਹਨਾਂ ਨੇ ਤਾਂ ਕੋਈ ਲਬਾਦਾ ਵੀ ਨਹੀਂ ਪਹਿਨਿਆ ਹੋਇਆ, ਇਹਨਾਂ ਦੀ ਤਾਂ ਆਈਡੀਓਲੋਜੀ ਹਿੰਦੁਸਤਾਨ ਹੈ। ਔਰ ਆਰਟੀਕਲ 370 ਖਤਮ ਕਰਨ ਦੀ ਗੱਲ, ਕਸ਼ਮੀਰ ਨੂੰ ਬਾਕੀ ਭਾਰਤ ਦੀ ਹਿੰਦੂ ਧਾਰਾ 'ਚ ਲਿਆਉਣ ਦੀ ਗੱਲ, ਇਹ ਤਾਂ ਇਹਨਾਂ ਦਾ ਜਿਹੜਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ ਦਾ ਸ਼ਿਆਮਾ ਪ੍ਰਸਾਦ ਮੁਖਰਜੀ ਸੀ ਪਹਿਲਾ ਪ੍ਰੈਜ਼ੀਡੈਂਟ, ਉਹਨੇ ਹੀ ਕੀਤਾ। ਇਹਨਾਂ ਦੇ ਹਰ ਵਾਰ ਦੇ ਇਹਨਾਂ ਦੇ ਇਲੈਕਸ਼ਨ ਮੈਨੀਫੈਸਟੋ 'ਚ ਹੁੰਦਾ ਸੀ ਕਿ ਅਸੀਂ ਇਵੇਂ ਕਰਨਾ। ਸੋ ਉਹਨਾਂ ਨੇ ਤਾਂ ਹਾਂ, ਇੱਕ ਇਹਦੇ 'ਚ ਜ਼ਰੂਰ ਅਫਸੋਸ ਦੀ ਗੱਲ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਕਿ ਭਾਰਤ ਦੇ ਸਿੱਖਾਂ ਦੇ ਮਾਮਲੇ 'ਚ ਤਾਂ ਇਹ ਸੀ ਕਿ ਸਾਡੀ ਕੋਈ ਇੰਟਰਨੈਸ਼ਨਲ ਸਟੈਂਡਿੰਗ ਹੀ ਨਹੀਂ ਸੀ, ਕਿਉਂਕਿ 47 ਦੇ ਵਿੱਚ ਸਾਡੀ ਲੀਡਰਸ਼ਿਪ ਨੇ ਵਲੰਟੈਰਲੀ ਜਿਹੜਾ ਭਾਵੇਂ ਪ੍ਰੋਮਿਸਿਸ ਦੇ ਉੱਤੇ ਹੀ ਸਹੀ ਉਹਨਾਂ ਨਾਲ ਜਿਹੜਾ ਉਹ ਆਪਣੇ ਆਪ ਨੂੰ ਆਪਣਾ ਜਿਹੜਾ ਜੋੜ ਲਿਆ ਸੀ ਆਪਣੀ ਕਿਸਮਤ ਨੂੰ ਜੀ। ਕਸ਼ਮੀਰ ਦੇ ਮਾਮਲੇ 'ਚ ਤਾਂ ਇੱਕ ਐਗਰੀਮੈਂਟ ਸੀ, ਇੰਸਟਰੂਮੈਂਟ
ਐਕਸੈਸ਼ਨ ਜਿਹੜਾ ਈਵਨ ਭਾਵੇਂ ਸ਼ੇਖ ਅਬਦੁੱਲਾ ਟ੍ਰੇਟਰ ਆਫ ਦਾ ਟ੍ਰੇਟਰ ਸੀ, ਪਰ ਆਰਟੀਕਲ 370 ਸਪੈਸ਼ਲ ਸਟੇਟਸ, ਸਦਰੇ ਰਿਆਸਤ, ਨੈਸ਼ਨਲ ਸੌਂਗ, ਆਪਣਾ ਫਲੈਗ, ਇਹ ਸਾਰੀਆਂ ਚੀਜ਼ਾਂ ਤਾਂ ਉਹਦਾ ਹਿੱਸਾ ਸੀ। ਘੱਟੋ ਘੱਟ ਉਹਨਾਂ ਦੀ ਡੈਮੋਗ੍ਰਾਫੀ ਤਾਂ ਨਹੀਂ ਸੀ ਬਦਲੀ ਨਾ ਸਾਰੇ ਸਾਲਾਂ 'ਚ। ਲੇਕਿਨ ਜੇ ਇਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਦਰਜ ਹੈ, ਜਿਹੜਾ ਇਹਨਾਂ ਜਿਹਨੂੰ ਜਿਸ ਕਨਸਟੀਟਿਊਸ਼ਨ ਨੂੰ ਲਾਈਕ ਗੋਡ ਗਾਂਧੀ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਅਸੀਂ ਇਹਦੇ ਨਾਲ ਕਮਿਟਡ ਹੈ ਮਾਈਨੋਰਟੀਜ਼ ਦੇ ਨਾਲ, ਉਹਨੂੰ ਤਾਂ ਉਹਨਾਂ ਨੇ 5 ਮਿੰਟ ਨਹੀਂ ਲਾਏ। ਇੱਕ ਸੜੇ ਜਿਹੇ ਕਾਗਜ਼ ਦੇ ਉੱਤੇ ਅਮਿਤ ਸ਼ਾਹ ਆਇਆ, ਉਹਨੇ ਰਾਜ ਸਭਾ 'ਚ ਪੜ੍ਹਿਆ, ਮਤਾ ਆ ਗਿਆ, ਖਤਮ ਹੋ ਗਿਆ ਸਾਰਾ ਕੁਝ। ਹੁਣ ਇਸ 1 ਸਾਲ 'ਚ ਖੁੱਲੀ ਪ੍ਰਿਜ਼ਨ, ਅਸੀਂ ਕੱਲ੍ਹ ਵੀ ਇਲਤਜ਼ਾ ਮੁਫਤੀ ਜਿਹੜੀ ਡਾਟਰ ਹੈ ਮਹਿਬੂਬਾ ਮੁਫਤੀ ਦੀ, ਉਹਨਾਂ ਦੀ ਤੇ ਇੰਟਰਵਿਊ ਦੀ ਗੱਲ ਕੀਤੀ ਸੀ। ਅੱਜ ਉਹਨਾਂ ਦਾ ਇੱਕ ਡਿਟੇਲ ਇੰਟਰਵਿਊ BBC ਦੀ ਹਿੰਦੀ ਸਰਵਿਸ ਤੇ ਸੀ, ਔਰ ਉਹਨੇ ਬੜੀ ਬੋਲਡਲੀ ਆਪਣੀ ਮਾਂ ਦੇ ਸਟੈਂਡ ਨੂੰ ਵੀ ਡਿਫੈਂਡ ਕੀਤਾ ਵਿਦਆਊਟ ਟੈਲਿੰਗ ਕਿ ਮਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ। ਪਰ ਤੁਸੀਂ ਸ਼ਰਾਰਤ, ਔਰ ਇੱਕ ਹਿੰਦੂ ਲੇਡੀ BBC ਦੀ ਹਿੰਦੀ ਸਰਵਿਸ ਦੀ ਉਹਨੂੰ ਇੰਟਰਵਿਊ ਕਰ ਰਹੀ ਸੀ, ਟਿੱਕਾ ਵੱਡਾ ਮੱਥੇ ਤੇ ਲੱਗਾ ਹੋਇਆ, ਔਰ ਟੁਵਰਡਸ ਦਾ ਐਂਡ ਉਹਨੂੰ ਉਹ ਪੁੱਛਦੀ ਹੈ ਕਿ ਵੀ ਜਦੋਂ ਮੈਂ ਤੁਹਾਨੂੰ ਕਾਲ ਕੀਤਾ ਹੈ ਕਿ ਤੁਸੀਂ ਕਿਹਾ ਵੀ ਯੂ ਆਰ ਐਕਸਪੈਕਟਿੰਗ ਕਿ BBC ਦੀ ਉਰਦੂ ਸਰਵਿਸ ਇੰਟਰਵਿਊ ਕਰੇਗੀ, ਤਾਂ ਤੁਸੀਂ ਹਿੰਦੀ ਸਰਵਿਸ ਨਾਲ ਕਿਉਂ ਨਹੀਂ ਕੰਫਰਟੇਬਲ? ਉਹਨੇ ਬੜੀ ਹੈ ਯੰਗ ਬੱਚੀ ਹੈ, ਲੇਕਿਨ ਮੈਨੂੰ ਚੰਗਾ ਲੱਗਾ ਉਹਨੇ ਨਾਲ ਦੀ ਨਾਲ ਕਿਹਾ, ਕਹਿੰਦੇ ਹੁਣ ਤੇਰੇ ਕੋਲ ਇਹ ਪੁਆਇੰਟ ਬਹੁਤ ਚੰਗਾ ਆ ਗਿਆ, ਤੂੰ ਮੈਨੂੰ ਐਂਟਾਈ ਨੈਸ਼ਨਲ ਸਾਬਤ ਕਰ ਸਕਦੀ ਹੈ ਕਿ ਮੈਂ BBC ਦੀ ਉਰਦੂ ਸਰਵਿਸ ਨੂੰ ਇੰਟਰਵਿਊ ਦੇਣਾ ਚਾਹੁੰਦੀ ਸੀ ਤੇ ਤੁਸੀਂ ਹਿੰਦੀ ਵਾਲੇ ਵਿੱਚ ਆ। ਕਹਿੰਦਾ ਹੁਣ ਤੂੰ ਯੂ ਕੈਨ ਪ੍ਰੂਵ ਮੀ ਐਜ਼ ਏ ਐਂਟਾਈ ਨੈਸ਼ਨਲ। ਫਿਰ ਉਹਨੇ ਕਿਹਾ BBC ਉਰਦੂ ਪਾਕਿਸਤਾਨ 'ਚ ਦੇਖਦੇ ਨੇ ਲੋਕ, ਮੈਨੂੰ ਲੋਕ ਪਸੰਦ ਕਰਦੇ ਨੇ, ਵਟ ਐਵਰ ਆਈ ਸੇ, ਔਰ ਕਿਤੇ ਵੀ ਕੋਈ ਐਡਮਾਇਰ ਕਰੇ ਕੋਈ ਸਾਡੇ ਹੱਕਾਂ ਨੇ, ਮੈਨੂੰ ਬਹੁਤ ਪਸੰਦ ਹੈ ਇਮਰਾਨ ਖਾਨ ਦੀ ਤਕਰੀਰ ਜਿਹੜੀ ਉਹਨੇ UN ਦੇ ਵਿੱਚ ਕੀਤੀ, ਸਭ ਨੇ ਪਸੰਦ ਕੀਤੀ। ਹੁਣ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵੇਲੇ ਜਿਹੜੇ ਆਪਣੇ ਆਪ ਨੂੰ ਈਵਨ BBC ਵਰਗੇ ਜਿਹੜਾ ਇੱਥੇ ਬੈਠੇ ਇੰਗਲੈਂਡ 'ਚ ਨੇ, ਔਰ ਇੱਥੇ ਬੈਠੇ ਜਿਹੜੇ ਹਿੰਦੂ ਵੀ ਨੇ ਸੱਜਣ ਜਾਂ ਸੱਜਣੀਆਂ ਜੋ ਵੀ, ਜੇ ਉਹਨਾਂ ਦਾ ਇਹ ਐਟੀਟਿਊਡ ਹੈ ਤੇ ਤੁਸੀਂ ਭਾਰਤ 'ਚ ਦੇਖੋ, ਇਹ ਨਹੀਂ ਵੀ RSS ਨੇ ਕੀ ਕੀਤਾ ਜਾਂ ਮੋਦੀ ਸਰਕਾਰ ਨੇ ਕੀ ਕੀਤਾ। ਕਾਂਗਰਸ ਦਾ ਸਟੈਂਡ, ਮਾਇਆਵਤੀ ਦੀ ਪਾਰਟੀ ਦਾ ਸਟੈਂਡ, ਸੋਸ਼ਲਿਸਟਾਂ ਦਾ ਸਟੈਂਡ, ਕੇਜਰੀਵਾਲ ਦਾ ਸਟੈਂਡ, ਈਵਨ ਬਾਦਲ ਕਿਆਂ ਦਾ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਤੇ ਅਨੰਦਪੁਰ ਦਾ ਮਤਾ ਮੰਗਦੇ ਸੀ ਉਹਨਾਂ ਦਾ ਸਟੈਂਡ। ਸੋ ਹੁਣ ਤਾਂ ਇਹ ਹੈ ਕਿ ਜਿਹੜੇ ਉਹਨਾਂ ਨੇ ਖੜੇ ਵੀ ਕੀਤੇ ਅਬਦੁੱਲਾ ਪਿਓ ਪੁੱਤਰ ਇਨ ਦਾ ਐਂਡ, ਉਹ ਵੀ ਕਹਿਣ ਲੱਗ ਗਏ ਨੇ ਜੀ ਉਹਨੂੰ ਸੂਬੇ ਦਾ ਰੁਤਬਾ ਦਿਓ, ਜਿਵੇਂ ਆਰਟੀਕਲ 370 ਸਪੈਸ਼ਲ ਸਟੇਟਸ ਦੂਜੇ ਉਹਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਔਰ ਇਸ ਗੱਲ ਨੂੰ ਉਹ ਯਕੀਨੀ ਬਣਾਉਣਾ ਚਾਹੁੰਦੇ ਨੇ, ਕਿਉਂਕਿ ਜਦੋਂ ਹੁਣ ਉਹਨਾਂ ਨੇ ਐਲਾਨ ਕੀਤਾ BJP ਨੇ ਕਿ 5 ਅਗਸਤ ਨੂੰ ਕੱਲਾ ਇਹ ਨਹੀਂ ਕਿ ਰਾਮ ਮੰਦਿਰ ਦੇ ਨਾਂ ਥੱਲੇ ਉੱਥੇ ਅਯੁੱਧਿਆ 'ਚ ਦੀਵੇ ਬਾਲੇ ਜਾਣੇ ਨੇ, ਭਾਰਤ ਭਰ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈ, ਜਿਸ ਦਾ ਉਹਨਾਂ ਨੇ ਨਾਂ ਰੱਖਿਆ ਏਕ ਭਾਰਤ ਏਕ ਆਤਮਾ, ਕਿ ਵੀ ਇਹ ਜਿਹੜਾ ਅਸੀਂ ਕਸ਼ਮੀਰ 'ਚ ਖਤਮ ਕੀਤਾ ਹੈ, ਇਹ ਇੰਨਾ ਵੱਡਾ ਆਨਰ ਹੈ ਕਿ ਅਸੀਂ ਇੱਕ ਭਾਰਤ ਬਣਾ ਦਿੱਤਾ ਹੈ ਔਰ ਇੱਕੋ ਹੀ ਆਤਮਾ। ਔਰ ਈਵਨ ਇੱਕ ਜਿਹੜਾ ਕੰਟੈਂਟ ਇਹਨਾਂ ਦੀ CNN ਦੇ ਕੋਲ ਆਇਆ ਵੀ ਇਹਨਾਂ ਦੀ ਉੱਥੇ ਇੱਕ CNN ਦੀ ਆਪਣੀ ਸਰਵਿਸ ਹੈ ਜਿਹੜੀ ਉਹ ਇਹਨਾਂ ਦੀਆਂ ਹੀ ਇੰਡੀਅਨ ਖਬਰਾਂ ਨੂੰ ਹੀ ਉਹ ਦਿੰਦੇ ਨੇ। ਹਾਂ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ CNN ਨਿਊਜ਼ 18 ਦੇ ਪ੍ਰੈਜ਼ੀਡੈਂਟ ਰਵਿੰਦਰ ਰੈਣਾ ਨੇ ਇਹ ਕਿਹਾ ਕਿ BJP ਦੀ ਕੀ ਲਾਈਨ ਹੈ। ਉਹਨਾਂ ਨੇ ਕਿਹਾ, ਦਾ ਵਾਲ ਆਫ ਐਲੀਨੇਸ਼ਨ ਦੈਟ ਗੇਵ ਵੇ ਟੂ ਸੈਪਰੇਟਿਜ਼ਮ ਐਂਡ ਟੈਰਰਿਜ਼ਮ ਹੈਜ਼ ਨਾਓ ਬੀਨ ਐਬੋਲਿਸ਼ਡ, ਸਟੇਟ BJP ਪ੍ਰੈਜ਼ੀਡੈਂਟ ਰਵਿੰਦਰ ਰੈਣਾ ਟੋਲਡ CNN ਨਿਊਜ਼ 18। ਰਵਿੰਦਰ ਰੈਣਾ BJP ਦਾ ਉਹ ਕਿਹਾ ਜੀ ਜਿਹੜੀ ਕੰਧ ਅਲੈਦਗੀ ਔਰ ਦਹਿਸ਼ਤਗਰਦੀ ਨੂੰ ਖੜਾ ਕੀਤਾ ਸੀ ਉਹਨੂੰ ਤੋੜ ਦਿੱਤਾ ਹੈ। ਦਿਸ ਹੈਜ਼ ਨਾਓ ਗਿਵਨ ਰਾਈਜ਼ ਟੂ ਨੈਸ਼ਨਲਿਜ਼ਮ and our dream of unified India has been fulfilled. Jammu and Kashmir is an integral part of India. All attempts to break it have been abolished. ਕਿ ਵੀ ਇਹ ਸਾਰੇ ਜਿਹੜੇ ਯਤਨ ਸੀ ਇਹਨੂੰ ਤੋੜਨ ਦੇ ਉਹ ਖਤਮ ਹੋ ਗਏ ਨੇ, ਔਰ ਇਹ ਸਾਡਾ ਭਾਰਤ ਜਿਹੜਾ ਉਹਨੇ ਕਿਹਾ ਕਿ ਅਸੀਂ ਇਸ ਦਿਨ ਨੂੰ ਜਿਹੜਾ ਵੱਡੇ ਇੱਕ ਸੈਲੀਬ੍ਰੇਸ਼ਨ ਦੇ ਤੌਰ ਤੇ ਮਨਾਵਾਂਗੇ। ਔਰ ਉਹਦੇ ਜਿਹੜੀਆਂ ਉਹਨਾਂ ਦੀਆਂ ਹਦਾਇਤਾਂ ਨੇ, ਸੈਂਟਰਲ BJP ਐਂਡ ਸਪੈਸ਼ਲ ਪਲਾਨਸ ਫॉर ਸੇਮ ਇਨ ਏ ਨੇਸ਼ਨ ਵਾਈਡ ਕੈਂਪੇਨ, ਔਰ ਉਹਦੇ 'ਚ 15 ਦਿਨ ਦਾ ਕੈਂਪੇਨ BJP ਵੱਲੋਂ ਕੀਤਾ ਜਾਏਗਾ ਜੰਮੂ ਕਸ਼ਮੀਰ 'ਚ, ਖਾਸ ਕਰ ਟੂ ਟੈਲ ਪੀਪਲ ਹਾਊ August 5th ਸ਼ੁੱਡ ਬੀ ਸੈਲੀਬ੍ਰੇਟਿਡ ਈਚ ਈਅਰ ਐਜ਼ ਦਾ ਬ੍ਰਾਈਟੈਸਟ ਡੇ ਆਫ ਦੇਅਰ ਲਾਈਵਸ, ਕਿ 5 ਅਗਸਤ ਉਹਨਾਂ ਦੀਆਂ ਜ਼ਿੰਦਗੀਆਂ ਦਾ ਸਭ ਤੋਂ ਰੋਸ਼ਨ ਦਿਨ ਹੈ। ਔਰ ਜਿਹੜੀਆਂ ਪਲਾਨਸ ਨੇ ਦੈਟ ਇਨਕਲੂਡ ਹੋਲਡਿੰਗ ਵਰਚੁਅਲ ਮੀਟਿੰਗਸ, ਪਬਲਿਸ਼ਿੰਗ ਲਿਟਰੇਚਰ ਔਨ ਦੈਟ,
ਔਰ ਇਸ ਸਾਰੇ ਦੇ ਨਾਲ ਨੈਸ਼ਨਲ ਫਲੈਗ ਵਿਲ ਬੀ ਹੋਇਸਟਡ ਐਟ ਐਵਰੀ ਪੰਚਾਇਤ, national anthem will be sung between 9 AM and 11 AM, earthen lamps will be lit in the evening in every house, ਕਿ ਮਿੱਟੀ ਦੇ ਦੀਵੇ ਜੀ ਸਾਰੇ ਘਰਾਂ ਦੇ ਵਿੱਚ ਔਰ ਦਫ਼ਤਰਾਂ ਤੇ ਪੰਚਾਇਤਾਂ ਦੇ ਜੰਮੂ ਕਸ਼ਮੀਰ 'ਚ ਜਿਹੜੇ ਨੇ ਉਹ ਹੋਣਗੇ। ਔਰ ਇਹ ਸਾਰਾ ਜਿਹੜਾ ਹੈ ਉਸ ਸਾਰੇ 'ਚ ਉਹਨਾਂ ਨੇ ਇਸ ਨੂੰ ਬਹੁਤ ਵੱਡੀ ਨੇਸ਼ਨ ਵਾਈਡ ਸੈਲੀਬ੍ਰੇਸ਼ਨ ਦਾ ਵੀ ਨਾਂ ਦਿੱਤਾ ਹੈ। ਸੰਪਰਕ ਕੈਂਪੇਨ ਹੋਣਗੇ ਵਿਦ ਇੰਟੈਲੈਕਚੁਅਲਸ, ਵਰਚੁਅਲ ਮੀਡੀਆ ਕਾਨਫਰੰਸਿਸ, ਸੋਸ਼ਲ ਮੀਡੀਆ ਕੈਂਪੇਨਸ। A message from the top leaders of the party is also likely to be broadcast. So ਇੱਕ ਪਾਸੇ ਤਾਂ ਉਹਨਾਂ ਦੀ ਇਹ ਖੇਡ ਚੱਲ ਰਹੀ ਹੈ, ਪਰ ਦੂਸਰੇ ਪਾਸੇ ਕਸ਼ਮੀਰ 'ਚ ਫੜੋ ਫੜੀ ਅੱਜ ਇੱਕ ਖਬਰ ਹੈ ਕਿ ਸਭ ਤੋਂ ਇਸ ਵੇਲੇ ਪਪੂਲਰ ਉੱਥੇ ਅਖਬਾਰ ਕਸ਼ਮੀਰੀਅਤ ਹੈ, ਜਿਨ੍ਹਾਂ ਦੇ ਐਡੀਟਰ ਕਾਜ਼ੀ ਸ਼ਿਬਲੀ ਪਹਿਲਾਂ ਹੀ 9 ਮਹੀਨੇ ਤੋਂ ਡਿਟੈਂਸ਼ਨ ਦੇ ਵਿੱਚ ਸੀ, ਉਹਨਾਂ ਨੂੰ ਪਿੱਛੇ ਹੀ ਛੱਡਿਆ। ਸੋ ਹੁਣ ਇਹ ਹੈ ਵੀ ਸਾਈਬਰ ਪੁਲਿਸ ਸਮਨਸ ਕਸ਼ਮੀਰੀਅਤ ਐਡੀਟਰ ਕਾਜ਼ੀ ਸ਼ਿਬਲੀ ਨੂੰ ਉਹਨਾਂ ਨੇ ਸੱਦਿਆ ਸਾਈਬਰ ਪੁਲਿਸ ਨੇ ਫਰਾਈਡੇ ਕਿ ਵੀ ਇਹ ਕਿਉਂਕਿ ਕੱਲ੍ਹ ਦੀ ਖਬਰ ਹੈ ਹੁਣ ਉਹਦੇ ਨਾਲ ਕੀ ਵਾਪਰਨਾ ਜਾਂ ਕੀ ਕਰਨਾ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਮੈਨੇਜਮੈਂਟ ਨੇ ਕਿ ਕਾਜ਼ੀ ਸ਼ਿਬਲੀ, ਆਵਰ ਐਡੀਟਰ ਹੈਡ ਰੀਸੈਂਟਲੀ ਗॉट ਥ੍ਰੈਟ ਕਾਲਸ from unknown numbers regarding one of the stories published on the ਕਸ਼ਮੀਰੀਅਤ। ਔਰ ਇਸ ਕਿਸਮ ਦਾ ਪਾਰਟ ਜਿਹੜਾ ਚੱਲ ਰਿਹਾ। ਔਰ ਇਸੇ ਤਰ੍ਹਾਂ ਕਿਉਂਕਿ ਮਹਿਬੂਬਾ ਮੁਫਤੀ ਦੀ ਡਿਟੈਂਸ਼ਨ ਜਿਹੜੀ ਉਹਦੇ ਥੱਲੇ ਖਤਮ ਹੋ ਰਹੀ ਸੀ। ਔਰ ਇੱਕ ਦੂਜੀ ਖਬਰ ਹੈ ਕਿ JK ਐਡਮਿਨਿਸਟ੍ਰੇਸ਼ਨ ਐਕਸਟੈਂਡਸ ਮਹਿਬੂਬਾ ਮੁਫਤੀਜ਼ ਪਬਲਿਕ ਸੇਫਟੀ ਐਕਟ ਡਿਟੈਂਸ਼ਨ ਬਾਈ 3 months। ਹੁਣ 3 ਮਹੀਨੇ ਉਹਨੂੰ ਵਧਾਉਂਦੇ ਜਾਣਗੇ। ਔਰ ਇਹਦੇ ਨਾਲ ਈਵਨ ਜਿਹੜੀ ਉੱਥੋਂ ਖਬਰਾਂ ਨੇ ਜਿਵੇਂ PDP ਪਾਰਟੀ ਦੇ ਨਈਮ ਅਖਤਰ, ਉਹਨਾਂ ਨੇ ਇੱਕ ਪ੍ਰਿੰਟ ਨੂੰ ਐਕਸਕਲੂਸਿਵ ਇੰਟਰਵਿਊ ਦਿੱਤਾ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਸਕ੍ਰੈਪਿੰਗ ਆਰਟੀਕਲ 370 ਵਾਜ਼ ਮੈਰੀਟਲ ਰੇਪ, ਅਸਾਲਟ ਔਨ ਫੇਥ ਆਫ ਜੰਮੂ ਐਂਡ ਕਸ਼ਮੀਰ। ਬੜਾ ਡੀਟੇਲਡ ਇੰਟਰਵਿਊ ਹੈ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹਨਾਂ ਦੇ ਨਾਲ ਸਰਕਾਰ ਬਣਾਈ ਹੋਈ ਸੀ ਔਰ ਜੋ ਇਹਨਾਂ ਨੇ ਕੀਤਾ ਹੈ ਕਸ਼ਮੀਰੀ ਲੋਕਾਂ ਦੀ ਡਿਗਨਿਟੀ, ਉਹਨਾਂ ਦੀ ਗੈਰਤ, ਉਹਨਾਂ ਦਾ ਸਭ ਕੁਝ ਹੀ ਮਿੱਟੀ ਦੇ ਵਿੱਚ ਮਿਲਾ ਦਿੱਤਾ। ਔਰ ਇਹੀ ਗੱਲ ਅੱਜ ਜਦੋਂ ਬਾਰ-ਬਾਰ ਉਹ ਇਲਤਜ਼ਾ ਮੁਫਤੀ ਕਹਿ ਰਹੀ ਸੀ, ਮੈਨੂੰ ਨਹੀਂ ਪਤਾ ਕੱਲ੍ਹ ਨੂੰ ਉਹਦੀ ਪੋਲੀਟਿਕਸ ਕੀ ਹੋਏਗੀ, ਪਰ ਇੱਕ ਜਿਹਨੇ ਆਪਣੀ ਮਾਂ ਨੂੰ 1 ਸਾਲ 'ਚ ਸਾਰੇ 'ਚ ਦੇਖਿਆ ਡਿਟੈਂਸ਼ਨ 'ਚ, ਉਹਦਾ ਜਿਹੜਾ ਜਿਵੇਂ ਉਹਨੇ ਅੱਜ ਆਰਟੀਕੂਲੇਟ ਕੀਤਾ ਹੈ, ਉਹਨੇ ਕਿਹਾ ਜੀ ਕਿ ਇਹੀ ਸਾਡਾ, ਇਹ ਨਹੀਂ ਹੈ ਕਿ ਵੀ ਇਹਦੇ ਨਾਲ ਸਾਡੀ ਜਿਹੜਾ ਸਭ ਕੁਝ ਸੀ, ਲੇਕਿਨ ਇਹ ਸਾਡੀ ਜ਼ਲਾਲਤ ਹੁਣ ਇਸ ਹੱਦ ਤੱਕ ਹੈ ਵੀ ਅਸੀਂ ਤਾਂ ਉਸ ਓਪਨ ਪ੍ਰਿਜ਼ਨ ਦੇ ਵਿੱਚ ਹੈ, ਸਾਡੀ ਕੋਈ ਵਕਤ ਨਹੀਂ, ਕੋਈ ਔਕਾਤ ਨਹੀਂ, ਸਾਡੀ ਕੋਈ ਹੋਂਦ ਨਹੀਂ। ਔਰ ਇਹ ਤਾਂ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਤੋਂ, ਉਹਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਉਹਨੇ ਬੱਚੀ ਨੇ, ਉਹਨੇ ਕਿਹਾ ਤੁਸੀਂ ਕਿਸੇ ਦੇ ਪੈਰ ਕੱਟ ਦਿਓ। ਉਹਨੂੰ ਪੁੱਛਿਆ ਕਿ ਜੀ ਜੇ ਸੂਬਾ ਵਾਪਸ ਬਣਾ ਦਿੱਤਾ ਜਾਏ ਜੰਮੂ ਕਸ਼ਮੀਰ ਨੂੰ ਤੇ ਫਿਰ ਕੀ ਤੁਸੀਂ ਆਰਟੀਕਲ 370 ਦੀ ਗੱਲ? ਉਹਨੇ ਕਿਹਾ ਜੀ ਇਹ ਮੇਰੀ ਮਾਂ ਨੇ ਕੀ ਕਹਿਣਾ ਕੀ ਨਹੀਂ, ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਵੇਂ ਕਰ ਰਹੇ ਹੋ ਕਿ ਕਿਸੇ ਦੇ ਪੈਰ ਕੱਟ ਦਿਓ ਤੇ ਬਾਅਦ 'ਚ ਉਹਨੂੰ ਜੁੱਤੀਆਂ ਜਿਹੜੀਆਂ ਨੇ ਉਹ ਐਜ਼ ਏ ਗਿਫਟ ਦਿਓ ਕਿ ਆ ਅਸੀਂ ਤੁਹਾਨੂੰ ਗਿਫਟ ਦੇ ਰਹੇ ਹਾਂ, ਕਿਉਂਕਿ ਹੁਣ ਤੇਰੇ ਪੈਰ ਹੀ ਨਹੀਂ ਨੇ, ਇਹਨਾਂ ਨੂੰ ਤੂੰ ਜਿਹੜਾ ਮੱਥਾ ਹੀ ਟੇਕ ਸਕਦਾ, ਹੋਰ ਕੁਝ ਨਹੀਂ ਕਰ ਸਕਦਾ। ਸੋ ਅਸੀਂ ਕਸ਼ਮੀਰੀਆਂ ਦੇ ਦਰਦ ਨਾਲ ਆਪਣਾ ਦਰਦ ਰੱਖਦੇ ਹਾਂ ਔਰ ਬਹੁਤ ਸਾਰੀਆਂ ਹੋਪਸ ਨੇ ਜਿਸ ਅੰਦਾਜ਼ 'ਚ ਚੀਨ ਦੀ ਮੂਵਮੈਂਟ ਹੋਈ ਹੈ ਗਲਵਾਨ ਵੈਲੀ ਔਰ ਉਸ ਸਾਰੇ ਦੇ ਪਾਰਟ 'ਚ, ਇੱਧਰੋਂ ਅਸੀਂ ਜਿਹੜਾ ਕਿਨੌਰ, ਲਾਹੌਲ ਸਪੀਤੀ ਔਰ ਹਿਮਾਚਲ ਦੇ ਪਾਰਟ ਤੇ ਦੇਖਦੇ ਹਾਂ ਔਰ ਜਿਸ ਅੰਦਾਜ਼ ਦੇ ਵਿੱਚ ਐਗਰੈਸਿਵਨੈਸ ਚਾਈਨਾ ਦੇ ਬਿਹੇਵੀਅਰ 'ਚ ਹੈ, ਕਾਸ਼ ਆਉਣ ਵਾਲੇ ਪੀਰੀਅਡ 'ਚ ਐਗਰੈਸਿਵਨੈਸ ਵੀ ਕਾਇਮ ਰਹੇ ਔਰ ਪਾਕਿਸਤਾਨ ਵੀ ਕੋਈ ਨਾ ਕੋਈ ਐਗਰੈਸਿਵ ਤਰੀਕੇ ਦੇ ਨਾਲ, ਕਿਉਂਕਿ ਹੁਣ ਇੱਕ ਗੱਲ ਬੜੀ ਕਲੀਅਰ ਹੈ, ਉਹ ਕਸ਼ਮੀਰੀਆਂ ਦੀ ਆਜ਼ਾਦੀ ਹੋਏ, ਸਿੱਖਾਂ ਦੀ ਆਜ਼ਾਦੀ ਹੋਏ ਪੰਜਾਬ 'ਚ ਮਿਲਟਰੀ ਇੰਟਰਵੈਂਸ਼ਨ, ਲੋਕ ਤਾਂ ਖੜੇ ਨੇ, ਉਹ ਖਲੋਤੇ ਰਹਿਣਗੇ, ਮਰ ਰਹੇ ਨੇ, ਮਰਦੇ ਜਾਣਗੇ, ਲੇਕਿਨ ਅਲਟੀਮੇਟਲੀ ਆਜ਼ਾਦੀ ਦੇ ਗੋਲ ਲਈ ਬੜਾ ਇੰਪੋਰਟੈਂਟ ਹੈ ਕਿ ਚਾਈਨਾ ਔਰ ਪਾਕਿਸਤਾਨ ਉਹਨਾਂ ਦੀ ਇੰਟਰਵੈਂਸ਼ਨ, ਡਾਇਰੈਕਟ ਇੰਟਰਵੈਂਸ਼ਨ। ਔਰ ਮੈਂ ਸਮਝਦਾ ਵੀ ਹੁਣ ਜਿੱਥੇ ਇਹਨਾਂ ਨੇ ਬਿਲਕੁਲ ਬੇਸ਼ਰਮੀ ਔਰ ਜ਼ੁਲਮ ਦੀ ਸਿਖਰ ਛੋਈ ਹੋਈ ਹੈ, ਪਾਕਿਸਤਾਨ ਨੂੰ ਵੀ ਜਿਹੜਾ ਘੁੰਡ ਚੁੱਕ ਦੇਣਾ ਚਾਹੀਦਾ। ਜਿਹੜਾ ਮਾੜਾ ਮੋਟਾ ਉਹਨਾਂ ਨੂੰ ਕਈ ਵਾਰ ਲੱਗਦਾ ਹੁੰਦਾ ਹੈ ਵੀ ਹੁਣ ਇਹਨਾਂ ਤੋਂ ਕੋਈ ਹਿੰਦੂ ਤਵੀਆਂ ਤੋਂ ਕੋਈ ਇਹ ਐਕਸਪੈਕਟ ਕਰਨਾ ਕਿ ਇਹ ਕੋਈ ਪੀਸਫੁਲ ਤਰੀਕੇ ਨਾਲ ਜਾਂ ਕੋਈ ਅਦਰਵਾਈਜ਼ ਨਹੀਂ, ਇਹ ਤਾਂ ਹੁਣ ਲੜ ਕੇ ਹੀ ਮਿਲੇਗਾ ਔਰ ਉਹਦੇ ਲਈ ਜਿਹੜੀਆਂ ਨੇ ਉਹ ਤਿਆਰੀਆਂ ਵਿੱਢਣੀਆਂ ਚਾਹੀਦੀਆਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਗੱਲਬਾਤ ਹੈ ਉਹਨੂੰ ਕੰਟੀਨਿਊ ਕਰਾਂਗੇ।
Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਆ। ਡਾਕਟਰ ਸਾਹਿਬ ਲਾਸਟ ਸੈਗਮੈਂਟ ਆ, ਸਮਾਂ ਵੀ ਘੱਟ ਹੀ ਹੈ, ਪਰ ਜਿਹੜਾ ਅੱਜ ਦਾ ਜਿਹੜਾ ਲਾਸਟ ਟੌਪਿਕ ਹੈ ਉਹ ਹੁਣ ਥੋੜ੍ਹਾ ਜਿਹਾ ਜਿਵੇਂ ਇੱਧਰ ਦੀ ਸਾਰੀ ਗੱਲ ਕੀਤੀ ਹੈ, ਪਾਕਿਸਤਾਨ ਦੀ ਵੀ ਗੱਲ ਕਰ ਲਈਏ ਨਾਲ, ਓਵਰਆਲ ਜਿਹੜੀ ਇੰਟਰਨੈਸ਼ਨਲ ਪੋਲੀਟਿਕਸ ਹੁੰਦੀ ਆ। ਸੋ ਅਲਤਾਫ ਹੁਸੈਨ ਜਿਹੜੇ ਕਿ ਇੰਗਲੈਂਡ ਦੇ ਵਿੱਚ ਬੈਠੇ ਨੇ, MQM ਦੇ ਆਗੂ ਨੇ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਕਰਾਚੀ ਹੈ ਉਹਨੂੰ ਫੈਡਰਲੀ ਕੰਟਰੋਲ ਕਰਨ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੀ ਹੈਗੀ ਇਹਦੀ ਇੰਪਲੀਮੈਂਟੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ। ਸੋ ਕਿਵੇਂ ਦੇਖਦੇ ਹੋ ਇਹਦੇ 'ਚ ਤੁਸੀਂ? ਹਮੇਸ਼ਾ ਜਦੋਂ ਉੱਥੇ ਬਲੋਚਿਸਤਾਨ ਦੀ ਗੱਲ ਹੁੰਦੀ ਹੈ ਜਾਂ ਅਦਰਵਾਈਜ਼ ਕਸ਼ਮੀਰ ਦੀ ਗੱਲ ਹੁੰਦੀ ਹੈ, ਸਾਰੇ ਪਾਰਟ ਦੇ ਵਿੱਚ ਹਮੇਸ਼ਾ ਰॉ ਦੀ ਜਾਂ ਇੰਡੀਅਨ ਏਜੰਸੀਜ਼ ਦੀ ਇੰਟਰਫੀਰੈਂਸ ਦੀ ਲਾਈਨ ਹੁੰਦੀ ਹੈ, ਉਹ ਅਫਗਾਨਿਸਤਾਨ ਹੋਵੇ ਜਾਂ ਪਾਕਿਸਤਾਨ ਹੋਵੇ। ਸੋ ਓਵਰਆਲ ਜਿਹੜਾ ਇਹ ਡਿਵੈਲਪਮੈਂਟ ਆ ਕਿਸ ਨਜ਼ਰੀਏ ਤੋਂ ਦੇਖਦੇ ਹੋ? ਦੇਖੋ, ਭਾਰਤ ਦੇ ਹਾਕਮ, ਉਹਨਾਂ ਦੀਆਂ ਏਜੰਸੀਆਂ, ਇਹਨਾਂ ਦਾ ਪਿਓ ਅਜੀਤ ਡੋਭਲ, ਇਹ ਬੌਂਦਲੇ ਹੋਏ ਨੇ। ਜਿਵੇਂ ਬੰਗਲਾਦੇਸ਼ ਤੇ ਨੇਪਾਲ ਹੱਥਾਂ 'ਚੋਂ ਨਿਕਲੇ ਨੇ, ਅਫਗਾਨਿਸਤਾਨ 'ਚ ਤਾਲਿਬਾਨ ਦੀਆਂ ਗੇਮਸ ਨੇ ਔਰ ਇਹ ਬਿਲਕੁਲ ਗੇਮ ਤੋਂ ਬਾਹਰ ਨੇ। ਸੋ ਇਹਨਾਂ ਦੇ ਕੋਲ ਹੁਣ ਜਿੰਨੇ ਵੀ ਕਾਰਡ ਨੇ ਇਹ ਬੜੀ ਤੇਜ਼ੀ ਦੇ ਨਾਲ ਉਹ ਕਾਰਡ ਪੁੱਲ ਕਰ ਰਹੇ ਨੇ। ਉਹਦੇ 'ਚ ਇਕੱਲਾ ਇਹ ਅਲਤਾਫ ਹੁਸੈਨ ਜਿਹੜਾ ਇੰਗਲੈਂਡ 'ਚ ਬੈਠਾ ਔਰ ਜਿਹੜਾ ਕ੍ਰਾਈਮਸ ਦੇ ਲਈ ਜ਼ਿੰਮੇਵਾਰ ਹੈ, ਆਲਰੇਡੀ ਇਹ ਪਾਕਿਸਤਾਨ ਦੇ ਖਿਲਾਫ ਇੰਡੀਆ ਦੇ ਵਿੱਚ ਅਸਾਈਲਮ ਵੀ ਮੰਗ ਰਿਹਾ ਹੈ ਔਰ ਇਹਨੇ 47 ਦੇ ਵਿੱਚ ਪਾਕਿਸਤਾਨ ਦੇ ਬਣਨ ਨੂੰ ਵੀ ਗਲਤ ਸਾਬਤ ਕੀਤਾ ਔਰ ਬਹੁਤ ਸਾਰੇ ਕ੍ਰਾਈਮ ਇਸ ਦੇ ਥੱਲੇ ਰਹੇ। ਹਾਲਾਂਕਿ MQM ਜਿਹੜੀ ਬਹੁਤ ਸਾਰੀ ਉਹਨਾਂ ਦੀ ਪਾਰਟੀ ਹੈ, ਜਿਹੜੇ ਲੋਕ ਯੂਪੀ, ਬਿਹਾਰ, ਦੂਸਰੇ ਥਾਵਾਂ ਤੋਂ 47 ਦੇ ਵਿੱਚ ਗਏ ਔਰ ਇਹ ਕਰਾਚੀ ਜਿਹੜੀ ਇੱਕੋ ਇੱਕ ਪਾਕਿਸਤਾਨ ਦੀ ਪੋਰਟ ਹੈ, ਉਹਨਾਂ ਦੀ ਇਕਨੋਮਿਕਲ ਹੱਬ ਹੈ ਔਰ ਇਹ ਸਿੰਧ ਦਾ ਹਿੱਸਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੰਧੀਆਂ ਨੇ ਬੜੇ ਖੁੱਲ੍ਹੇ ਦਿਲ ਦੇ ਨਾਲ ਜਿਹੜੇ ਇੱਧਰੋਂ ਗਏ ਲੋਕ ਸੀ, ਮੁਹਾਜਰ ਜਿਨ੍ਹਾਂ ਨੂੰ ਕਹਿੰਦੇ ਸੀ, ਮਾਈਗ੍ਰੈਂਟਸ ਲਈ ਲਫ਼ਜ਼ ਹੈ, ਔਰ ਉਹਨਾਂ ਨੂੰ ਵੈਲਕਮ ਕੀਤਾ ਔਰ ਕਰਾਚੀ ਦੀ ਪ੍ਰੋਗਰੈਸ ਦੇ ਵਿੱਚ ਇਹਨਾਂ ਦਾ ਔਰ ਵੱਡੀ ਗਿਣਤੀ 'ਚ ਉੱਥੇ ਅਫਗਾਨ ਪਠਾਨ ਵੀ ਵਸਦੇ ਨੇ, ਉਹਨਾਂ ਦੀ ਵੀ ਵੱਡੀ ਕੰਟਰੀਬਿਊਸ਼ਨ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਕਿਵੇਂ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਕਰਦੇ ਆਪਣੇ ਉਸ ਮੁਹਾਜਰਾਂ ਦੇ ਹੱਕਾਂ ਦੇ ਮੁਹਾਫਿਜ਼ ਹੋਣ ਦੇ ਨਾਤੇ ਅਲਟੀਮੇਟਲੀ ਅਲਤਾਫ ਹੁਸੈਨ ਕਿਵੇਂ ਜਾ ਕੇ ਰਾਹ ਦੀ ਖੇਡ ਸਿੱਧੀ ਖੇਡਣ ਲੱਗ ਗਏ। ਔਰ ਹੁਣ ਜਦੋਂ ਕਿ ਭਾਰਤੀ ਹਾਕਮ ਔਰ ਏਜੰਸੀਆਂ ਉਹਨਾਂ ਦੀਆਂ ਰੈਟਲਡ ਨੇ ਜੋ ਡਿਵੈਲਪਮੈਂਟ ਚੱਲ ਰਹੀਆਂ, ਸੋ ਉਹਨਾਂ ਨੇ ਤਿੰਨੋਂ ਕਾਰਡ ਹੀ ਜਿਹੜੇ ਨੇ ਉਹ ਪੁੱਲ ਕੀਤੇ ਨੇ। ਜੇ ਅਸੀਂ ਦੇਖੀਏ ਵੀ ਇਹ ਖਬਰ ਜਦੋਂ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਜੀ ਕਿ ਪਾਕਿਸਤਾਨੀ ਰਾਕਟਸ ਨੇ
9 ਬੰਦੇ ਅਫਗਾਨ ਕਿਲ ਕਰ ਦਿੱਤੇ, 50 ਜ਼ਖਮੀ ਕਰ ਦਿੱਤੇ, ਔਰ ਕੰਧਾਰ ਵਾਲੇ ਉਸ ਪਾਸਿਓਂ ਬਾਰਡਰ ਸਕਰਮਿਸ਼। ਹਾਲਾਂਕਿ ਇਹ ਉਵੇਂ ਹੁੰਦਾ ਕਿ ਇੱਕ ਭੀੜ ਇਕੱਠੀ ਹੋ ਕੇ ਬਾਰਡਰ 'ਚੋਂ ਲੰਘਣਾ ਚਾਹੁੰਦੀ ਹੈ। ਅੱਜ ਕੋਵਿਡ-19 ਦਾ ਚੱਲ ਰਿਹਾ, ਤੁਸੀਂ ਇੱਕ ਡਿਸਪਲਿਨ ਮੇਨਟੇਨ ਕਰਨਾ ਚਾਹੁੰਦੇ ਹੋ, ਤੁਸੀਂ ਵਾਇਲੈਂਸ ਕਰਦੇ ਹੋ, ਜਵਾਬੀ ਫਾਇਰਿੰਗ ਹੁੰਦੀ ਹੈ। ਲੇਕਿਨ ਕਿਉਂਕਿ ਅਫਗਾਨ ਦੀ ਹਕੂਮਤ ਦੇ ਵਿੱਚ ਇਹਨਾਂ ਨੇ ਆਪਣੇ ਏਜੰਟ ਹੀ ਨੇ ਇਹਨਾਂ ਦੇ ਕਾਫੀ ਹੱਦ ਤੱਕ, ਇਹਨੂੰ ਵੀ ਇਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਅਫਗਾਨਿਸਤਾਨ ਤੇ ਪਾਕਿਸਤਾਨ ਦੀਆਂ ਫੌਜਾਂ ਭਿੜ ਗਈਆਂ ਆਪਸ 'ਚ, ਔਰ ਇਹ ਉਹ ਹੋ ਗਿਆ। ਫਿਰ ਅਸੀਂ ਨੇਪਾਲ ਦੇ ਹਵਾਲੇ ਨਾਲ ਦੇਖਦੇ ਹਾਂ ਜੀ, ਪ੍ਰਚੰਡਾ ਰਾਹੀਂ ਓਲੀ ਦੇ ਖਿਲਾਫ ਪ੍ਰਾਈਮ ਮਿਨਿਸਟਰ ਦੇ ਜੀ ਉਹਨੇ ਡਿਪਲੋਮੈਟਿਕ ਬਲੰਡਰ ਕੀਤਾ, ਰਾਮਚੰਦਰ ਦਾ ਯੁੱਧ ਆ ਨੇਪਾਲ 'ਚ, ਇਹ ਕਿਉਂ ਕਿਹਾ, ਔਰ ਉਹਨੇ ਇਸ ਦੇ ਉੱਤੇ ਭਾਰਤ ਦਾ ਜਿਹੜਾ ਇਨਸਿਗਨੀਆ ਸਤਿਆਮੇਵ ਜਾਇਤੇ ਉਹਦੇ ਤੇ ਕਿਉਂ ਸਵਾਲ ਖੜਾ ਕੀਤਾ। ਸੋ ਮਤਲਬ ਇਹ ਹੈ ਕਿ ਵਿਦਨ ਉੱਥੇ ਵੀ ਉਹਨਾਂ ਨੇ ਨੇਪਾਲ 'ਚ ਇਸ ਕਿਸਮ ਦਾ ਕੰਮ ਸ਼ੁਰੂ ਕੀਤਾ। ਕਰਾਚੀ ਜਿਹੜੀ ਪਾਕਿਸਤਾਨ ਦੀ ਲਾਈਫ ਲਾਈਨ ਹੈ, ਉਹਨਾਂ ਦੀ ਇਕੋਨਮੀ ਓਨਲੀ ਪੋਰਟ, ਔਰ ਜਿੱਥੋਂ ਸਾਰਾ ਕੁਝ ਹੀ ਜੁੜਿਆ ਹੋਇਆ ਹੈ, ਔਰ ਉਸ ਸਾਰੇ 'ਚ ਅਸੀਂ ਦੇਖਦੇ ਹਾਂ ਕਿ ਚਾਈਨੀਜ਼ ਕੌਂਸੂਲੇਟ ਦੇ ਉੱਤੇ ਜਿਹੜਾ ਜੇ ਅਟੈਕ ਹੋਣ ਦੀ ਗੱਲ ਹੁੰਦੀ ਹੈ ਤੇ ਉਸ ਸਾਰੇ ਦੇ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਹੋ ਕਿ ਕੀ ਜੁੜਦਾ ਹੈ। ਔਰ ਇਸ ਵੇਲੇ ਅਲਤਾਫ ਹੁਸੈਨ ਜਿਹੜਾ ਇੰਗਲੈਂਡ 'ਚ ਬੈਠਾ ਡਿਸਕ੍ਰੈਡਿਟਡ ਹੈ, ਈਵਨ ਉਹਦੇ ਆਪਣੇ ਪਾਰਟੀ ਦੇ ਵੀ ਬਹੁਤ ਸਾਰੇ ਲੋਕਾਂ ਨੇ ਲੋਕਲ ਸੈਟਿੰਗ ਦੇ ਵਿੱਚ ਉਹਨੂੰ ਛੱਡ ਦਿੱਤਾ ਹੋਇਆ ਹੈ। ਪਰ ਉਹਨੇ ਅੱਜ ਹੁਣ ਪਿਛਲੇ ਦਿਨ ਅੱਜ ਕੱਲ੍ਹ ਮੌਨਸੂਨ ਚੱਲ ਰਿਹਾ, ਕਰਾਚੀ 'ਚ ਬਹੁਤ ਮੀਂਹ ਪਏ ਨੇ ਜਿਵੇਂ ਬਾਕੀ ਥਾਵਾਂ 'ਤੇ ਵੀ ਪਏ ਨੇ, ਔਰ ਉੱਥੇ ਫੇਲਿਓਰ ਹੈ ਸਕਸੈਸਿਵ ਐਡਮਿਨਿਸਟ੍ਰੇਸ਼ਨਸ ਦੀ। ਹਾਲਾਂਕਿ MQM ਦੇ ਆਪਣੇ ਹੀ ਉੱਥੇ ਮੇਅਰ ਤੋਂ ਲੈ ਕੇ ਐਡਮਿਨਿਸਟ੍ਰੇਸ਼ਨ ਪਿਛਲੇ 40 ਸਾਲ ਤੋਂ ਉਹਨਾਂ ਦਾ ਹੀ ਹੈ। ਸੋ ਇਸ ਵਾਰ ਬਹੁਤ ਉੱਥੇ ਜਿਹੜਾ ਪਾਣੀ ਦਾ ਖੜਾ ਹੋਣਾ ਉਸ ਸਾਰੇ ਨਾਲ ਜੁੜਿਆ ਕਈ ਕੁਛ। ਸੋ ਕ੍ਰਿਟਿਸਿਜ਼ਮ ਹੋ ਰਿਹਾ ਸੀ ਕਿ ਭਾਈ ਇਹ ਚੱਲ ਰਿਹਾ। ਸੋ ਇਮਰਾਨ ਖਾਨ ਹਕੂਮਤ ਉੱਥੇ ਜਿਹੜੀ ਹੈ ਸਿੰਧ ਦੇ ਵਿੱਚ ਇਹਨਾਂ ਦੀ ਨਹੀਂ ਹੈ, ਇਹਨਾਂ ਦੀ ਆਪਣੀ ਪਾਰਟੀ ਦੀ ਜਿਹੜੀ ਇਮਰਾਨ ਖਾਨ ਦੀ ਪਾਰਟੀ ਦੀ ਹਕੂਮਤ ਨਹੀਂ ਹੈ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਭਾਈ ਇਸ ਸਾਰੇ ਅੰਦਾਜ਼ ਦੇ ਵਿੱਚ ਸਿੰਧ ਦੇ ਵਿੱਚ ਇਹਨਾਂ ਦੀ ਜ਼ਰਦਾਰੀ ਪਾਰਟੀ ਹੈ, ਜਿਹਦੇ 'ਚ ਖਾਸ ਤੌਰ 'ਤੇ ਕਰਾਚੀ ਦੇ ਵਿੱਚ ਇਹ ਡੋਮੀਨੇਟ ਕਰਦੇ ਨੇ ਜਿਹੜੇ MQM ਪਾਰਟੀ ਜਿਹਨੂੰ ਕਹਿੰਦੇ ਨੇ। ਸੋ ਉਹਨਾਂ ਨੇ ਐਲਾਨ ਕੀਤਾ ਵੀ ਠੀਕ ਹੈ, ਫੌਜ ਨੂੰ ਅਸੀਂ ਜਿਹੜੇ, ਕਿਉਂਕਿ ਫੌਜ ਦੀ ਵੀ ਟ੍ਰੇਨਿੰਗ ਅਰਥਕੁਏਕ ਹੋਏ, ਫਲੱਡ ਹੋਏ, ਦੂਜੇ ਤੀਜੇ ਮੌਕੇ ਉਹ ਭੇਜਦੇ ਨੇ। ਸੋ ਉਹਨਾਂ ਨੇ ਉਹਨੂੰ ਭੇਜਣ ਦਾ ਕਿਹਾ ਕਿ ਭਾਈ ਵੀ ਵਿਲ ਟੇਕ ਕੇਅਰ, ਕਿਉਂਕਿ ਅਸੀਂ ਡਾਇਰੈਕਟ ਇੰਟਰਫੇਅਰ ਨਹੀਂ ਸੀ ਕਰਨਾ ਚਾਹੁੰਦੇ, ਤਾਂ ਲੋਕਲ ਨੇ ਜੇ ਨਹੀਂ ਹੈਂਡਲ ਕੀਤਾ। ਹੁਣ ਇਸ ਗੱਲ ਨੂੰ ਵੀ ਇਹਨਾਂ ਨੇ ਰਾਹ ਵਾਲਿਆਂ ਨੇ ਦੱਸਣ ਦੇ ਲਈ ਵੀ ਇਕੱਲਾ ਜਿਹੜਾ ਬਲੋਚਿਸਤਾਨ ਹੀ ਟਰਬਲਡ ਨਹੀਂ ਹੈ ਜਾਂ ਗਵਾਦਰ ਦੇ ਨੇੜੇ ਹੀ ਨਹੀਂ ਹੈ, ਦੇਖੋ ਕਰਾਚੀ ਇਹ ਵੀ ਹੈ ਉਸ ਦਾ ਬਿਆਨ। ਔਰ ਉਹਨੂੰ ਈਵਨ ਇੰਡੀਅਨ ਮੀਡੀਆ ਜਦੋਂ ਇਸ ਪਬਲਿਸਿਟੀ ਨਾਲ ਛਾਪਦਾ ਹੈ ਤੇ ਸਮਝੋ ਇਹਨਾਂ ਦੀ ਖੇਡ ਹੈ। ਔਰ ਇਹ ਅਲਤਾਫ ਹੁਸੈਨ ਕਹਿ ਰਿਹਾ ਪਾਕਿਸਤਾਨ ਆਰਮੀ ISI ਵਿਦ ਸਪੋਰਟ ਆਫ ਚਾਈਨਾ ਆਰ ਪਲਾਨਿੰਗ ਟੂ ਡਿਕਲੇਅਰ ਕਰਾਚੀ ਏ ਫੈਡਰਲ ਟੈਰੀਟਰੀ। ਹੁਣ ਵਿੱਚ ਚਾਈਨਾ ਵੀ ਘੜੀ ਸੁਝੇ, ਹੁਣ ਤੁਸੀਂ ਕੋਈ ਕਰਨਾ ਹੀ ਹੈ ਤਾਂ ਓਵਰਡੂ ਤਾਂ ਕਰ ਜਾਂਦਾ ਹੈ ਨਾ, ਜਿਵੇਂ ਚੋਰ ਆਪਣੀਆਂ ਪੈੜਾਂ ਛੱਡ ਜਾਂਦਾ ਹੈ, ਇਵੇਂ ਹੀ ਜਿਹੜੇ ਏਜੰਟ ਨੇ ਜਦੋਂ ਕੁਝ ਕਹਿੰਦੇ ਨੇ ਉਹ ਉਹਨੂੰ ਓਵਰਡੂ ਕਰਦੇ ਨੇ। ਔਰ ਉਹਦੇ 'ਚ ਉਹਦਾ ਕਹਿਣਾ ਕਿ ਰਾਦਰ ਦੈਨ ਟੂ ਗਿਵ ਮੋਰ ਆਟੋਨਮੀ ਰਾਈਟਸ ਐਂਡ ਪਾਵਰ ਟੂ ਕਰਾਚੀ, ਇਮਰਾਨ ਖਾਨ ਲੈਡ ਗਵਰਨਮੈਂਟ ਆਰ ਟਰਾਈਂਗ ਟੂ ਟੇਕ ਇਨਟੂ ਫੈਡਰਲ ਕੰਟਰੋਲ ਆਫ ਦਿਸ ਮੈਗਾ ਸਿਟੀ ਸਟਰੋਂਗਲੀ ਕੰਡੈਮਨੇਬਲ, ਕਿ ਉਹ ਇਵੇਂ ਕਰਨਾ ਚਾਹੁੰਦੇ ਨੇ। ਔਰ ਇਹ ਕਲੀਨਿੰਗ ਦੀ ਸਿਟੀ ਦਾ ਇੱਕ ਪ੍ਰੀਟੈਕਸਟ ਹੈ, ਪਰ ਅਲਟੀਮੇਟਲੀ ਇਹ ਨੈਫੇਰੀਅਸ ਡਿਜ਼ਾਈਨ ਆਫ ਆਰਮੀ ਟੂ ਟੇਕ ਕਰਾਚੀ ਇਨ ਕੰਟਰੋਲ ਆਫ ਇਸਲਾਮਾਬਾਦ। ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਦੋਂ ਕਰਾਚੀ 'ਚ ਇਹ MQM ਦੇ ਗੁੰਡਿਆਂ ਨੇ ਉੱਥੇ ਮਹਿਮ ਮਚਾਇਆ ਹੋਇਆ ਸੀ, ਇਹ ਵੀ ਆਰਮੀ ਸੀ ਜਿਨ੍ਹਾਂ ਨੇ ਉਸ ਸ਼ਹਿਰ ਦੇ ਵਿੱਚ ਪੀਸ ਰੀਸਟੋਰ ਕੀਤਾ। ਔਰ ਹੁਣ ਵੀ ਜੇ ਈਵਨ ਇਮਰਾਨ ਖਾਨ ਹਕੂਮਤ ਨੇ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਸੂਬਿਆਂ ਦੇ ਕੰਮਕਾਰ 'ਚ ਬਹੁਤ ਘੱਟ ਇੰਟਰਫੀਅਰ ਕੀਤਾ ਹੈ, ਔਰ ਸਿੰਧ ਦੇ ਵਿੱਚ ਉਹਨਾਂ ਦੀ ਹਕੂਮਤ ਹੈ। ਪਰ ਇਹ ਹੁਣ ਜਿਸ ਕਿਸਮ ਦਾ ਅਲਤਾਫ ਹੁਸੈਨ ਨੇ ਇਹ ਬਿਆਨਬਾਜ਼ੀ ਸ਼ੁਰੂ ਕੀਤੀ ਹੈ, ਜ਼ਾਹਰ ਹੈ ਕਿ ਉਹ ਆਪਣੇ ਮਾਸਟਰਜ਼ ਨੂੰ ਦੱਸ ਰਿਹਾ ਕਿ ਭਾਈ ਮੇਰਾ ਕਾਰਡ ਵੀ ਅਵੇਲੇਬਲ ਹੈ, ਤੁਸੀਂ ਮੈਨੂੰ ਬੁਲਾਓ, ਔਰ ਉਹ ਉਹਨਾਂ ਦੀ ਖੇਡ ਰਿਹਾ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੀ ਹਕੂਮਤ, ਉਹਨਾਂ ਦੀਆਂ ਏਜੰਸੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ, ਪਰ ਇਹ ਭਾਰਤੀ ਹਾਕਮਾਂ ਦਾ ਬੌਂਦਲਿਆਪਨ ਹੈ। ਔਰ ਕਲੋਜ਼ ਕਰਨ ਤੋਂ ਪਹਿਲਾਂ 2 ਸ਼ਲੋਕ ਬਾਬਾ ਫਰੀਦ ਜੀ ਦੇ ਜਿਹੜੇ ਅਸੀਂ ਰੋਜ਼ਾਨਾ ਵਿਚਾਰਦੇ। ਪਹਿਲਾ ਸ਼ਲੋਕ ਜਿਹੜਾ ਉਹਦੇ 'ਚ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾ ਲਹਾਂ, ਤੁਖਾਂ ਜਿਉਂ ਮਾਲੀ ਕਾਰਨ ਤੇ ਨਾ ਮਾਂ ਪਿਰੀ। ਹੁਣ ਮਾਲੀ ਹੁੰਦਾ, ਹੁਣ ਤਾਂ ਜਦੋਂ ਤੁਸੀਂ ਅੱਜ ਦੀ ਜਨਰੇਸ਼ਨ ਜਿਹੜੀ
ਗੈਸ ਦੇ ਚੁੱਲ੍ਹੇ ਨੇ ਜੀ ਕਿ ਭਾਈ ਉੱਥੇ ਕੀ ਫਿਊਲ ਦੇ ਸੀ, ਲੱਕੜਾਂ ਹੀ ਨਹੀਂ ਸੀ। ਈਵਨ ਗਰੀਬ ਜਾਂ ਦੂਜੇ ਥਾਵਾਂ ਤੇ ਸੁੱਕਾ ਗੋਹਾ, ਕਿਉਂਕਿ ਹਰ ਘਰ ਦੇ ਵਿੱਚ ਜੇ ਡੰਗਰ ਹੈ ਤੇ ਗੋਹੇ ਨੂੰ ਸੁੱਕਾ ਜਦੋਂ ਤੁਸੀਂ ਉਹਨੂੰ ਸੁਕਾ ਲੈਂਦੇ ਹੋ ਤੇ ਉਹ ਜਿਹੜਾ ਬਲਦਾ ਹੈ ਤੇ ਉਹ ਸੁੱਕਾ ਗੋਬਰ ਜਿਹੜਾ ਹੈ ਡਰਾਈ, ਉਸ ਨੂੰ ਮਲੀ ਕਹਿੰਦੇ ਨੇ। ਤੇ ਉਹਦੇ 'ਚ ਜ਼ਾਹਰ ਹੈ ਕਿ ਜਿਹੜਾ ਉਹਦਾ ਧੁਖਣਾ ਉਹ ਹੌਲੀ ਹੌਲੀ ਧੁਖਦਾ ਵੀ ਰਹਿੰਦਾ, ਉਹਦੇ 'ਚ ਧੂਆਂ ਨਿਕਲਦਾ, ਉਹ ਅੱਖਾਂ ਨੂੰ ਵੀ ਪੈਂਦਾ ਹੈ, ਉਸ 'ਚ ਕਿਤੇ ਨਾ ਕਿਤੇ ਸਮੈਲ ਵੀ ਹੁੰਦੀ ਹੈ, ਹਾਲਾਂ ਘਟ ਜਾਂਦੀ ਹੈ। ਹੁਣ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਗੱਲੀ ਸੋ ਸੱਜਣ ਵੀ, ਕਿ ਵੀ ਗੱਲਾਂ ਨਾਲ ਪਤਿਆਣ ਵਾਲੇ ਤਾਂ 20 ਸੱਜਣ ਮਿਲ ਜਾਣਗੇ, ਇੱਕ ਢੁੰਡੇਂਦੀ ਨਾਲ ਹਾਂ ਮੈਂ ਜਿਹਨੂੰ ਲੱਭਦੀ ਫਿਰਦੀ ਐ ਉਹ ਮੈਂ ਢੂੰਡ ਰਹੀ ਹਾਂ, ਮੈਨੂੰ ਨਹੀਂ ਮਿਲਦਾ। ਧੁੱਖਾਂ ਜਿਉਂ ਮਾਲੀ, ਜਿਵੇਂ ਉਹ ਸੁੱਕਾ ਗੋਬਰ, ਉਸ ਦੀ ਅੱਗ ਜਿਹੜੀ ਹੈ ਜਾਂ ਉਸ ਦਾ ਧੁਖਣਾ ਹੁੰਦਾ ਹੈ, ਉਸੇ ਤਰ੍ਹਾਂ ਮੇਰਾ ਅੰਦਰ ਧੁਖ ਰਿਹਾ ਉਹ ਸੁੱਕੇ ਗੋਹੇ ਵਾਂਗ। ਕਿਸ ਲਈ? ਤਿਨਾ ਕਾਰਨ ਤਿਨਾ ਮਾਂ ਪੀਰੀ ਮੇਰਾ ਪਿਆਰਾ, ਕਿ ਮੈਂ ਲੱਭ ਰਹੀ ਹਾਂ, ਗੱਲਾਂ ਕਰਨ ਵਾਲੇ ਬਹੁਤ ਮਿਲ ਰਹੇ ਨੇ ਔਰ ਮੇਰਾ ਅੰਦਰ ਧੁਖ ਰਿਹਾ ਕਿ ਮੈਂ ਕਿਵੇਂ ਆਪਣੇ ਪਿਆਰੇ ਨੂੰ ਮਿਲਾਂ। ਇਹ ਰੱਬ ਦੀ ਤੜਫ ਹੈ, ਰੱਬ ਨਾਲ ਮਿਲਾਪ ਦੀ ਸਿੱਖ ਹੈ। ਔਰ ਉਹਦੇ ਲਈ ਉਹਨਾਂ ਨੇ ਇਸ ਨੂੰ ਮਾਂ ਪੀਰੀ, ਕਿ ਮੈਂ ਆਪਣੇ ਪਿਆਰੇ ਨੂੰ ਲੱਭ ਰਹੀ ਹਾਂ, ਮੇਰਾ ਅੰਦਰ ਧੁਖ ਰਿਹਾ, ਜਿਸ ਬਾਰੇ ਬਾਬਾ ਫਰੀਦ ਦਾ ਹੀ ਇਹ ਉਹਨਾਂ ਦਾ ਫਰਮਾਨ ਹੈ ਕਿ ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ, ਕਿ ਜਿਸ ਸਰੀਰ ਦੇ ਅੰਦਰ ਬਿਰਹਾ ਵਿਛੋੜੇ ਦੀ ਪੀੜ ਨਹੀਂ ਹੈ ਉਹ ਸਮਝੋ ਕਬਰਸਤਾਨ ਹੈ, ਸ਼ਮਸ਼ਾਨ ਘਾਟ ਹੈ, ਮਾਨੋ ਮੜੀਆਂ ਨੇ। ਸੋ ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾਲ ਹਾਂ ਮੈਂ ਇਹਨਾਂ ਸਾਰੀ ਦੁਨੀਆ 'ਚ ਬਾਕੀਆਂ ਦੇ ਨਾਲ ਨਹੀਂ, ਮੈਂ ਤਾਂ ਆਪਣੇ ਪਿਆਰੇ ਨੂੰ ਲੱਭ ਰਹੀ ਹਾਂ, ਮੇਰਾ ਅੰਦਰ ਧੁਖ ਰਿਹਾ ਹੈ ਕਿ ਮੇਰਾ ਮੇਰਾ ਪਿਆਰਾ ਮੈਨੂੰ ਕਿਵੇਂ ਮਿਲੇ। ਔਰ ਦੂਸਰਾ ਸ਼ਲੋਕ ਹੈ, ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਆ ਕੌਣ, ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪੌਣ। ਹੁਣ ਇੱਕ ਪਾਸੇ ਜਿੱਥੇ ਉਹਨਾਂ ਨੇ ਆਪਣੇ ਵਿਰਾਗ ਦੀ ਗੱਲ ਕੀਤੀ ਹੈ ਕਿ ਪੀੜ ਹੈ ਪਿਰ ਨੂੰ ਮਿਲਣ ਦੀ, ਪਰ ਨਾਲ ਦੀ ਨਾਲ ਕਿਉਂਕਿ ਮਨ ਦੇ ਅੰਦਰ ਸ਼ੰਕੇ, ਮਨ ਦੇ ਅੰਦਰ ਡਿਮਾਂਡਸ, ਡਿਜ਼ਾਇਰਸ, ਖਾਹਿਸ਼ਾਂ ਉਹ ਵੀ ਚੱਲ ਰਹੀਆਂ ਹੁੰਦੀਆਂ ਨੇ। ਸੋ ਉਹਨਾਂ ਨੂੰ ਬਾਬਾ ਫਰੀਦ ਨੇ ਆਪਣੇ ਅੰਦਰ ਵਾਲੀਆਂ ਖਾਹਿਸ਼ਾਂ ਨੂੰ ਕਿਹਾ ਵੀ ਭੌਂਕਣਾ। ਜਦੋਂ ਕੋਈ ਬਹੁਤ ਗੱਲਾਂ ਕਰੇ ਉਦੋਂ ਅਸੀਂ ਕਹਿੰਦੇ ਵੀ ਕਾਹਨੂੰ ਭੌਂਕਦਾ, ਕਿਉਂਕਿ ਕੁੱਤੇ ਦੇ ਉਹਦਾ ਭੌਂਕਣ ਨਾਲ ਜੋੜਿਆ ਜਾਂਦਾ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕਿ ਵੀ ਇਹ ਸਰੀਰ ਦੀਆਂ ਤਾਂ ਇੰਨੀਆਂ ਕਿ ਡਿਜ਼ਾਇਰਸ ਨੇ, ਇਹ ਤਾਂ ਭੌਂਕੀ ਜਾਂਦਾ ਹੈ। ਇਹਨੇ ਰੋਜ਼ਾਨਾ ਜੇ ਮੈਂ ਡਿਜ਼ਾਇਰ ਦੇ ਪਿੱਛੇ ਲੱਗ ਕੇ ਦੌੜਾਂਗਾ ਤੇ ਰੋਜ਼ਾਨਾ ਕਿਹੜਾ ਦੁੱਖ ਪਾਏ, ਕਿਉਂਕਿ ਜੋ ਮਨ ਦੀਆਂ ਚਾਹਨਾ ਨੇ, ਖਾਹਿਸ਼ਾਂ ਨੇ, ਉਹਨਾਂ 'ਚੋਂ ਦੁੱਖ ਨਿਕਲੇਗਾ। ਕੰਨੀ ਬੁੱਝੇ ਦੇ ਰਹਾ, ਹੁਣ ਬੁੱਝੇ ਅੱਜ ਤਾਂ ਈਅਰ ਪਲੱਗ ਕਹਿੰਦੇ ਨੇ, ਉਹ ਹੈ ਕਿ ਵੀ ਤੁਸੀਂ ਕੰਨ ਹੀ ਬੰਦ ਕਰ ਲਓ। ਉਹ ਕਹਿੰਦੇ ਨੇ ਵੀ ਮੈਂ ਇਹ ਜਿਹੜੀਆਂ ਮਨ 'ਚੋਂ ਖਾਹਿਸ਼ਾਂ ਦੀ ਗੱਲ ਨਿਕਲਦੀ ਹੈ ਇਹ ਮੈਂ ਕੰਨ ਹੀ ਬੰਦ ਕਰ ਲਿਆ, ਕੰਨਾਂ 'ਚ ਮੈਂ ਬੁੱਝੇ ਦੇ ਦਿੱਤੇ ਨੇ। ਕੰਨੀ ਬੁੱਝੇ ਦੇ ਰਹਾ ਕਿਤੇ ਵਗੈ ਪਾਉਣ, ਵੀ ਵਗਦੀ ਰਹੇ ਜਿੰਨੀ ਮਰਜ਼ੀ ਹਵਾ, ਕਿ ਜਿੰਨੀ ਮਰਜ਼ੀ, ਕਿਉਂਕਿ ਜਦੋਂ ਹਵਾ ਵੀ ਵਗਦੀ ਹੈ, ਕੰਨ ਖੁੱਲੇ ਹੋਣ, ਸਾਂਸਾਂ ਹੁੰਦੀ ਹੈ, ਆਵਾਜ਼ ਹੋਰ ਵੱਡੀ ਹੁੰਦੀ ਹੈ। ਉਹਨੂੰ ਕਿਹਾ ਮੈਂ ਕੰਨ ਹੀ ਬੰਦ ਕਰ ਲਏ ਨੇ। ਮਕਸਦ ਇਹ ਹੈ ਕਿ ਮੈਂ ਮਨ ਦੇ ਕੰਨ ਬੰਦ ਕਰ ਲਏ ਨੇ, ਜਿਨ੍ਹਾਂ 'ਚੋਂ ਡਿਜ਼ਾਇਰਸ ਦੀ ਜਿਹੜੀ ਹੈ ਆਵਾਜ਼ਾਂ ਨਿਕਲਦੀਆਂ ਸੀ ਕੁੱਤੇ ਦੇ ਭੌਂਕਣ ਵਾਂਗ। ਔਰ ਮੈਂ ਤਾਂ ਹੁਣ ਉਸ ਸੱਜਣ ਨੂੰ ਲੱਭ ਰਹੀ ਹਾਂ ਜਿਹੜਾ ਮੇਰੇ ਦਿਲ ਦੇ ਅੰਦਰ ਬੈਠ ਕੇ ਮੇਰੀ ਪਿਆਸ ਬੁਝਾਏ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਟੌਪਿਕਸ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਅੱਜ ਦਾ ਵਿਚਾਰ ਸਾਡੇ ਨਾਲ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਜਾਂਦੇ ਜਾਂਦੇ ਇਹ ਗੱਲ ਦੁਬਾਰਾ ਮੈਂ ਰਿਪੀਟ ਕਰਦਿਆਂ, ਤੁਸੀਂ ਸਾਨੂੰ sos@tv84.tv ਦੇ ਉੱਤੇ ਸਾਨੂੰ ਜਿਹੜੇ ਆਪਣੇ ਵਿਚਾਰ ਨੇ, ਆਪਣੇ ਸਵਾਲ ਨੇ, ਉਹ ਭੇਜ ਸਕਦੇ ਹੋ। ਤੁਹਾਡੇ ਸੁਜੈਸ਼ਨ ਸਾਡੇ ਲਈ ਜ਼ਰੂਰੀ ਨੇ ਤੇ ਨਾਲ ਹੀ ਨਾਲ ਬੇਨਤੀ ਵੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv।
ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਨੀਲਮ ਕੌਰ ਹੋਪਫੁਲੀ ਇਹ ਜਿਹੜਾ ਸ਼ੋਅ ਹੈ ਕੰਡਕਟ ਕਰਨਗੇ। ਸੋ ਇਜਾਜ਼ਤ ਦਿਓ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।